ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਤੁਸੀਂ ਜੁੜੇ ਹੋਏ ਹੋ ਇਸ ਵੇਲੇ ਪੰਜਾਬੀ ਰੇਡੀਓ ਜੋ ਐਸੇ ਦੇ ਨਾਲ। ਤੇ ਪ੍ਰੋਗਰਾਮ ਹੈ ਜੀ ਚੋਣ ਦੰਗਲ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇਲੈਕਸ਼ਨਾਂ ਹੋਣੀਆਂ ਤੇ ਪੰਜਾਬ ਦੇ ਵਿੱਚੋਂ ਹੀ ਆਪਾਂ ਕਿਸੇ ਨਾ ਕਿਸੇ ਕੈਂਡੀਡੇਟ ਦੇ ਨਾਲ ਗੱਲਬਾਤ ਕਰਦੇ ਹਾਂ। ਅੱਜ ਵੀ ਆਪਾਂ ਗੱਲਬਾਤ ਕਰਾਂਗੇ ਹਲਕਾ ਮਕੇਰੀਆਂ ਤੋਂ ਸੁਲੱਖਣ ਸਿੰਘ ਜੱਗੀ ਹੋਰਾਂ ਦੇ ਨਾਲ, ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ। ਉਹਨਾਂ ਦੇ ਨਾਲ ਉਹਨਾਂ ਦੇ ਹਾਲਾਤ ਏਰੀਏ ਦੇ ਪੁੱਛਾਂਗੇ, ਉਹਨਾਂ ਤੋਂ ਹੋਰ ਗੱਲਬਾਤ ਕਰਾਂਗੇ ਕਿ ਉਹ ਕੀ ਕੁਛ ਕਰਨਗੇ ਜੇ ਉਸ ਇਲਾਕੇ ਦੇ ਵਿੱਚੋਂ ਆਪਣੇ ਵਿਧਾਨ ਸਭਾ ਹਲਕੇ ਦੇ ਵਿੱਚੋਂ ਜਿੱਤ ਜਾਂਦੇ ਆ। ਅਤੇ ਜੇ ਤੁਸੀਂ ਵੀ ਉਸ ਇਲਾਕੇ ਤੋਂ ਉਸ ਹਲਕੇ ਤੋਂ ਜਾਂ ਤੁਹਾਡਾ ਹੋਰ ਵੀ ਕਿਸੇ ਦਾ ਸਵਾਲ ਹੋਊਗਾ, ਆਪਾਂ ਥੋੜ੍ਹੀਆਂ ਗੱਲਾਂ ਬਾਤਾਂ ਕਰਕੇ ਫਿਰ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਜੀ। ਅਤੇ ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਤੇ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਸੁਲੱਖਣ ਸਿੰਘ ਜੱਗੀ ਹੋਣਾ ਦੇ ਨਾਲ। ਸੁਲੱਖਣ ਸਿੰਘ ਜੱਗੀ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸਮੁੱਚੀ ਟੀਮ ਨੂੰ, ਮੇਰੇ ਵੱਲੋਂ ਸਾਰਿਆਂ ਨੂੰ ਜੀ। ਹਾਂਜੀ, ਅਤੇ ਸੁਲੱਖਣ ਸਿੰਘ ਜੀ ਆਪਾਂ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਕਿ ਤੁਹਾਨੂੰ ਆਮ ਆਦਮੀ ਪਾਰਟੀ ਦੀ ਟਿਕਟ ਮਿਲੀ ਆ ਆਪਣੇ ਹਲਕੇ ਤੋਂ ਮਕੇਰੀਆਂ ਤੋਂ। ਅਤੇ ਇਸ ਤੋਂ ਪਹਿਲਾਂ ਵੀ ਤੁਸੀਂ ਕਿਸੇ ਪਾਰਟੀ ਦੇ ਨਾਲ ਜੁੜੇ ਹੋਏ ਸੀਗੇ ਜਾਂ ਤੁਸੀਂ ਕਿਤੇ ਇਲੈਕਸ਼ਨ ਪਹਿਲਾਂ ਵੀ ਲੜੀ ਹੈ? ਬਿਲਕੁਲ ਨਹੀਂ, ਇਲੈਕਸ਼ਨ ਨਹੀਂ ਪਹਿਲਾਂ ਲੜੀ ਜੀ। ਮੈਂ ਇਸ ਤੋਂ ਪਹਿਲਾਂ ਅਸੀਂ ਪਿਛਲੇ 15 ਸਾਲ ਤੋਂ ਮੈਂ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦਾ ਚੇਅਰਮੈਨ ਹਾਂ ਜੀ। ਅਸੀਂ ਇੱਕ ਨਵੀਂ ਆਸ ਦੇ ਲਈ ਮਨਪ੍ਰੀਤ ਬਾਦਲ ਜੀ ਦਾ ਸਾਥ ਦਿੱਤਾ ਸੀ ਜਦੋਂ ਉਹਨਾਂ ਨੇ ਪਾਰਟੀ ਅਲੱਗ ਬਣਾਈ ਸੀ ਤੀਜਾ ਵਿਕਲਪ ਦੇਣ ਲਈ ਜੀ ਜੀ। ਮਗਰ ਜਦ ਮਨਪ੍ਰੀਤ ਜੀ ਨੇ ਕਾਂਗਰਸ ਦਾ ਮੁੜ ਕੇ ਸਾਥ ਦੇਣਾ ਸ਼ੁਰੂ ਕਰਤਾ, ਅਸੀਂ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਫਿਰ ਉਹਦਾ ਸਾਥ ਛੱਡਤਾ ਸੀ ਭਗਵੰਤ ਮਾਨ ਜੀ ਉਹਨਾਂ ਨਾਲ ਸਾਰੀ ਟੀਮ ਨੇ। ਸੋ ਅਸੀਂ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ ਸੀ ਮੈਂ ਮਕੇਰੀਆਂ ਵਿੱਚ। ਸੋ ਸਾਨੂੰ ਆਸ ਹੈ ਜਿਹੜੀ ਇੱਥੋਂ ਆਮ ਆਦਮੀ ਪਾਰਟੀ ਤੋਂ ਉਹਨੂੰ ਬੂਰ ਪੈ ਜਾ ਰਿਹਾ ਹੈ। ਇਸੇ ਆਸ ਨਾਲ ਅਸੀਂ ਆਮ ਆਦਮੀ ਪਾਰਟੀ ਨੂੰ ਜੁੜੇ ਸੀ। ਹਾਂਜੀ, ਤੁਹਾਨੂੰ ਮਤਲਬ ਕਾਫੀ ਆਸ ਹੈ ਕਿ ਲੋਕ ਬਦਲੇ ਹੋਏ ਆ, ਲੋਕ ਬਦਲਾਅ ਚਾਹੁੰਦੇ ਆ। ਅਤੇ ਹਲਕਾ ਜੀ ਜੀ ਹਲਕਾ ਮਕੇਰੀਆਂ ਦੇ ਵਿੱਚ ਤੁਹਾਡੇ ਵਿੱਚ ਪੇਂਡੂ ਇਲਾਕਾ ਕਾਫੀ ਹੋਣਾ ਹੈ? ਬਿਲਕੁਲ, ਟੋਟਲੀ ਜਿਹੜਾ ਹੈਗਾ ਆ ਇਹ ਪੇਂਡੂ ਸੀਟ ਹੈ ਜੀ। ਇੱਕ ਸਿਟੀ ਹੈ ਮਕੇਰੀਆਂ ਜਿਹਦੀ 15,000 ਵੋਟ ਹੈ, ਬਾਕੀ 1,82,000 ਵੋਟ ਤੋਂ ਬਾਕੀ ਸਾਰੇ ਤਕਰੀਬਨ ਪਿੰਡ ਦੇ ਵੋਟਰ ਹੈਗੇ ਨੇ। ਅੱਛਾ, ਪਿੰਡਾਂ ਦਾ ਵੋਟਰ ਹੈ। ਅਤੇ ਵਿਕਾਸ ਦੀ ਜੇ ਗੱਲ ਕਰੀਏ ਕਿ ਸੱਤਾਧਾਰੀ ਪਾਰਟੀ ਵਿਕਾਸ ਕਹਿੰਦੇ ਆ ਕਿ ਵਿਕਾਸ ਬਹੁਤ ਹੋਇਆ, ਅਤੇ ਤੁਹਾਡੇ ਇਲਾਕੇ ਵਿੱਚ ਵਿਕਾਸ ਕਿੰਨਾ ਕੁ ਹੋ ਚੁੱਕਾ ਹੈ? ਵਿਕਾਸ ਦੀ ਤੁਸੀਂ ਜੇ ਗੱਲ ਪੁੱਛੋ ਤਾਂ ਕਿਤੇ ਕਿਸੇ ਆਪਣੇ ਰਿਸ਼ਤੇਦਾਰ ਕੋਲੋਂ ਜਾਂ ਕਿਸੇ ਸਕੇ ਸੰਬੰਧੀ ਕੋਲੋਂ ਪੁੱਛ ਕੇ ਦੇਖੀਏ ਤਾਂ ਮਕੇਰੀਆਂ ਦੇ ਕੀ ਹਾਲਾਤ ਹੈਗੇ ਆ। ਮਕੇਰੀਆਂ ਦੇ ਹਾਲਾਤ ਇਹ ਹੈਗੇ ਕਿ ਤੁਸੀਂ ਜੇ ਸ਼ਹਿਰ ਨੂੰ ਆਉਣਾ ਹੋਵੇ ਕਿਤੇ ਸੜਕਾਂ ਦੇ ਉੱਪਰ ਸੜਕ ਤੇ ਆਉਣਾ ਸ਼ਹਿਰ ਨੂੰ, ਆਪਣੇ ਮੋਟਰਸਾਈਕਲ ਜਾਂ ਕਾਰ, ਤਾਂ ਮਕੇਰੀਆਂ ਸ਼ਹਿਰ ਪੁੱਜਦੇ ਤੁਸੀਂ ਬਿਮਾਰ ਹੋ ਜਾਓਗੇ। ਇਹ ਹਾਲਾਤ ਹੈਗੇ ਆ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਜਾਂ ਕਿਸੇ ਅਕਾਲੀ ਲੀਡਰ ਦੇ ਨਾਲ ਗੱਲ ਕਰਦੇ ਹਾਂ ਜਾਂ ਉਹਨਾਂ ਨੂੰ ਕਿਤੇ ਹੋਰ ਥਾਂ ਵੀ ਪੜ੍ਹਦੇ ਹਾਂ ਸੁਣਦੇ ਹਾਂ, ਅਤੇ ਪਰ ਉਹਨਾਂ ਦਾ ਤਾਂ ਇਹ ਹੁੰਦਾ ਕਿ ਉਹਨਾਂ ਨੇ ਸੜਕਾਂ ਬਹੁਤ ਬਣਾਈਆਂ। ਤੁਹਾਡਾ ਮਤਲਬ ਤਾਂ ਸੜਕਾਂ ਤੋਂ ਹੀ ਆ ਕਿ ਸੜਕਾਂ ਹੀ ਇੰਨੀਆਂ ਖਰਾਬ ਆ? ਦੇਖੋ, ਜੇ ਅਸੀਂ ਵਿਕਾਸ ਦੀ ਗੱਲ ਕਰਦੇ ਹਾਂ ਤਾਂ ਸਾਡੀ ਜਿਹੜੀ ਮੁੱਢਲੀ ਜਿਹੜੀ ਜ਼ਰੂਰਤ ਹੈ, ਜਿਹੜੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਆਵਾਜਾਈ ਲਈ ਨਿਕਲੀ ਆ ਸੜਕਾਂ ਆਈਆਂ, ਉਸ ਤੋਂ ਬਾਅਦ ਜਿਹੜਾ ਸਾਡਾ ਸਰਕਾਰੀ ਹਸਪਤਾਲਾਂ ਦਾ ਜਿਹੜਾ ਪ੍ਰਬੰਧ ਹੈਗਾ, ਜੇ ਅਸੀਂ ਉਹਦੀ ਨਾਲ ਗੱਲ ਕਰੀਏ ਤਾਂ ਇੱਕ ਹਸਪਤਾਲ ਦੇ ਵਿੱਚ ਜਾ ਕੇ ਜੇ ਕੋਈ ਮਰੀਜ਼ ਜਾਂਦਾ 10 ਵਜੇ ਦੀ ਪਰਚੀ ਤੋਂ ਬਾਅਦ ਜਿਹੜੇ ਕੋਈ ਡਾਕਟਰ ਨੂੰ ਮੈਡੀਸਨ ਦੇ ਕੇ ਨਾ 1200 ਤੋਂ ਘੱਟ ਦਵਾਈ ਨਹੀਂ ਲਿਖ ਕੇ ਦਿੰਦਾ। ਟੈਸਟ ਜਿਹੜੇ ਲੱਗ ਹੁੰਦੇ 400-500 ਦੇ। ਫਿਰ ਜੇ ਅਸੀਂ ਵਿਕਾਸ ਦੀਆਂ ਗੱਲਾਂ ਕਰਦੇ ਹਾਂ ਤੇ ਰੋਜ਼ ਅਖਬਾਰਾਂ ਜਿੰਨੀ ਐਡ ਨੇ ਕਰੋੜਾਂ ਰੁਪਇਆ, ਫਿਰ ਉਹ ਥੱਲੇ ਗਰਾਊਂਡ ਲੈਵਲ ਤੇ ਕੋਈ ਨਹੀਂ ਕੰਮ ਹੋ ਰਿਹਾ ਇੱਦਾਂ ਦੇ ਜੀ। ਸਰਕਾਰੀ ਦਫ਼ਤਰਾਂ 'ਚ ਲਾ ਲਓ ਤੁਸੀਂ ਚਲੇ ਜਾਓ, ਬਿਨਾਂ ਪੈਸੇ ਤੋਂ ਕਿਸੇ ਦੇ ਕੰਮ ਨਹੀਂ ਹੁੰਦੇ। ਕਿਹੜੇ ਵਿਕਾਸ ਦੀ ਅਸੀਂ ਗੱਲ ਕਰਦੇ ਹਾਂ? ਜੇ ਅਸੀਂ ਮੰਨ ਲਿਆ ਕਿ ਆਪਣੇ ਮਾਲਵੇ ਦੇ 2-4 ਜਿਹੜੇ ਰੋਡ ਬਣਾਏ ਆ ਉਹਨਾਂ ਨੂੰ ਵਾਰ-ਵਾਰ ਅਸੀਂ ਟੀਵੀ 'ਚ ਦਿਖਾਈ ਜਾ ਰਹੇ ਆ ਤੇ ਉਹ ਕੋਈ ਵਿਕਾਸ ਨਹੀਂ ਹੈਗਾ। ਜਿਹੜੇ ਬਾਕੀ ਨੈਸ਼ਨਲ ਰੋਡ ਹੈਗੇ ਆ, ਉਹ ਜਿਹੜੇ ਨੈਸ਼ਨਲ ਰੋਡ ਹੈਗੇ ਉੱਥੇ ਜਿਹੜੇ ਰੋਡ ਬਣਦੇ ਆ ਪ੍ਰਾਈਵੇਟ ਲੋਕਾਂ ਨੂੰ ਠੇਕੇ ਦਿੱਤੇ ਜਾਂਦੇ, ਉਸ ਤੋਂ ਬਾਅਦ ਉਹਦੇ ਉੱਤੇ ਟੋਲ ਟੈਕਸ ਲਗਾ ਦਿੱਤੇ ਜਾਂਦੇ। ਫਿਰ ਅਸੀਂ ਵਿਕਾਸ ਕਿਹੜੀ ਗੱਲ ਕਰਦੇ ਜੀ? ਰੋਜ਼ ਲੋਕਾਂ ਦੀ ਜੇਬ 'ਚੋਂ ਡਾਕਾ ਮਾਰਿਆ ਜਾਂਦਾ, ਪੈਸੇ ਲਏ ਜਾਂਦੇ ਆ। ਸਾਡੇ ਹੁਸ਼ਿਆਰਪੁਰ ਜ਼ਿਲ੍ਹੇ 'ਚ 5 ਟੋਲ ਪਲਾਜ਼ੇ ਚੱਲਦੇ ਜੀ, 5 ਪੂਰੇ ਪੰਜਾਬ ਨਾਲ ਸਭ ਤੋਂ ਵੱਧ ਟੋਲ ਪਲਾਜ਼ੇ ਡਿਸਟ੍ਰਿਕਟ ਹੁਸ਼ਿਆਰਪੁਰ ਵਿੱਚ ਹੈ। ਹਾਂਜੀ ਹਾਂਜੀ, ਉਹ ਬਿਲਕੁਲ ਕਿਹੜੇ ਵਿਕਾਸ ਦੀ ਗੱਲ ਕਰਦੇ ਜੀ? ਹਾਂਜੀ ਹਾਂਜੀ, ਇਹ ਨਹੀਂ ਸਮਝ ਲੱਗੀ ਕਿ ਇਕੱਲੇ ਹੁਸ਼ਿਆਰਪੁਰ ਦੇ ਵਿੱਚ ਹੀ ਕਿਉਂ ਟੋਲ ਪਲਾਜ਼ੇ ਜ਼ਿਆਦਾ ਆ, ਕਿ ਸਪੈਸ਼ਲ ਸੜਕਾਂ ਬਣਾਈਆਂ ਗਈਆਂ, ਸੜਕਾਂ ਤਾਂ ਆਮ ਵਰਗੀਆਂ ਹੀ ਆ। ਅਤੇ ਤੁਸੀਂ ਨਾਲ ਹੋਸਪਿਟਲਾਂ ਦੀ ਗੱਲ ਕੀਤੀ ਹੈ, ਅਤੇ ਉੱਥੋਂ ਅਸੀਂ ਇਹ ਵੀ ਹੋਸਪਿਟਲਾਂ ਦੀ ਵੀ ਗੱਲ ਸੁਣਦੇ ਹਾਂ ਕਿ ਅਸੀਂ ਹੈਲਥ ਦੇ ਤੌਰ 'ਤੇ ਮੇਰੇ ਖਿਆਲ ਆ ਕੁਛ ਨੰਬਰਿੰਗ ਦੱਸੀ ਜਾਂਦੀ ਆ ਕਿ ਅਸੀਂ ਸਾਰੇ ਇੰਡੀਆ ਦੇ ਨਾਲੋਂ ਪੂਰੇ ਭਾਰਤ ਦੇ ਵਿੱਚ ਸਾਡੇ ਜਿਹੜੀ ਆ ਬਹੁਤ ਚੰਗੇ ਆ। ਪੰਜਾਬ ਬਹੁਤ ਚੰਗਾ ਆ ਹੈਲਥ ਲਈ, ਹੋਸਪਿਟਲਾਂ ਦਾ ਬਹੁਤ ਵਧੀਆ ਪ੍ਰਬੰਧ ਆ, ਡਾਕਟਰਾਂ ਦਾ ਬਹੁਤ ਵਧੀਆ ਪ੍ਰਬੰਧ ਆ। ਬਿਲਕੁਲ ਝੂਠ ਔਰ ਜਿਹੜਾ ਕੂੜ ਪ੍ਰਚਾਰ ਹੈਗਾ,
ਕੋਈ ਹਸਪਤਾਲ ਦੇ ਵਿੱਚ ਦਵਾਈ ਦਾ ਪ੍ਰਬੰਧ ਨਹੀਂ ਹੈਗਾ, ਕਿਸੇ ਵੀ ਹੋਸਪਿਟਲ ਚ। ਮੈਂ ਇਸ ਪ੍ਰੋਫੈਸ਼ਨ ਦਾ ਵਿਅਕਤੀ ਹਾਂ, ਕਿਉਂਕਿ ਮੈਂ ਕੈਮਿਸਟਰੀ ਕਰਨਾ ਜੀ। ਮੈਨੂੰ ਪਤਾ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਕੀ ਦਿੱਤਾ ਜਾਂਦਾ ਹੈ ਜਾਂ ਕਿੱਦਾਂ ਦਾ ਪ੍ਰਬੰਧ ਹੈਗਾ, ਜਾਂ ਜਿਹੜੇ ਡਾਕਟਰ ਹੈਗੇ ਉਹ ਕੀ ਕਰਦੇ ਹੈਗੇ। ਪੇਸ਼ੈਂਟ ਨੂੰ ਹੋਸਪਿਟਲ ਸੱਦ ਕੇ ਜੀ ਆਪਣਾ ਕਾਰਡ ਦੇ ਕੇ ਡਾਕਟਰ ਨੂੰ ਘਰ ਸੱਦ ਲੈਂਦੇ, ਘਰ ਕੋਲ ਫੀਸ ਲੈ ਕੇ ਤੇ ਉਹਦਾ ਇਲਾਜ ਕੀਤਾ ਜਾਂਦਾ ਹੈ। ਹਸਪਤਾਲ ਦਾ ਥੀਏਟਰ ਹੁੰਦਾ, ਆਪਰੇਸ਼ਨ ਥੀਏਟਰ, ਤੇ ਫੀਸ ਜਿਹੜੀ ਹੁੰਦੀ ਹੈ ਕੋਈ ਐਕਸਟਰਾ ਲਈ ਜਾਂਦੀ ਹੈ। ਸੋ ਇਦਾਂ ਦਾ ਬਹੁਤ ਮਾੜਾ ਹਾਲ ਹੈ। ਤੁਸੀਂ ਨਾ ਹੀ ਪੁੱਛੋ ਕਿ ਪੰਜਾਬ ਦੇ ਲੋਕ ਕਿਹੜੀਆਂ ਮੁਸ਼ਕਲਾਤਾਂ 'ਚ ਗੁਜ਼ਰ ਰਹੇ ਆ। ਤੁਹਾਡਾ ਮਤਲਬ ਹੈ ਕਿ ਉਹ ਜਿਹੜੀ ਪੇਮੈਂਟ ਲੈਂਦੇ ਆ ਉਹ ਪ੍ਰਾਈਵੇਟ ਹੁੰਦੀ ਆ ਤੇ ਹਸਪੀਟਲ ਸਰਕਾਰੀ ਹੁੰਦਾ ਆ? ਬਿਲਕੁਲ ਬਿਲਕੁਲ। ਜਿਹੜੇ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰ ਡਿਊਟੀ ਕਰਦਾ ਹੈ, ਹਸਪਤਾਲ ਦੇ ਵਿੱਚ ਇਹਨੂੰ ਕੁਆਟਰ ਮਿਲਿਆ ਹੁੰਦਾ ਹੈ, ਉਹ ਕੀ ਕਰਦਾ ਹੈਗਾ, ਦੁਪਹਿਰ ਤੋਂ ਬਾਅਦ ਪੇਸ਼ੈਂਟ ਨੂੰ ਘਰ ਬੁਲਾਉਂਦਾ। ਜਿੱਦਾਂ ਬੱਚਾ ਡਾਕਟਰ ਲੈ ਲਓ ਜਾਂ ਆਪਰੇਸ਼ਨ ਥੀਏਟਰ ਵਾਲੇ ਨੇ, ਉਹ ਆਪਣੇ MS ਜਿਹੜੇ ਡਾਕਟਰ ਹੈਗੇ ਆ ਜਿਹੜੇ ਸਰਜੀਕਲ, ਉਹ ਘਰ ਬੁਲਾਉਂਦੇ ਆ ਪੇਸ਼ੈਂਟ ਨੂੰ। ਅੰਦਰ ਉਹਨੂੰ ਚੈੱਕਅਪ ਕੀਤਾ ਜਾਂਦਾ ਹੈ, ਔਰ ਅੰਦਰੋਂ ਹੀ ਉਹਨੂੰ ਆਪਣੇ ਕੋਲੋਂ ਹੀ ਦਵਾਈਆਂ ਦਿੱਤੀਆਂ ਜਾਂਦੀਆਂ ਆ। ਔਰ ਜੇ ਉਹਨੂੰ ਐਡਮਿਟ ਕਰਨਾ ਹੋਵੇ ਤਾਂ ਉਹਨੂੰ ਐਡਮਿਟ ਹਸਪਤਾਲ ਦੇ ਜਿਹੜਾ ਬੈੱਡ ਹੈ ਉੱਥੇ ਕਰ ਲਿਆ ਜਾਂਦਾ, ਪਰ ਫੀਸ ਵੀ ਆਪਣੇ ਕੋਲ ਲਈ ਜਾਂਦੀ ਹੈ। ਆਹ ਸਿਸਟਮ ਹੈ ਜੀ ਹਸਪਤਾਲਾਂ ਦਾ। ਹਾਂਜੀ, ਅਤੇ ਮੈਂ ਜ਼ਰੂਰ ਪੁੱਛਣਾ ਚਾਹਾਂਗੀ ਕਿ ਬਹੁਤ ਸਾਰੇ ਜਿਹੜੇ NRI ਆ ਉਹ ਕਾਫੀ ਪੂਰੇ ਪੰਜਾਬ ਦੇ ਹਾਲਾਤਾਂ ਦਾ ਅੱਜ ਕੱਲ੍ਹ ਉਹਨਾਂ ਨੂੰ ਨਹੀਂ ਵੀ ਪਤਾ ਹੋਊਗਾ, ਅਤੇ ਮੈਂ ਤੁਹਾਡੇ ਇਲਾਕੇ ਦੀ ਐਜੂਕੇਸ਼ਨ ਸਿਸਟਮ ਦਾ ਜ਼ਰੂਰ ਪੁੱਛਾਂਗੀ ਕਿ ਹੋ ਸਕਦਾ ਕਿ ਤੁਹਾਡੇ ਹਜੇ ਸਰਕਾਰੀ ਸਕੂਲ ਚੱਲਦੇ ਹੀ ਹੋਣਗੇ, ਅਤੇ ਨਾਲ ਤੁਹਾਨੂੰ ਇਹ ਵੀ ਜ਼ਰੂਰ ਪੁੱਛਾਂਗੇ ਕਿ ਜਿਹੜੇ ਹੌਸਪੀਟਲਾਂ ਦੀ ਤੁਸੀਂ ਗੱਲ ਕੀਤੀ ਆ, ਜੇ ਜਿੱਤ ਜਾਂਦੇ ਆ ਤਾਂ ਫਿਰ ਕੀ ਕਰੋਗੇ ਇਹਨਾਂ ਦਾ? ਦੇਖੋ, ਸਾਡਾ ਜਿਹੜਾ ਮੈਨੀਫੈਸਟੋ ਤਿਆਰ ਕੀਤਾ ਨਾ, ਅਸੀਂ ਮੈਨੀਫੈਸਟੋ 'ਚ ਲਿਖਿਆ ਹੈ ਕਿ ਅਸੀਂ ਇਕਰਾਰਨਾਮਾ ਕਰ ਰਹੇ ਹਾਂ ਅਰਵਿੰਦ ਕੇਜਰੀਵਾਲ ਜੀ ਲੋਕਾਂ ਨਾਲ। ਮੈਨੀਫੈਸਟੋ ਨਹੀਂ, ਇਕਰਾਰਨਾਮਾ ਹੈ ਕਿ ਦਿੱਲੀ ਦੀ ਤਰ੍ਹਾਂ, ਜਿਸ ਤਰ੍ਹਾਂ ਦਿੱਲੀ ਦੇ ਵਿੱਚ ਮੁਹੱਲਾ ਕਲੀਨਿਕ ਬਣਾਏ ਨਾ, ਉੱਥੇ ਫ੍ਰੀ ਮੈਡੀਸਨ, ਫ੍ਰੀ ਸਾਰੇ ਟੈਸਟ, 2-2.5-3 ਲੱਖ ਤੱਕ ਆਪਰੇਟ ਫ੍ਰੀ ਕੀਤੇ ਜਾਂਦੇ ਹੈ। ਪੰਜਾਬ 'ਚ ਵੀ ਅਸੀਂ ਇੱਦਾਂ ਹੀ ਕਰਨ ਜਾ ਰਹੇ ਹਾਂ। ਇੱਥੇ ਵੀ ਅਸੀਂ ਜਿਹੜੇ ਕਲੀਨਿਕ ਹੈਗੇ ਉੱਦਾਂ ਹੀ ਖੋਲਾਂਗੇ, ਡਾਕਟਰਾਂ ਦੀ ਗਿਣਤੀ ਵਧਾਵਾਂਗੇ, ਹਸਪਤਾਲਾਂ 'ਚ ਫ੍ਰੀ ਦਵਾਈ ਦਿੱਤੀ ਜਾਏਗੀ, ਫ੍ਰੀ ਸਾਰੇ ਟੈਸਟ ਹੋਣਗੇ, ਅਤੇ ਜਿਹੜੇ ਆਪਰੇਟ ਆ ਉਹ ਫ੍ਰੀ ਹੋਣਗੇ। ਜਿਹੜੀ ਗੱਲ ਹੈ ਐਜੂਕੇਸ਼ਨ ਦੀ, ਉਹ ਅਸੀਂ ਜਿਹੜਾ ਸਾਡਾ ਪਿੰਡਾਂ ਦਾ ਜਿਹੜਾ ਕਲਚਰ ਹੈ, ਜਿਹੜੇ ਸਾਡੇ ਮੁੱਢਲੀ ਸਾਨੂੰ ਜਿੱਥੋਂ ਬੱਚੇ ਦੀ ਬੁਨਿਆਦ ਸ਼ੁਰੂ ਹੁੰਦੀ ਹੈ ਨਾ, ਉਹ ਸਕੂਲ ਤੋਂ ਹੁੰਦੀ ਹੈ। ਜਿਹੜਾ ਸਾਡਾ ਸਕੂਲਾਂ ਦਾ ਸਟੈਂਡਰਡ ਇੰਨਾ ਕੁ ਗਿਰ ਚੁੱਕਾ ਹੈ, ਇੰਨਾ ਕੁ ਸਾਡਾ ਸਟੈਂਡਰਡ ਲੋਕ ਜੇ ਅਸੀਂ ਵਰਲਡ ਲੈਵਲ ਤੇ ਬੱਚਿਆਂ ਨੂੰ ਪੂਰੀ ਨਹੀਂ ਐਜੂਕੇਸ਼ਨ ਨਹੀਂ ਦੇ ਪਾ ਰਹੇ। ਪ੍ਰਾਈਵੇਟ ਸਕੂਲਾਂ ਦੇ ਦੇਖੋ ਦੇਖੀ ਬੱਚੇ ਦਾਖਲ ਕਰਾਈ ਜਾ ਰਹੇ ਆ, ਉੱਥੇ ਸਾਡੇ ਸ਼ੋਸ਼ਣ ਹੁੰਦਾ ਹੈ, ਬੱਚਿਆਂ ਦਾ ਲੁੱਟ ਖਸੁੱਟ ਹੁੰਦੀ ਹੈ। ਹਰ ਸਾਲ ਐਡਮਿਸ਼ਨ ਫੀਸ ਮਨ ਮਰਜ਼ੀ ਦਾ ਰੇਟ, ਅੰਦਰੋਂ ਕਿਤਾਬਾਂ ਦੇਣੀਆਂ, ਅੰਦਰੋਂ ਹੀ ਵਰਦੀਆਂ ਦੇਣੀਆਂ। ਜਿਹੜੇ ਉੱਥੇ ਜੋਬ ਕਰਦੇ ਆ ਸਾਡੇ ਭੈਣ ਭਾਈ, 15-15 ਹਜ਼ਾਰ ਤੇ ਉਹਨਾਂ ਕੋਲ ਸਾਈਨ ਕਰਾਏ ਜਾਂਦੇ ਆ, ਚੈੱਕ ਦਿੱਤੇ ਜਾਂਦੇ ਆ, ਸੈਲਰੀ ਦਿੱਤੀ ਜਾਂਦੀ 5-5-6 ਹਜ਼ਾਰ। ਕੋਈ ਸਰਕਾਰੀ ਸਕੂਲਾਂ ਦਾ ਸਟੈਂਡਰਡ ਦਿੱਲੀ ਜਿਹੜਾ ਪ੍ਰਾਈਵੇਟ ਸਕੂਲਾਂ ਨਾਲ ਵਧੀਆ ਕਰ ਦੇਵਾਂਗੇ। ਪ੍ਰਾਈਵੇਟ ਸਕੂਲਾਂ ਦੀ ਜਿਹੜੀ ਫੀਸ ਹੈ, ਹਰ ਸਾਲ ਐਡਮਿਸ਼ਨ ਫੀਸ ਜਿਹੜੀ ਲਈ ਜਾਂਦੀ ਹੈ, ਫੰਡ ਜਿਹੜੀ ਲਈ ਜਾਂਦੀ ਹੈ, ਉਹ ਬਿਲਕੁਲ ਬੰਦ ਕਰ ਦਿੱਤੇ ਜਾਣਗੇ। ਇਹਨਾਂ ਦੇ ਉੱਤੇ ਇੱਕ ਰੈਗੂਲੇਟਰੀ ਜਿਹੜਾ ਕਮਿਸ਼ਨ ਬਿਠਾਇਆ ਜਾਏਗਾ। ਇਹ ਆਪਣੀ ਮਨਮਰਜ਼ੀ ਨਾਲ ਫੀਸਾਂ ਜਿਹੜੀ ਮੰਥਲੀ ਵੀ ਫੀਸਾਂ ਨਹੀਂ ਵਧਾ ਸਕਦੇ, ਅਤੇ ਸਰਕਾਰੀ ਸਕੂਲਾਂ ਜਿਹੜੇ ਅਧਿਆਪਕ ਹੈਗੇ ਆ, ਉਹਨਾਂ ਕੋਲੋਂ ਸਿਰਫ ਅਸੀਂ ਪੜ੍ਹਾਈ ਦਾ ਕੰਮ ਲਵਾਂਗੇ, ਸਿਰਫ ਬੱਚੇ ਨੂੰ ਪੜ੍ਹਾਉਣਗੇ। ਨਾ ਤੇ ਉਹ ਕੋਈ ਸਰਵੇ ਕਰਨਗੇ, ਨਾ ਉਹ ਕੋਈ ਨੀਲਾ ਕਾਰਡ ਪੀਲਾ ਕਾਰਡ ਬਣਾਉਣ ਜਾਣਗੇ, ਸਿਰਫ ਬੱਚੇ ਨੂੰ 7 ਦਿਨ ਬੱਚੇ ਨੂੰ ਪੜ੍ਹਾਉਣਗੇ, ਔਰ ਰਿਜ਼ਲਟ ਉਹਨਾਂ ਤੋਂ ਆਪਾਂ ਉਹ ਵੀ ਜਵਾਬ ਦੇ ਹੋਣਗੇ। ਸੋ ਇਹ ਅਸੀਂ ਕਰਨ ਜਾ ਰਹੇ ਹਾਂ। ਜਿਹੜਾ ਸਰਕਾਰੀ ਸਕੂਲਾਂ ਦੀਆਂ ਬਿਲਡਿੰਗਾਂ ਨਵੀਆਂ ਬਣਨੀਆਂ, ਜਿੱਥੇ ਘੱਟ ਸਟਾਫ ਹੈਗਾ ਤੇ ਸਟਾਫ ਭਰਤੀ ਕੀਤਾ ਜਾਏਗਾ। ਜਿਹੜਾ ਐਕਸਟਰਾ ਕੰਮ ਉਹਨਾਂ ਕੋਲ ਲੈ ਜਾਂਦੇ, ਉਹਦੀ ਜਗ੍ਹਾ ਅਸੀਂ 50,000 ਇੰਸਪੈਕਟਰ ਭਰਤੀ ਕਰਨ ਜਾ ਰਹੇ ਹਾਂ ਜੀ। ਸੋ ਇਸ ਤਰ੍ਹਾਂ ਨਾਲ ਜਿਹੜਾ ਮਿਆਰ ਹੈ ਕਿੱਦਾਂ ਦਾ ਵਧੀਆ ਬਣਾਉਣ ਜਾ ਰਹੇ ਹਾਂ ਜੀ। ਹਾਂਜੀ, ਅਤੇ ਜਿਹੜਾ ਤੁਸੀਂ ਇੱਕ ਮੁਹੱਲਾ ਕਲੀਨਿਕ ਦੀ ਗੱਲ ਕੀਤੀ ਆ ਕਿ ਬਹੁਤ ਵਧੀਆ ਇਹ ਸੋਚ ਹੈਗੀ ਆ, ਇਸ ਤਰ੍ਹਾਂ ਹੋਣਾ ਵੀ ਚਾਹੀਦਾ ਆ, ਅਤੇ ਪਰ ਇੰਨੇ ਸਾਰੇ ਡਾਕਟਰ ਕਿੱਥੋਂ ਲਾਉਂਗੇ ਅਤੇ ਦਵਾਈਆਂ ਫ੍ਰੀ ਕਿੱਦਾਂ ਦਓਗੇ ਜਦ ਕਿ ਖਜ਼ਾਨਾ ਹੀ ਖਾਲੀ ਹੋ ਗਿਆ? ਦੇਖੋ ਜੀ, ਜਦੋਂ ਕਿਸੇ ਦੀ ਨੀਤ ਸਾਫ਼ ਹੋਵੇ ਨਾ ਕੰਮ ਕਰਨ ਦੀ, ਤੇ ਸਾਰੇ ਕੰਮ ਹੁੰਦੇ ਜਾਂਦੇ ਹੈ। ਡਾਕਟਰਾਂ ਦੀ ਕੋਈ ਕਮੀ ਨਹੀਂ ਹੈਗੀ ਪੰਜਾਬ ਵਿੱਚ। ਬਹੁਤ ਸਾਰੇ ਡਾਕਟਰ ਹੈਗੇ ਜਿਹੜੇ ਵਿਹਲੇ ਬੇਰੁਜ਼ਗਾਰ ਘੁੰਮ ਰਹੇ ਆ। ਬਹੁਤ ਸਾਰੇ ਡਾਕਟਰ ਹੈਗੇ ਜਿਹੜੇ ਚੈਰੀਟੇਬਲ ਜਿਹੜੇ ਹੈਗੇ ਹੋਸਪਿਟਲਾਂ ਦੇ ਵਿਚਾਰੇ ਸੇਵਾ ਹੀ ਕਰ ਰਹੇ ਆ ਕਿਸਮ ਦੀ ਗੱਲ, ਕਿ ਉਹਨਾਂ ਨੂੰ ਮਿਲਣਾ ਚਾਹੀਦਾ ਉਹ ਨਹੀਂ ਮਿਲ ਰਿਹਾ। ਸਾਡੇ ਆਪਾਂ ਆਪਣੇ ਹੱਥੀਂ ਦੇਖੀਦਾ ਕਿ ਡਾਕਟਰ ਏਦਾਂ ਦੇ ਹੈ ਜਿਹੜੇ ਇਹਨਾਂ ਨੇ ਪਿੱਛੇ ਜੀ ਰੱਖੇ ਆ ਗੌਰਮੈਂਟ ਨੇ 15,000 ਸੈਲਰੀ ਤੇ ਰੱਖੀ ਨਾ MBBS ਡਾਕਟਰ। ਉਸ ਡਿਸਪੈਂਸਰੀ 'ਚ ਡਾਕਟਰ ਦੀ ਜਿਹੜੀ ਸੈਲਰੀ ਹੈ 15,000 ਹੈ, ਔਰ ਉਸੇ ਹੋਸਪਿਟਲ ਜਿਹੜਾ ਕਲਾਸ 4 ਉਹਦੀ ਸੈਲਰੀ 35,000 ਹੈ। ਠੀਕ ਹੈ ਨਾ, ਤੇ ਇਹ ਕੋਈ ਵੱਡੀ ਗੱਲ ਨਹੀਂ। ਦਵਾਈਆਂ ਫ੍ਰੀ ਦਿੱਤੀਆਂ ਜਾ ਸਕਦੀਆਂ। ਜੇ ਦਿੱਲੀ 'ਚ ਅਸੀਂ, ਤੁਹਾਨੂੰ ਦਿੱਲੀ 'ਚ ਪਤਾ ਜਿਹੜਾ ਉੱਥੇ ਫਲਾਈਓਵਰ ਸ਼ੀਲਾ ਦੀਕਸ਼ਿਤ ਦੇ ਟਾਈਮ 250 ਕਰੋੜ ਦਾ ਬੰਦਾ, 350 ਕਰੋੜ ਦਾ ਬੰਦਾ ਸੀ, ਉਹ 250 ਕਰੋੜ 'ਚ ਬਣਿਆ, ਉੱਥੇ 100 ਕਰੋੜ ਇੱਕ ਫਲਾਈਓਵਰ 'ਚ ਬਚਿਆ। ਜੇ ਆਪ ਜਿਹੜੇ ਸਰਕਾਰੀ ਮੁਲਾਜ਼ਮਾਂ ਨੇ ਕੰਮ ਕੀਤਾ ਨਾ, ਤਾਂ ਪੰਜਾਬ 'ਚ ਤਾਂ ਬਹੁਤ ਕੁਛ ਹੈਗਾ। ਇੱਥੇ ਸਾਰਾ ਕੁਛ ਸਰਕਾਰ ਦੇ ਕੋਲ ਹੈ। ਇੱਥੇ ਨੀਤ ਸਾਫ਼ ਹੋਣੀ ਚਾਹੀਦੀ ਜੀ। ਆ VIP ਕਲਚਰ ਬੰਦ ਹੋ ਜਾਏਗਾ,
ਜਿਹੜਾ VIP ਕਲਚਰ ਦੇ ਖਰਚਾ ਥੋੜਾ ਬੰਦ ਹੋ ਜਾਏਗਾ। ਆਮ ਲੋਕਾਂ ਨੂੰ ਤੁਸੀਂ ਦਿਓ ਸਹੂਲਤਾਂ। ਆਮ ਲੋਕਾਂ ਦੇ ਟੈਕਸਾਂ ਦੇ ਪੈਸੇ ਹੁੰਦੇ ਆ ਜਿਹੜੇ ਕੁਝ ਲੋਕ ਜਿੱਤੇ ਐਸ਼ ਪ੍ਰਸਤੀ ਕਰਦੇ ਆ, ਸੋ ਕੁਝ ਲੋਕਾਂ ਦੀ ਐਸ਼ ਪ੍ਰਸਤੀ ਬੰਦ ਕਰ ਦਿੱਤੀ ਜਾਏਗੀ। ਆਮ ਲੋਕਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਹਾਂਜੀ, ਇਸ ਗੱਲ ਤੋਂ ਮੈਨੂੰ ਇੱਕ ਲੱਗਾ ਕਿ ਕਈ ਵਾਰੀ ਇਸ ਤਰ੍ਹਾਂ ਅਸੀਂ ਸੁਣਦੇ ਜ਼ਰੂਰ ਹੈਗੇ ਆ ਕਿ ਜਿਹੜੇ ਇੱਕ MLA ਹੁੰਦਾ ਆ ਸੱਤਾਧਾਰੀ ਪਾਰਟੀ ਦੇ ਵਿੱਚ, ਤਾਂ ਹੁਣ ਜਿਹੜਾ ਸਾਨੂੰ ਪਤਾ ਲੱਗਾ ਹੈ, ਤੇ ਉਹਦੇ ਨਾਲ ਉਹਨੂੰ ਇੱਕ ਸੁਰੱਖਿਆ ਦਿੱਤੀ ਜਾਂਦੀ ਆ ਤੇ ਉਹਦੇ ਘਰ ਵਿੱਚ ਨੌਕਰ ਚਾਕਰ ਵੀ ਸਰਕਾਰ ਵੱਲੋਂ ਦਿੱਤੇ ਜਾਂਦੇ ਆ। ਕਿ ਜਦੋਂ ਤੁਸੀਂ ਜਿੱਤ ਗਏ ਤੇ ਤੁਹਾਡੇ ਵੀ ਇਸ ਤਰ੍ਹਾਂ ਹੀ ਹੋਏਗਾ ਜੀ? ਬਿਲਕੁਲ, ਅਸੀਂ ਸਵੈ ਘੋਸ਼ਣਾ ਪੱਤਰ ਦਿੱਤਾ ਜੀ ਪਾਰਟੀ ਨੂੰ ਦੇਖ ਕੇ। ਸਾਡੀ ਪਾਰਟੀ ਜਿਹੜੇ ਹੱਥ ਨੋਮੀਨੇਸ਼ਨ ਟਿਕਟ ਲਈ ਅਪਲਾਈ ਕਰਾਉਂਦੀ ਨਾ, ਉਹਨੇ ਇੱਕ ਸਵੈ ਘੋਸ਼ਣਾ ਪੱਤਰ ਹੁੰਦਾ ਹੈ ਜਿਹੜਾ ਅਸੀਂ ਪਿੰਡਾਂ 'ਚ ਵੀ ਵੰਡ ਰਹੇ ਹਾਂ। ਸਾਰਾ ਕੈਂਡੀਡੇਟ ਦੀ ਜਿਹੜੀ ਜੀਵ ਦੇ ਨਾਲ ਉੱਥੇ ਲਿਖਿਆ, ਆਪਾਂ ਲਿਖ ਕੇ ਦਿੱਤਾ, ਐਫੀਡੇਵਿਟ ਲਿਖ ਕੇ ਦਿੱਤਾ ਤੇ MLA ਵਰਤਵਾਰ ਨਾ ਤਾਂ ਅਸੀਂ ਨਾਲ ਬੱਤੀ ਗੱਡੀ 'ਚ ਲਵਾਂਗੇ, ਠੀਕ ਹੈ ਜੀ, ਨਾ ਅਸੀਂ ਗਨਮੈਨ ਲਵਾਂਗੇ, ਨਾ ਅਸੀਂ ਆਪਣੇ ਘਰ 'ਚ ਕੋਈ ਨੌਕਰ ਰੱਖਾਂਗੇ। ਅਸੀਂ ਸਮਾਜ ਦੀ ਸੇਵਾ ਕਰਾਂਗੇ, ਜਿਹੜੀ ਡਿਊਟੀ ਹੈ, ਜਿਹੜਾ ਅਸਲੀ ਅਸੀਂ ਜਿਹੜੇ ਵੋਟਾਂ ਮੰਗਣ ਜਾਂਦੇ ਤਾਂ ਇਹੀ ਕਹਿੰਦੇ ਨਾ ਸਾਨੂੰ ਸੇਵਾ ਦਾ ਮੌਕਾ ਦਿਓ। ਜੀ ਜੀ, ਉਹੀ ਸੇਵਾ ਕਰਾਂਗੇ। ਸੇਵਾ ਨਹੀਂ ਕਰਾਵਾਂਗੇ ਲੋਕਾਂ ਕੋਲ। ਮਤਲਬ ਕਿ ਰਾਜ ਨਹੀਂ ਕਰੋਗੇ, ਰਾਜ ਨਹੀਂ ਸੇਵਾ ਨਹੀਂ, ਇਹ ਤਾਂ ਲੋਕੀ ਕਹਿਣ ਜੀ, ਏਦਾਂ ਨਹੀਂ ਹੁੰਦਾ। ਰਾਜ ਨਹੀਂ ਸੇਵਾ ਵਾਲੀ ਗੱਲ ਨਹੀਂ, ਇਹ ਲੋਕੀ ਕਹਿਣ। ਜਿਹੜਾ ਸਾਡੇ ਹਲਕੇ ਦਾ ਵਿਧਾਇਕ ਹੈ ਉਹ ਲੋਕਾਂ ਦੀ ਸੇਵਾ ਕਰਦਾ ਪਿਆ। ਲੋਕ ਕਹਿਣ, ਆਪ ਮੁਹਾਰੇ ਆਪਣੇ ਹੋਣਾ ਸੀ ਇਹ ਲੋਕੀ ਕਹਿਣ ਜੀ। ਹਾਂਜੀ ਜੀ, ਪਰ ਨਾਲ ਇਹ ਵੀ ਦੇਖੀਏ ਕਿ ਕੁਛ ਇਲਾਕੇ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਬਹੁਤ ਪਿੱਛੇ ਰਹਿ ਗਏ ਆ, ਕੁਛ ਇਲਾਕਿਆਂ ਦੇ ਵਿੱਚ ਹੈਗੀ ਆ। ਤੇ ਤੁਹਾਡੇ ਇਲਾਕੇ ਦੇ ਵਿੱਚ ਐਜੂਕੇਸ਼ਨ ਦਾ ਵੈਸੇ ਕੀ ਸਿਸਟਮ ਹੈਗਾ ਕਿ ਕਈ ਵਾਰ ਬੱਚੇ ਆ ਉਹ ਬਾਹਰ ਜਾ ਕੇ ਵੀ ਪੜ੍ਹਦੇ ਆ, ਤੇ ਇਹ ਪਿੱਛੇ ਰਹਿ ਗਿਆ ਇਲਾਕਾ ਜਾਂ ਇਹ ਪੜ੍ਹਿਆ ਲਿਖਿਆਂ ਦਾ ਹੀ ਆ? ਦੇਖੋ, ਪੂਰੇ ਪੰਜਾਬ 'ਚ ਅਸੀਂ ਐਵਰੇਜ ਲਈਏ ਨਾ, ਪੂਰੇ ਪੰਜਾਬ 'ਚ ਜਿਹੜਾ ਡਿਸਟ੍ਰਿਕਟ ਹੁਸ਼ਿਆਰਪੁਰ ਹੈ ਪੂਰੇ ਪੰਜਾਬ 'ਚ ਨੰਬਰ 1 ਹੈ ਜੀ। ਕਿ ਫਿਰ ਵੀ ਅਸੀਂ ਕਹਿੰਦੇ ਕਿ ਅਸੀਂ ਬਹੁਤ ਪਿਛੜੇ ਹਾਂ। ਨੰਬਰ 1 ਹੋਣ ਦੇ ਬਾਵਜੂਦ ਵੀ ਡਿਸਟ੍ਰਿਕਟ ਹੁਸ਼ਿਆਰਪੁਰ 'ਚ ਅਸੀਂ ਕਈਆਂ ਪਿੰਡਾਂ ਜਾਈਦਾ, ਉੱਥੇ ਐਜੂਕੇਸ਼ਨ ਦੇ ਮਾਮਲੇ 'ਚ ਅਸੀਂ ਬਹੁਤ ਪਿਛੜੇ ਹਾਂ। ਲੋਕੀ ਬਹੁਤ ਗਰੀਬੀ ਦੀ ਜ਼ਿੰਦਗੀ ਬਤੀਤ ਕਰਦੇ ਆ। ਲੋਕੀ ਆਪਣੇ ਨਿਆਣੇ ਨੂੰ ਉਸ ਲੈਵਲ ਤੱਕ ਨਹੀਂ ਪੜ੍ਹਾ ਪਾਉਂਦੇ ਜਿਸ ਲੈਵਲ ਤੱਕ ਚਾਹੀਦਾ ਹੈ। ਨਹੀਂ, ਅਸੀਂ ਤੇ ਗੱਲ ਅਸੀਂ ਬਰਾਬਰਤਾ ਦੀ ਕਰਦੇ ਹਾਂ ਨਾ। ਇੱਕ ਸਮਾਜ ਹੈ, ਇੱਕ ਸਮਾਜ ਅਸੀਂ ਰਹਿੰਦੇ ਹਾਂ, ਅਸੀਂ ਲੋਕਤੰਤਰ ਦੇ ਵਿਸ਼ਵਾਸ ਰੱਖਦੇ ਹਾਂ, ਮਗਰ ਨਹੀਂ ਉੱਥੇ ਜੀ ਆ ਕੇ ਸਾਨੂੰ ਅਹਿਸਾਸ ਹੁੰਦਾ ਕਿ ਅਸੀਂ ਹਜੇ ਤੱਕ ਵੀ ਗੁਲਾਮੀ ਦੀ ਜ਼ੰਜੀਰਾਂ 'ਚ ਰਹਿ ਰਹੇ ਹਾਂ। ਹਾਂਜੀ, ਬਿਲਕੁਲ। ਜੇ ਦੇਖਿਆ ਜਾਵੇ ਤਾਂ ਤੁਹਾਡਾ ਇਲਾਕਾ ਬਿਲਕੁਲ ਬਾਰਡਰ 'ਤੇ ਤਾਂ ਨਹੀਂ, ਪਰ ਬਾਕੀ ਪੰਜਾਬ ਦੇ ਬਦਲੇ ਦੇਖਿਆ ਕਿ ਬਾਰਡਰ ਵੱਲ ਨੂੰ ਵਧਿਆ ਹੋਇਆ ਜ਼ਰੂਰ ਆ, ਕਿ ਉੱਧਰ ਨੂੰ ਤੁਸੀਂ ਲੱਗੇ ਆ। ਅਤੇ ਜਿਹੜੀ ਮੇਨ ਗੱਲ ਆ ਪੰਜਾਬ ਦੇ ਵਿੱਚ ਡਰੱਗ ਦੀ, ਤੁਹਾਡੇ ਏਰੀਏ ਵਿੱਚ ਡਰੱਗ ਕਿੰਨੀ ਗਿਆ? ਸਾਡੇ ਏਰੀਏ ਦੇਖੋ ਜੀ, ਅਸੀਂ ਹੈਗੇ ਆ ਪੰਜਾਬ ਦੇ ਹਿਮਾਚਲ ਦੇ ਬਾਰਡਰ ਤੇ ਜੀ। ਸਾਨੂੰ ਹਿਮਾਚਲ ਦਾ ਬਾਰਡਰ ਪੈਂਦਾ ਹੈ। ਸੋ ਇੱਥੇ ਬਹੁਤ ਜ਼ਿਆਦਾ ਤਸਕਰੀ ਹੁੰਦੀ ਹਿਮਾਚਲ 'ਚ। ਹਿਮਾਚਲ ਦੇ ਵਿੱਚੋਂ ਹੁੰਦੀ ਹੈ ਜੀ? ਹਾਂ, ਜਿਹੜੀ ਦੇਸੀ ਸ਼ਰਾਬ ਹੈ ਉਹ ਹਿਮਾਚਲ 'ਚ ਆਮ ਨਿਕਲਦੀ ਹੈ। ਸਾਡੇ ਬਾਰਡਰ ਤੋਂ ਉਹ ਸਪਲਾਈ ਹੁੰਦੀ ਹੈ, ਪੰਜਾਬ ਦੇ ਜਿਹੜੇ ਹੈਗੇ ਆ ਏਰੀਆ ਉੱਥੇ ਸਪਲਾਈ ਹੁੰਦੀ ਹੈ, ਔਰ ਉਸ ਤੋਂ ਅੱਗੇ ਫਿਰ ਜਾਂਦੀ ਹੈ, ਕਾਫੀ ਪੰਜਾਬ 'ਚ ਜਾਂਦੀ ਹੈ। ਸੋ ਇਹ ਸਾਰੀ ਮਿਲੀ ਭੁਗਤਣਾ ਹੁੰਦੀ ਹੈ ਜੀ, ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੈ ਉਹਨਾਂ ਦੀ ਮਿਲੀ ਭੁਗਤਣਾ ਹੁੰਦੀ ਹੈ। ਸੋ ਜਿਹੜਾ ਦੂਸਰਾ ਵੀ ਨਸ਼ਾ ਹੈਗਾ, ਜਿਹੜਾ ਚਿੱਟੇ ਦਾ ਨਸ਼ਾ, ਹਾਂਜੀ, ਗੱਲ ਉਹਦੀ ਕਰਦੇ ਆ ਜੀ। ਹਾਂਜੀ, ਉਹਦੀ ਗੱਲ ਕਰਦੇ, ਚਿੱਟੇ ਦੀ। ਉਹ ਅਸੀਂ ਸੁਣਿਆ ਨਹੀਂ ਸੀ ਕਦੀ। ਚਿੱਟਾ ਹੋ ਗਿਆ, ਭੁੱਕੀ ਹੋ ਗਈ, ਇਹ ਆਮ ਮਿਲਦੀ ਹੈ। ਜਿਹੜੇ ਲੋਕ ਪਹਿਲਾਂ ਕਿਤੇ ਦੇਸੀ ਸ਼ਰਾਬ ਦਾ ਧੰਦਾ ਕਰਦੇ ਸੀ ਨਾ, ਉਹ ਅੱਜ ਕੱਲ੍ਹ ਆਮ ਲੋਕ ਜਿਹੜੇ ਹੈਗੇ ਆ ਨਸ਼ਾ ਜਿਹੜਾ ਹੈਗਾ ਭੁੱਕੀ ਦਾ ਜਾਂ ਚਿੱਟੇ ਦਾ ਆਮ ਵੇਚਦੇ ਹੈਗੇ ਆ। ਔਰ ਦਿਖਦਾ ਇਹਨਾਂ ਦੀ ਜਿਹੜੇ ਲੀਡਰ ਹੈਗੇ ਸਾਡੇ, ਸਾਡੇ ਸ਼ਹਿਰ 'ਚ ਦਿਖਦਾ ਆ। ਕਈ ਵਾਰੀ ਅਸੀਂ ਥਾਣੇ ਜਾਂ ਕਿਤੇ ਜਾਣ ਦਾ ਮੌਕਾ ਮਿਲੇ ਤਾਂ ਉੱਥੇ ਫੜ ਕੇ ਲਿਆਂਦੀ ਹੈ ਪੁਲਿਸ ਕਈਆਂ ਬੰਦਿਆਂ ਨੂੰ ਜੀ। ਤੇ ਉਹਨਾਂ ਨੂੰ ਜਿਹੜੇ ਫੋਨ ਆਉਂਦੇ ਆ ਜੇ ਛੱਡ ਦੋ ਬੰਦਾ, ਵੀ ਉਹਨਾਂ ਨੂੰ ਛੱਡਣੇ ਪੈਂਦਾ, ਮਜ਼ਦੂਰ ਨੌਕਰੀ ਕਰ ਦਿੰਦੀ ਉਹਨਾਂ ਨੇ। ਉਹ ਇਹ ਬੜੀ ਵੱਡੀ ਘੋਟ ਲਾਹਨਤ ਹੈ ਸਾਡੇ ਪੰਜਾਬ ਨੂੰ। ਅਸੀਂ ਉਪਰਾਲਾ ਕਰਦੇ ਪਏ ਕਿ ਆਪਾਂ ਸਭ ਤੋਂ ਪਹਿਲਾਂ ਇਹ ਖਤਮ ਕਰਾਂਗੇ। ਅਤੇ ਇੱਕ ਦੂਸਰੀ ਬਹੁਤ ਵੱਡੀ ਗੱਲ ਹੁੰਦੀ ਹੈ ਜੀ, ਜਿਹੜੇ ਨੌਜਵਾਨ ਆ ਉਹ ਪੜ੍ਹ ਲਿਖ ਜਾਂਦੇ ਆ, ਉੱਥੇ ਜੋਬਾਂ ਹੈ ਨਹੀਂ ਗੀਆਂ। ਤੁਸੀਂ ਇਕੱਲੇ ਤਾਂ ਜੋਬ ਕ੍ਰੀਏਟ ਨਹੀਂ ਕਰ ਸਕਦੇ। ਮੇਰੇ ਖਿਆਲ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਕੋਈ ਇੰਡਸਟਰੀ ਵੀ ਕੋਈ ਖਾਸ ਇਸ ਤਰ੍ਹਾਂ ਦੀ ਨਹੀਂ ਜਿੱਥੇ ਬੱਚੇ ਜੋਬ ਕਰ ਸਕਣ। ਤੇ ਬਿਲਕੁਲ ਨਹੀਂ। ਇੱਕ ਪੇਪਰ ਮਿਲ ਹੁੰਦੀ ਸੀ ਪਹਿਲਾਂ, ਉਹ ਬੰਦ ਹੋ ਚੁੱਕੀ ਹੈ। ਇੱਕ ਸ਼ੂਗਰ ਮਿਲ ਹੈ, ਉਹ ਵੀ ਮਾਫੀਆ ਜਿਹੜੇ ਹੈਗੇ ਆ ਯੂਪੀ ਦੇ, DP ਜਾਦਗੋਦੀ ਆ, ਉਹ ਆਪਣੀ ਮਨਮਰਜ਼ੀ ਨਾਲ ਉੱਥੇ ਕੰਮ ਕਰਦੇ ਆ। ਸਟਾਫ ਸਾਰਾ ਤਕਰੀਬਨ ਉੱਥੋਂ ਯੂਪੀ 'ਚ ਉਹਨਾਂ ਨੇ ਇੱਥੇ ਲਗਾਇਆ ਹੈ। ਲੋਕਲ ਜਿਹੜੇ ਹੈਗੇ ਲੋਕ, ਜਦੋਂ ਫੈਕਟਰੀਆਂ ਖੁੱਲੀ ਸੀ ਇੰਡਸਟਰੀ ਦੇ, ਲੋਕਾਂ ਨੂੰ ਬਹੁਤ ਆਸ ਸੀ 80-90% ਸਾਡਾ ਸਟਾਫ ਇੱਥੇ ਹੋ ਰਿਹਾ। ਜ਼ਮੀਨ ਰਿਕੁਆਇਰ ਵੀ ਕਰਦੇ ਸੀ ਗੌਰਮੈਂਟ, ਇਹ ਐਗਰੀਮੈਂਟ ਹੁੰਦੇ ਆ। ਮਗਰ ਨਹੀਂ, ਸਭ ਗੱਲਾਂ ਕਿਤਾਬਾਂ ਜੀ ਲਿਖਤ ਪੜ੍ਹ ਤੱਕ ਸੀਮਿਤ ਰਹਿ ਗਈਆਂ, ਉੱਥੇ ਅਮਲ ਨਹੀਂ ਹੁੰਦਾ ਜੀ, ਨਹੀਂ ਹੁੰਦਾ। ਤਾਂ ਬਾਕੀ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਤੁਸੀਂ ਹਿਮਾਚਲ ਦੇ ਨਾਲ ਤੁਹਾਡੀ ਹੱਦ ਲੱਗਦੀ ਆ, ਅਤੇ ਉੱਥੋਂ ਤੁਸੀਂ ਇਹ ਜ਼ਰੂਰ ਦੱਸਿਆ ਕਿ ਜਿਹੜੀ ਦੇਸੀ ਸ਼ਰਾਬ ਆ ਉਹ ਆਉਂਦੀ ਆ, ਅਤੇ ਦੇਸੀ ਸ਼ਰਾਬ ਨੂੰ ਤੁਸੀਂ ਕੀ ਕਰ ਸਕਦੇ ਰੋਕਣ ਲਈ, ਜਦ ਕਿ ਪਹਿਲਾਂ ਵੀ ਉੱਥੇ ਪੁਲਿਸ ਤਾਇਨਾਤ ਹੈਗੀ ਆ? ਦੇਖੋ ਜੀ, ਤੁਹਾਨੂੰ ਦੱਸਿਆ ਜਦ ਤੱਕ ਨੀਤ ਤੁਹਾਡੀ ਖੋਟ ਹੈ ਕੁਛ ਨਹੀਂ ਹੋਣਾ।
ਇਹ ਤਾਂ ਨੀਤ ਸਾਫ਼ ਹੈ, ਸਭ ਕੁਝ ਹੋ ਜਾਊਗਾ। ਕਿਉਂ ਨਹੀਂ ਬਾਰਡਰ ਦੇ ਉੱਪਰ ਸਾਡੀ ਜਿਹੜੀਆਂ ਚੌਕੀਆਂ ਹੈ ਬਾਰਡਰ ਦੇ ਉੱਪਰ ਗਸ਼ਤ ਹੁੰਦੀ ਹੈ, ਉਹ ਕਿਉਂ ਨਹੀਂ ਰੋਕ ਸਕਦੀ? ਆਪਾਂ ਇੱਕ ਸਾਂਝਾ ਆਪਰੇਸ਼ਨ ਚਲਾ ਸਕਦੇ ਹਾਂ। ਹਿਮਾਚਲ ਪੰਜਾਬ ਦਾ ਇੱਕ ਪਿੱਛੇ ਵੀ ਇੱਕ ਹਿਮਾਚਲ ਦਾ ਇੱਕ SSP ਆਇਆ ਸੀ, ਬਹੁਤ ਵਧੀਆ ਸੀ, ਲੇਡੀ ਸੀ ਮਤਲਬ SSP, ਉਹਨੇ 2-3 ਮਹੀਨੇ ਬਹੁਤ ਸਖਤੀ ਕੀਤੀ ਹੈ, ਉਹਦਾ ਕਾਫੀ ਫਾਇਦਾ ਵੀ ਹੋਇਆ, ਮਗਰ ਉਹਦੀ ਟ੍ਰਾਂਸਫਰ ਵਿਚਾਰੀ ਦੀ ਕਰ ਦਿੱਤੀ ਗਈ। ਸੋ ਇਹ ਹੋ ਸਕਦਾ ਸਭ ਗੱਲ ਸੰਭਵ ਹੈ, ਕੋਈ ਤਾਂ ਗੱਲ ਨਹੀਂ ਹੈ ਜੀ। ਤੇ ਬਾਕੀ ਇੱਕ ਹੋਰ ਗੱਲ ਕਰਦੇ ਆ ਆਪਾਂ ਕਿ ਬਹੁਤੀ ਅਸੀਂ ਇਹ ਗੱਲ ਜ਼ਰੂਰ ਸੁਣਦੇ ਆ ਕਿ ਇੱਥੇ ਲੈਂਡ ਮਾਫੀਆ, ਸੈਂਡ ਮਾਫੀਆ, ਇਸ ਤਰ੍ਹਾਂ ਦਾ ਬਹੁਤ ਆ। ਟਰਾਂਸਪੋਰਟੇਸ਼ਨ 'ਤੇ ਤਾਂ ਤੁਸੀਂ ਕੀ ਕਰ ਸਕਦੇ ਆ, ਕਿਉਂਕਿ ਉਹ ਤੁਹਾਡੇ ਬੱਸੋਂ ਬਾਹਰ ਹੀ ਆ। ਅਤੇ ਜਿਹੜਾ ਤੁਹਾਡੇ ਵੱਲ ਵੀ ਇਸ ਤਰ੍ਹਾਂ ਹੈਗਾ ਕਿ ਉੱਥੇ ਰੇਤਾ ਵਗੈਰਾ ਵੇਚੀ ਜਾਂਦੀ ਆ, ਮਾਈਨਸ ਹੈਗੀਆਂ? ਸਭ ਤੋਂ ਵੱਧ ਪੰਜਾਬ 'ਚ ਜੇ ਰੇਤ ਮਾਫੀਆ ਕੰਮ ਕਰ ਰਿਹਾ, ਮੁਕੇਰੀਆਂ ਕਈ ਕਰ ਰਿਹਾ ਸਭ ਤੋਂ ਵੱਧ। ਇੱਥੇ ਜਿੰਨੇ ਵੀ ਕਰੈਸ਼ਰ ਹੈਗੇ ਨਾ, ਜਿੰਨੇ ਵੀ ਮੁਕੇਰੀਆਂ 14-15 ਜਿਹੜੇ ਹੈਗੇ ਕਰੈਸ਼ਰ ਮੁਕੇਰੀਆਂ ਜੇ ਹਾਈਪਰ ਬਲਾਕ 'ਚ ਚੱਲਦੇ ਆ, ਉਹਨਾਂ ਸਾਰਿਆਂ ਨੂੰ ਪੇਟ ਅਕਾਲੀ ਦਲ ਦਾ ਇੱਕ ਮੰਤਰੀ ਉਹਦਾ ਬੇਟਾ ਕਰਦਾ ਪਿਆ। ਅੱਛਾ ਜੀ। ਠੀਕ ਹੈ, ਜਿਹੜਾ ਇਹਦੇ ਇਲੈਕਸ਼ਨ ਵੀ ਲੜ ਰਿਹਾ ਹੈਗਾ, ਉਹ ਆਪਰੇਟ ਕਰਦਾ ਜੀ ਸਾਰੇ ਕਰੈਸ਼ਰਾਂ ਤੋਂ। ਚੇਲੀ ਇੱਥੋਂ ਦੇ ਜਿਹੜੇ ਹੈਗੇ ਉਹਦੇ ਗੁਰਦੇ ਜਿਹੜੇ ਇੱਥੋਂ ਦੇ ਹੈਗੇ ਆ ਉਹਦੇ ਚੇਲੇ ਚਮਤੇ, ਉਹ ਗ੍ਰਾਹੀ ਕਰਦੇ ਹੈਗੇ ਸਾਰੇ ਕਰੈਸ਼ਰਾਂ ਤੋਂ। ਇਸ ਲਈ ਕਰਕੇ ਇਸ ਜਿਹੜਾ ਹੈਗਾ ਧੰਦਾ ਹੈਗਾ, ਇੱਥੇ ਰਾਜ ਹੈਗਾ ਇਸ ਸਰਕਾਰ ਦਾ। ਬਹੁਤ ਲੋਕੀ ਪਰੇਸ਼ਾਨ ਹੈਗੇ ਇਸ ਮਾਫੀਆ, ਸਾਡੇ ਤੇ ਰੇਤ ਮਾਫੀਆ। ਜੀ ਜੀ। ਅਤੇ ਸਿਰਫ ਜੇ ਤੁਸੀਂ ਉਸ ਇਲਾਕੇ ਦੇ ਜਾਂ ਤੁਹਾਨੂੰ ਕੋਈ ਸਵਾਲ ਆ ਤਾਂ ਤੁਸੀਂ ਕਾਲ ਕਰ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ 408-272-5200। ਅਤੇ ਮੇਰਾ ਇੱਕ ਸਵਾਲ ਇਹ ਹੈਗਾ ਕਿ ਤੁਸੀਂ ਮੇਰੇ ਖਿਆਲ ਤੁਸੀਂ ਕਿਸਾਨੀ ਕਿੱਤੇ ਦੇ ਨਾਲ ਜੁੜੇ ਹੋਏ ਹੋ, ਅਤੇ ਕਿਸਾਨੀ ਦਾ ਅਤੇ ਮੇਰੇ ਖਿਆਲ ਦੇ ਵਿੱਚ ਅਸੀਂ ਇਹੀ ਸੁਣਦੇ ਹਾਂ ਕਿ ਜਿਸ ਤਰ੍ਹਾਂ ਖੁਦਕਸ਼ੀਆਂ ਹੁੰਦੀਆਂ, ਬਹੁਤ ਮੰਦਾ ਹਾਲ ਆ, ਅਤੇ ਉਸ ਲਈ ਜਿਹੜੀ ਫਸਲ ਵੀ ਰੁਲ ਰਹੀ ਆ, ਉਸ ਲਈ ਤੁਸੀਂ ਕੀ ਕਰੋਗੇ? ਦੇਖੋ, ਮੈਂ ਛੋਟਾ ਜਿਹਾ ਕਿਸਾਨ ਹੈ ਕਿ ਮੇਰੀ ਮੇਰੀ ਫਾਦਰ ਸਾਹਿਬ 2 ਕਿੱਲੇ ਜ਼ਮੀਨ ਹੈ। ਸਾਡਾ ਤਕਰੀਬਨ ਪਰਿਵਾਰ ਦਾ ਜਿਹੜੇ ਜੇ ਆਪਾਂ ਕਹਿ ਲਈਏ ਇਸ ਵੇਲੇ ਆਪਾਂ ਡਿਪੈਂਡ ਜ਼ਿਮੀਂਦਾਰੀ ਸੀ। ਮੈਂ ਬਹੁਤ ਗਹਿਰਾਈ 'ਚੋਂ ਇਸ ਨਿਕਲਿਆ ਇਸ ਕਰਕੇ ਜ਼ਿਮੀਂਦਾਰੀ 'ਚ। ਮੈਂ ਖੁਦ ਸਾਰੀ ਕਾਸ਼ਤ ਕਰਨਾ ਹੈ, ਕੀਤੀ ਵੀ ਹੈ। ਸੋ ਬਹੁਤ ਮੁਸ਼ਕਿਲਾਤਾਂ ਹੈ ਕਿਸਾਨੀ ਦੀਆਂ। ਝੋਨਾ ਜਿਹੜਾ ਝੋਨਾ ਵੇਚੀਦਾ, ਕੱਟ ਲਾ ਕੇ ਵੇਚੀਦਾ। ਈਵਨ ਯਾਨੀ ਕਿ ਕਣਕ ਸਾਡੀ ਸੁੱਕੀ ਹੁੰਦੀ, ਉਹ ਵੀ ਕਿਲੋ ਸਾਡਾ ਲਾ ਕੇ ਕੱਟ ਲਾਉਂਦੇ ਹੈਗੇ। ਮੈਂ ਖੁਦ ਮੰਡੀਆਂ 'ਚ ਚੈਕਿੰਗ ਕੀਤੀ ਹੈ ਪਿਛਲੇ ਸਮੇਂ 'ਚ। ਸੋ ਇਹਦਾ ਇਹ ਪ੍ਰਬੰਧ ਠੀਕ ਹੋ ਜਾਏਗਾ ਜੀ, ਘੱਟ ਨਹੀਂ ਲੱਗੇਗਾ, ਕਿਸੇ ਕਣਕ ਤੇ ਨਹੀਂ ਲੱਗੇਗਾ। ਝੋਨਾ ਜਿਹੜਾ ਘੱਟ ਤੋਂ ਵਿਕੇਗਾ, ਦੇਣਾ ਜਿਹੜੀ ਆ ਇੱਕ ਨਾ ਸਾਡੇ ਤੇ ਜਿਹੜਾ ਸਰਕਾਰ ਨੇ ਸ਼ੈਲਰ ਮਿਲ ਕੇ ਨਾ ਇੱਕ ਹੋ ਜਿਹਾ ਬਿਠਾਤਾ, ਮੋਰਚਰ ਜਿਹਨੂੰ ਕਹਿੰਦੇ ਹੈਗੇ ਆਪਾਂ, ਉਹਦੇ ਨਾਂ ਤੇ ਸਾਰੀ ਲੁੱਟ ਖੁੱਟ ਹੁੰਦੀ ਹੈ। ਇੰਸਪੈਕਟਰ ਤੇ ਜਿਹੜੇ ਸ਼ੈਲਰ ਮਾਲਕ ਹੈ ਸਰਕਾਰ ਦੇ ਨਾਲ ਮਿਲ ਕੇ ਬਹੁਤ ਲੁੱਟ ਕੁਛ ਨਹੀਂ ਕਰਨਾ ਹੈਗਾ ਜੀ। ਸੋ ਇਹ ਵਧੀਆ ਹੋ ਜਾਏਗਾ, ਕਿਸੇ ਦਾ ਕੋਈ ਕੱਟ ਨਹੀਂ ਲੱਗੇਗਾ, ਕੋਈ ਜਾਂ ਮੋਰਚੇ ਵਾਲੀ ਸਮੱਸਿਆ ਖਤਮ ਹੋ ਜਾਏਗੀ। ਜਿਹੜਾ ਜ਼ਿਮੀਂਦਾਰ ਆਪਣੀ ਫਸਲ ਪਾਲਦਾ ਹੈ, ਹੁਣ ਦੇਖੋ ਜਿਹੜਾ ਗੰਨੇ ਆਪਾਂ ਲਾ ਲਈਏ ਤੇ ਪਿਛਲੇ ਸਾਲ ਨਾ ਜਿਹੜਾ ਗੰਨੇ ਦਾ ਰੇਟ ਸੀ ਉਹ ਸੀ 295 ਰੁਪਏ ਤੇ ਖੰਡ ਸੀ 32 ਰੁਪਏ ਕਿਲੋ। ਇਸ ਸਾਲ ਕੀ ਹੈ ਜੀ, ਗੰਨੇ ਦਾ ਰੇਟ ਸੀ 295 ਤੇ ਖੰਡ ਵਿਕ ਰਹੀ 40 ਰੁਪਏ ਕਿਲੋ ਫੈਕਟਰੀ 'ਚ। ਖੰਡ ਤਾਂ ਵੱਧ ਗਈ 8 ਰੁਪਏ ਕਿਲੋ। ਗੰਨੇ ਦਾ ਰੇਟ ਉਨਾ ਹੀ ਹੈਗਾ ਜੀ। ਤੇ ਜ਼ਿਮੀਂਦਾਰ ਕਿੱਦਾਂ ਜ਼ਿਮੀਂਦਾਰ ਤੁਸੀਂ ਪ੍ਰਪੋਜ਼ ਕਰੋਗੇ? ਕਿੱਦਾਂ ਜ਼ਿਮੀਂਦਾਰ ਜਿਹੜਾ ਖੁਸ਼ਹਾਲ ਹੋਗਾ? ਜ਼ਿਮੀਂਦਾਰ ਖੁਦ ਕੁਛ ਨਹੀਂ ਕਰੇਗਾ ਤਾਂ ਹੋਰ ਕੀ ਕਰੇਗਾ? ਜਿੱਦਾਂ ਨੋਟਬੰਦੀ ਹੋਈ ਹੈ, ਜ਼ਿਮੀਂਦਾਰਾਂ ਨੂੰ ਮਤਲਬ ਪੈਸੇ ਨਹੀਂ ਮਿਲੇ, ਨਾ ਝੋਨਾ ਵੇਚਣ ਦੇ, ਨਾ ਕਣਕ ਦੇ ਕਮਾਨ ਦੇ ਮਿਲੇ ਪੈਸੇ। ਪਿਛਲੇ ਬਕਾਏ ਵੀ ਬੜੇ ਰਹਿੰਦੇ ਹੈਗੇ ਆ। ਤੇ ਉਹ ਜਿਹੜੇ ਬੈਂਕਾਂ ਵਾਲੇ ਤੇ ਪੂਰਾ ਵਿਆਜ ਉਹਨਾਂ ਨੇ ਲਾਤਾ, ਉਹ ਕਿਸਾਨਾਂ ਨੂੰ ਫੜਦੇ ਵੀ ਪਏ ਹੈਗੇ ਆ। ਤੇ ਕਿੱਦਾਂ ਤੁਸੀਂ ਦੱਸੋ, ਕਿਸਾਨ ਖੁਦਕੁਸ਼ੀ ਨਹੀਂ ਕਰੇਗਾ ਤਾਂ ਹੋਰ ਕੀ ਕਰੇਗਾ? ਹਾਂਜੀ, ਬਿਲਕੁਲ ਜੀ। ਕਿਸਾਨਾਂ ਲਈ ਜਾਂ ਆਮ ਲੋਕ ਜਿਹੜੇ ਹੈਗੇ ਆ, ਉਹਨਾਂ ਲਈ ਸਹੂਲਤਾਂ ਜਿਹੜੀਆਂ ਬੜੀਆਂ ਚਾਹੀਦੀਆਂ ਆ, ਅਤੇ ਆਪਾਂ ਕਾਲਸ ਵੀ ਲੈਂਦੇ ਹੈਗੇ ਆ। ਅਤੇ ਜਿਸ ਤਰ੍ਹਾਂ ਜੇ ਤੁਹਾਡੇ ਕੋਲ ਕੋਈ ਸਵਾਲ ਆ ਜਾਂ ਤੁਹਾਡੇ ਤੁਸੀਂ ਉਸ ਏਰੀਏ ਦੇ ਆ, ਅਤੇ ਤੁਸੀਂ ਕਾਲ ਕਰਕੇ ਆਪਣਾ ਸਵਾਲ ਕਰ ਸਕਦੇ ਆ, ਜਾਂ ਏਰੀਏ ਦਾ ਹਾਲ ਜਾਣਨਾ ਚਾਹੁੰਦੇ ਆ। ਆਪਾਂ ਵਿਕਾਸ ਤੇ ਬਹੁਤ ਸੁਣਦੇ ਆ ਕਿ ਵਿਕਾਸ ਬਹੁਤ ਕੀਤਾ ਆ, ਸੜਕਾਂ ਬਹੁਤ ਬਣ ਗਈਆਂ, ਹੌਸਪੀਟਲਾਂ ਦੇ ਵਿੱਚ ਆਪਣਾ ਹੈਲਥ ਦਾ ਬਹੁਤ ਵਧੀਆ ਹੈਗਾ ਆ। ਆਪਾਂ ਐਜੂਕੇਸ਼ਨ 'ਤੇ ਕਹਿ ਦਿੰਦੇ ਆ ਕਿ ਪੰਜਾਬ ਮੇਰੇ ਖਿਆਲ ਨੰਬਰ 1 ਹੀ ਕਹੀ ਜਾਂਦੇ ਰਹਿੰਦੇ ਆ ਕਈ ਵਾਰੀ, ਤੇ ਕਿ ਪੰਜਾਬ ਨੰਬਰ 1 ਆ ਐਜੂਕੇਸ਼ਨ ਦੇ ਵਿੱਚ, ਜਾਂ ਹੈਲਥ ਦੇ ਤੌਰ 'ਤੇ ਨੰਬਰ 5 'ਤੇ ਆ ਗਏ ਆ। ਅਤੇ ਕਈ ਵਾਰੀ ਇਹ ਵੀ ਸੁਣਦੇ ਕਿ ਨੰਬਰ 17 'ਤੇ ਚਲੇ ਗਏ ਆ ਕਿਸਾਨੀ ਦੇ ਤੌਰ 'ਤੇ ਵੀ। ਅਤੇ ਪਰ ਹਾਲਾਤ ਅਸਲੀ ਕੀ ਆ, ਗਰਾਊਂਡ 'ਤੇ ਕੀ ਉੱਥੇ ਹਾਲਾਤ ਆ, ਉਹਨਾਂ ਨੂੰ ਜਾਣਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਕਿਉਂਕਿ ਜਿਹੜੀਆਂ ਇਲੈਕਸ਼ਨਾਂ 5 ਸਾਲ ਬਾਅਦ ਹੀ ਆਉਂਦੀਆਂ, ਅਤੇ 5 ਸਾਲ ਦੇ ਵਿੱਚ ਜਿਹੜੇ ਲੋਕ ਹੈਗੇ ਆ, ਕਈ ਵਾਰੀ ਉਹਨਾਂ ਨੂੰ ਆਪਣੇ ਹੱਕਾਂ ਦਾ ਹੀ ਨਹੀਂ ਪਤਾ ਹੁੰਦਾ। ਉਹ ਪਤਾ ਹੀ ਨਹੀਂ ਹੁੰਦਾ ਕਿ ਆਪਾਂ ਆਪਣੀ ਸਰਕਾਰ ਨੂੰ ਕਿਸ ਤਰ੍ਹਾਂ ਬਦਲਣਾ ਆ, ਅਤੇ ਉਹ ਇਸ ਤਰ੍ਹਾਂ ਹੀ ਕਹਾਏ ਵੋਟਾਂ ਪਾ ਦਿੰਦੇ ਆ। ਅਤੇ ਜਾਂ ਉਹ ਉਸ ਟਾਈਮ 'ਤੇ ਆਪਾਂ ਨੂੰ ਪਤਾ ਹੀ ਆ, ਜਾਂ ਪਤੀਲੇ ਲੈ ਲਓ, ਜਾਂ ਸ਼ਰਾਬ ਲੈ ਲਓ, ਜਾਂ ਉਹ ਭੁੱਕੀ ਵੀ ਕਹਿੰਦੇ ਦਿੰਦੇ ਰਹੇ ਆ।
ਤੇ ਉਸ ਕਰਕੇ ਆਪਾਂ ਉਸ ਵੇਲੇ ਨਿਕਲ ਜਾਂਦੇ ਆ ਇਹਨਾਂ ਚੀਜ਼ਾਂ ਦੇ ਵਿੱਚ ਤੇ 5 ਸਾਲ ਫਿਰ ਉਡੀਕਦੇ ਰਹਿੰਦੇ ਆ ਆਪਣੇ ਇਲਾਕੇ ਦੇ MLA ਨੂੰ MP ਨੂੰ ਕਦੋਂ ਆਊਗਾ, ਕਦੋਂ ਸਾਡੀ ਗੱਲਬਾਤ ਸੁਣੂਗਾ। ਤੇ ਮੈਂ ਜਾਂਦੇ ਜਾਂਦੇ ਇੱਕ ਸਵਾਲ ਇਹ ਵੀ ਤੁਹਾਨੂੰ ਕਰਦੀ ਹਾਂ ਕਿ ਜਦੋਂ ਤੁਸੀਂ ਜਿੱਤ ਜਾਓਗੇ ਤੇ ਆਪਣੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਵਿਚਰੋਗੇ ਜਾਂ ਉਸੇ ਤਰ੍ਹਾਂ ਹੀ ਘੁੰਮਦੇ ਕਰਕੇ ਲੰਘ ਜਾਓਗੇ? ਮੈਡਮ ਮੈਂ ਜਿਹੜਾ ਮਕੇਰੀਆਂ ਹਲਕਾ ਹੈ, ਮੇਰੀ ਟਿਕਟ 9 ਤੋਂ 3 ਮਹੀਨੇ ਹੋ ਗਏ ਆ ਜੀ। 3 ਮਹੀਨੇ ਚ ਮੈਂ 270 ਪਿੰਡ ਹੈ, 270 ਪਿੰਡ ਡੋਰ ਟੂ ਡੋਰ ਘੁੰਮਣਾ, ਕੱਲੇ ਘਰ ਗਿਆ। ਮੈਂ ਡੇਲੀ 1 ਜਾਂ 2 ਪਿੰਡ ਘੁੰਮਦਾ ਹੁੰਦਾ ਸੀ ਜੀ। ਲੋਕਾਂ ਦੇ ਰੋਸ਼ ਹੈ ਪਿਛਲੇ ਜਿਹੜਾ ਵਿਧਾਇਕ ਸੀ ਨਾ ਸਾਡਾ MLA, ਉਹ ਇੰਡੀਪੈਂਡੈਂਟ ਲੋਕਾਂ ਨੇ ਜਿਤਾਤਾ। ਜਿਹੜਾ ਉਸ ਤੋਂ ਪਹਿਲਾਂ ਵਿਧਾਇਕ ਸੀ ਨਾ BJP ਦਾ ਮੰਤਰੀ ਸੀ, ਉਹਨੇ ਲੋਕਾਂ ਨੇ ਬਹੁਤ ਤਸ਼ੱਦਦ ਕੀਤੇ ਸੀ, 452 ਲੋਕਾਂ ਤੇ ਲੱਗਦੀ ਸੀ, ਧੜੇਬੰਦੀਆਂ ਬਣਾਤੀਆਂ ਤੇ ਲੋਕਾਂ ਨੇ ਨਾ ਉਹਦੇ ਵਿਰੋਧ ਚ ਆਜ਼ਾਦ ਉਮੀਦਵਾਰ ਨੂੰ ਜਿਤਾਤਾ। ਔਰ ਉਹ ਵੀ ਬੜੀ ਵੱਡੀ ਲੀਡ ਨਾਲ, 14,000 ਦੀ ਲੀਡ ਨਾਲ। ਜਿਹੜਾ ਜਿੱਤ ਗਿਆ ਮੈਡਮ ਉਹ ਬੋਲਿਆ ਨਹੀਂ, ਲੋਕਾਂ ਨੂੰ ਮਿਲਿਆ ਨਹੀਂ, ਧੰਨਵਾਦ ਨਹੀਂ ਕਰਨ ਗਿਆ, ਠੀਕ ਹੈ। ਜਿਹੜਾ ਹਾਰ ਗਿਆ ਸਰਕਾਰ ਉੱਪਰ ਉਹਦੀ ਆ ਗਈ, ਚੈੱਕ ਕੰਮ ਕਰਨ ਦੇ ਅਧਿਕਾਰ ਸਾਰੇ ਇਹਨੂੰ ਦੇ ਦਿੱਤੇ। ਉਹ ਲੋਕਾਂ ਨੂੰ ਇਹੀ ਡਰਾਉਂਦਾ ਰਿਹਾ ਕਿ ਤੁਸੀਂ ਕਿਹੜਾ ਮੈਨੂੰ ਵੋਟਾਂ ਪਾਈਆਂ। ਲੋਕੀ ਛੱਡੇ ਗਏ ਵਿਚਾਰੇ ਲੋਕੀ। ਹਾਂ, ਮੇਨ ਲੋਕਾਂ ਜਿਹੜੇ ਇੱਥੇ ਹੈ ਤੇ ਲੋਕੀ ਇਸ ਗੱਲ ਤੋਂ ਬੜੀ ਨਾਰਾਜ਼ਤਾ ਲੋਕਾਂ ਦੀ। ਜਿਹੜੀ ਮੌਜੂਦਾ ਜਿਹੜਾ ਵਿਧਾਇਕ ਹੈ ਨਾ ਕਾਂਗਰਸ ਵਾਲੇ ਇਲੈਕਸ਼ਨ ਲੜ ਰਿਹਾ ਰਜਨੀਸ਼ ਕੁਮਾਰ ਗੱਬੀ ਜੀ, ਉਹਦੇ ਫਾਦਰ ਸਾਹਿਬ 7 ਵਾਰੀ MLA ਰਹੇ ਇੱਥੋਂ ਮਕੇਰੀਆਂ ਤੋਂ। ਉਹਨਾਂ ਲੋਕਾਂ ਦੀ ਇਹ ਨਾਰਾਜ਼ ਹੈ ਕਿ ਅਸੀਂ ਜਿਹਨੂੰ ਵੋਟਾਂ ਪਾ ਕੇ ਜਿਤਾਤਾ, ਇੰਡੀਪੈਂਡੈਂਟ ਨੂੰ ਜਿਤਾਤਾ, ਪਰ 5 ਸਾਲ ਸਾਰ ਕਿਉਂ ਲਈ ਸਾਡੀ? ਸਾਡੇ ਸੁੱਖ ਦੁੱਖ ਚ ਘੱਟੋ ਘੱਟ ਧੰਨਵਾਦ ਹੀ ਸਾਡਾ ਕਰ ਦਿੰਦਾ। ਲੋਕੀ ਨਾਰਾਜ਼ ਹੈ, ਲੋਕੀ ਆਸ ਰੱਖਦੇ ਆ ਸਾਡੇ ਤੋਂ ਵੀ, ਸਵਾਲ ਪੁੱਛਦੇ ਆ ਕਿ ਤੁਸੀਂ ਤਾਂ ਇੱਦਾਂ ਕਰੋਗੇ। ਤੇ ਆਪਣਾ ਇੱਕੋ ਜਵਾਬ ਹੁੰਦਾ ਜੀ, ਮੈਂ 15 ਸਾਲ ਤੁਹਾਡੀ ਸੇਵਾ ਕਰ ਰਿਹਾ ਸੀ। ਮੈਂ ਜੇ ਵਿਧਾਇਕ ਵੀ ਨਹੀਂ ਸੀ, ਪਿਛਲੇ 5 ਸਾਲ ਜਿਹੜੀ ਓਪੋਜੀਸ਼ਨ ਦੀ ਭੂਮਿਕਾ ਨਿਭਾਈ ਉਹ ਮੈਂ ਹੀ ਨਿਭਾਈ ਜੀ। ਜੇ ਕੋਈ ਸਰਕਾਰ ਦੇ ਖਿਲਾਫ ਕੋਈ ਆਵਾਜ਼ ਚੱਕੀ ਹੈ, ਮੈਂ ਉਸ ਆਵਾਜ਼ ਦਾ ਮੈਨੂੰ ਖਮਿਆਜਾ ਸਰਕਾਰ ਨੇ ਮੇਰੇ 2 ਪਰਚੇ ਦਰਜ ਕੀਤੇ। ਮੇਰਾ ਜਿਹੜਾ ਕਾਰੋਬਾਰ ਸੀ ਉਹਨਾਂ ਨੇ ਬੰਦ ਕਰਤਾ, ਮੈਂ ਕਿਹਾ ਨਹੀਂ ਸੀ। ਮੇਰਾ ਸਾਲ ਤੋਂ ਜਿਹੜਾ ਮੇਰੀ ਦੁਕਾਨ ਦੇ ਲਾਇਸੈਂਸ ਕੈਂਸਲ ਕਰਤੇ ਇਹਨਾਂ ਨੇ। ਤੇ ਆਪਾਂ ਪੂਰਾ ਲੋਕਾਂ ਦਾ ਸਾਥ ਦਿੱਤਾ, ਸਾਰੀਆਂ ਲੜਾਈਆਂ ਜਿੱਤੀਆਂ ਜਿੱਥੇ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਸੀ, ਇਨਸਾਫ ਲੈ ਕੇ ਦਿੱਤਾ। ਲੋਕੀ ਇਸ ਗੱਲ ਦਾ ਲੋਕਾਂ ਨੂੰ ਹੈ ਕਿ ਤੁਸੀਂ ਵੀ ਸਾਨੂੰ ਰੈਗੂਲਰ ਮਿਲਿਓ। ਅਸੀਂ ਤੇ ਇਹੀ ਕਹਿੰਦੇ ਜੇ ਜਿੱਦਾਂ ਪਹਿਲਾਂ ਮਿਲਦੇ ਸੀ ਤੁਹਾਨੂੰ ਮਿਲਾਂਗੇ। ਜੀ ਜੀ, ਬਿਲਕੁਲ ਜੀ। ਚਾਹੀਦਾ ਤਾਂ ਇਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਰਹਿਣਾ, ਲੋਕਾਂ ਦੀਆਂ ਮੁਸ਼ਕਿਲਾਂ ਸੁਣਨੀਆਂ, ਨਾ ਕਿ ਗਿਣੇ ਚੁਣੇ ਲੋਕਾਂ ਦੇ ਵਿੱਚ ਜਾ ਕੇ ਤਾਂ ਤੁਸੀਂ ਬੈਠ ਜਾਓ ਤਾਂ ਗੱਲਬਾਤ ਕਰੋ। ਅਤੇ ਜਿਸ ਸਰੋਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣਾ। ਆਪਾਂ ਇੱਕ ਬ੍ਰੇਕ ਵੀ ਲੈਣੀ ਆ, ਪਰ ਇਸ ਤੋਂ ਪਹਿਲਾਂ ਕਿ ਇੱਕ ਕਾਲਰ ਕਾਫੀ ਟਾਈਮ ਤੋਂ ਜੁੜੇ ਹੋਏ ਉਹਦੇ ਨਾਲ ਗੱਲ ਕਰਕੇ ਬਾਕੀ ਦੇ ਕਾਲਰ ਇਸੇ ਤਰ੍ਹਾਂ ਸਾਡੇ ਨਾਲ ਹੋਲਡ 'ਤੇ ਬਣੇ ਰਹਿਣਾ, ਫਿਰ ਬ੍ਰੇਕ ਲਵਾਂਗੇ। ਨਰਿੰਦਰ ਸਿੰਘ ਜੀ। ਹਾਂਜੀ, ਪਰਵਿੰਦਰ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਮੈਂ ਵੀਰ ਜੀ ਨਾਲ ਧੰਨਵਾਦ ਕਰਦਾ ਇਹ ਔਨ ਦੀ ਏਅਰ ਆਏ ਆਪਣੇ ਕੋਲ ਜੀ। ਮੇਰਾ ਕੰਸਰਨ ਭੈਣ ਜੀ ਇਹ ਹੈ ਕਿ ਜਿਵੇਂ ਸਪੋਜ਼ ਕਰ ਲਓ ਆਪਾਂ ਕਿਸੇ ਵੀ ਪਿੰਡ ਦੇ ਵਿੱਚ ਗ੍ਰਾਂਟ ਲੈਣੀ ਹੁੰਦੀ ਹੈ, ਕਿਸੇ B&R ਤੋਂ, ਕਿਸੇ ਡਿਪਾਰਟਮੈਂਟ ਤੋਂ ਕੰਮ ਕਰਾਉਣਾ ਹੁੰਦਾ, ਜਿਹੜੇ ਸਰਕਾਰੀ ਮੁਲਾਜ਼ਮ ਹੁੰਦੇ ਪਹਿਲਾਂ ਜੇ ਸਪੋਜ਼ ਕਰ ਲਓ 1 ਕਰੋੜ ਦੀ ਗ੍ਰਾਂਟ ਜਾਣੀ, ਉਹ ਪਹਿਲਾਂ ਹੀ ਹਿਸਾਬ ਕਿਤਾਬ ਲਾਉਣਾ ਸ਼ੁਰੂ ਕਰ ਜਾਂਦੇ ਨੇ ਵੀ 20 ਕਰੋੜ ਜਾਂ 10 ਕਰੋੜ ਦੀ ਗ੍ਰਾਂਟ ਆਣੀ ਹੈ, ਚਲੋ ਕਰੋੜ ਰੁਪਇਆ ਖਾ ਲਾਂਗੇ ਜਾਂ ਅੱਧੋ ਅੱਧ ਕਰ ਲਾਂਗੇ, ਹਨਾ। ਤੇ ਇੱਕ ਤਾਂ ਇਹ ਹੈ ਕਿਉਂਕਿ ਕੰਸਟਰਕਸ਼ਨ ਦਾ ਵਿੱਚ ਪੈਸਾ ਘੱਟ ਲੱਗਦਾ ਜੀ, ਖਾਣ ਵੱਲ ਪੈਸਾ ਵੱਧ ਲੱਗਦਾ ਜੀ ਜੀ। ਤੇ ਅਗਲਾ ਕੰਸਰਨ ਹੈਗਾ ਜੀ ਮੈਡੀਕਲ ਕੰਨੀ। ਮੈਡੀਕਲ ਦੇ ਵਿੱਚ ਕਿਉਂਕਿ ਜਿਹੜੀ ਗੱਲਾਂ ਮੈਂ ਤੁਹਾਡੇ ਨਾਲ ਕਰ ਰਿਹਾ ਸ਼ੇਅਰ ਜੀ, ਫੈਕਟ ਇਹ ਬਿਲਕੁਲ ਫੈਕਟ ਹੈ ਜੀ ਇਹ। ਤੇ ਮੈਡੀਕਲ ਵੱਲ ਜਦੋਂ ਵੀ ਕੋਈ ਪ੍ਰਾਈਵੇਟ ਆਰਗੇਨਾਈਜੇਸ਼ਨ ਖੁੱਲੀਆਂ ਹੋਈਆਂ ਜੀ, ਉਹ ਸੇਵਾ ਕਰਨ ਦੀ ਜਗ੍ਹਾ ਉਹਨਾਂ ਨੂੰ ਐ ਹੁੰਦਾ ਕਿ ਆਪਰੇਸ਼ਨ ਕਰਕੇ ਪੈਸੇ ਬਣਾਏ ਜਾਣ, ਗਰੀਬ ਬੰਦਾ ਜਨਤਾ ਲੁੱਟਿਆ ਜਾਵੇ ਜੀ। ਮੈਂ ਭੈਣ ਜੀ ਇਹਨਾਂ ਬਾਰੇ ਵਿਚਾਰ ਜਾਣਨਾ ਚਾਹੁੰਦਾ, ਵੀਰ ਜੀ ਵੀ ਉਹ ਕਿੱਦਾਂ ਮੈਨੇਜ ਕਰਨਗੇ ਜੀ? ਠੀਕ ਹੈ, ਥੋੜਾ ਜਿਹਾ ਤੁਹਾਨੂੰ ਪਤਾ ਕਿ ਮਾਹੌਲ ਬਹੁਤ ਵਿਗੜਿਆ ਹੋਇਆ, ਮੈਂ ਸ਼ੇਅਰ ਕਰਨਾ ਚਾਹੁੰਦਾ ਕਿ ਹੋ ਸਕਦਾ ਹੈ ਆਲਰੇਡੀ ਅਵੇਅਰ ਹੋਣ, ਪਰ ਫਿਰ ਵੀ ਚਲੋ। ਜ਼ਰੂਰ ਜੀ, ਜ਼ਰੂਰ। ਥੈਂਕ ਯੂ ਜੀ, ਥੈਂਕ ਯੂ ਨਰਿੰਦਰ ਸਿੰਘ ਜੀ। ਖਾਲਸਾ ਵਾਹਿਗੁਰੂ ਜੀ ਫਤਿਹ। ਜੀ ਸੁਲੱਖਣ ਸਿੰਘ ਜੀ। ਹਾਂਜੀ ਹਾਂਜੀ ਹਾਂਜੀ। ਇਹਨਾਂ ਨੇ ਪੁੱਛਿਆ ਵੀ ਜੀ ਜੀ, ਇਹ ਪੁੱਛਦੇ ਆ ਕਿ ਜਿਹੜੀ ਗ੍ਰਾਂਟ ਆ ਉਹ ਪਾਸ ਹੋ ਜਾਂਦੀ ਆ ਤੇ ਉਸ ਵਿੱਚ ਉਹ ਕਰ ਲਿਆ ਜਾਂਦਾ ਆ ਵੀ ਕਿੰਨੇ ਪੈਸੇ ਖਾਣੇ ਆ, ਕਿੰਨੇ ਲਾਉਣੇ ਆ, ਤੇ ਇੱਕ ਹੈਲਥ ਦਾ ਪੁੱਛਿਆ ਨਹੀਂ। ਮੈਂ ਤੁਹਾਨੂੰ ਇਹੀ ਗੱਲ ਲੱਗਾ ਜੀ, ਇਹਦਾ ਜਵਾਬ ਹੈ ਕਿ ਅਸੀਂ ਇੱਕ ਨਾ ਨਵੀਂ ਪਿਰਤ ਪਾਈ ਹੈ ਦਿੱਲੀ ਵਿੱਚ। ਸਾਡੇ ਪੰਜਾਬ ਅਸੀਂ ਜਿਹੜੀਆਂ ਬੂਥ ਕਮੇਟੀਆਂ ਬਣਾਤੀਆਂ ਨਾ ਆਪਣੇ ਪਿੰਡਾਂ ਦੀਆਂ, ਜਿਹੜੀ ਪਿੰਡ ਦੀ ਜਿੰਨੀ ਵੀ ਡਿਵੈਲਪਮੈਂਟ ਹੋਏਗੀ, ਜੋ ਵੀ ਕੰਮ ਹੋਏਗਾ ਬੂਥ ਕਮੇਟੀ ਦੇ ਕਹਿਣ ਤੇ ਹੋਏਗਾ। ਬੂਥ ਕਮੇਟੀ ਦੀ ਦੇਖ ਰੇਖ ਕਰੇਗੀ। ਸਰਪੰਚ ਦਾ ਜਿਹੜਾ ਵਿਚਲਾ ਸੀ ਨਾ ਪਾੜਾ, ਜਿਹੜਾ ਦਲਾਲੀ ਵਾਲਾ ਕੰਮ ਸੀ ਨਾ, ਤੇ ਜਿਹੜੀ ਗ੍ਰਾਂਟ ਆਉਂਦੀ ਸੀ ਮੰਤਰੀ ਕੋਲ, ਜਿਹੜੇ ਸਰਪੰਚ ਗ੍ਰਾਂਟ ਲੈਂਦਾ ਸੀ, ਉਹ ਉਹਦੇ ਵਿੱਚ ਪੰਚਾਇਤ ਸੈਕਟਰੀ ਦੀ ਕਮਿਸ਼ਨ ਰੱਖੀ ਜਾਂਦੀ ਸੀ, BDO ਦੀ ਕਮਿਸ਼ਨ ਰੱਖੀ ਜਾਂਦੀ ਸੀ, ਫਿਰ MLA ਦੀ ਕਮਿਸ਼ਨ ਰੱਖੀ ਜਾਂਦੀ ਸੀ। ਫਿਰ ਉਹ ਸਰਪੰਚ ਵਿੱਚੋਂ ਕੁਛ ਖਾਂਦਾ ਸੀ, ਫਿਰ ਪਿੰਡ ਅੱਧੇ ਵੈਸੇ ਪਿੰਡ ਲੱਗਦੇ ਸੀਗੇ, ਉਹ ਖਤਮ ਕਰ ਦਿੱਤਾ ਜਾਏਗਾ। ਅਸੀਂ ਜਿਹੜਾ ਪਿੰਡ ਦੀ ਡਿਵੈਲਪਮੈਂਟ ਹੈ, ਸਾਡੀ ਜਿਹੜੀ ਬੂਥ ਕਮੇਟੀ ਹੈ ਉਹੀ ਕਰੇਗੀ, ਔਰ ਜਿਹੜਾ ਦੇਖ ਰੇਖ ਵੀ ਉਹਦੇ ਅੰਦਰ ਹੀ ਹੋਏਗੀ, ਕਿਉਂਕਿ ਅਸੀਂ ਉਹਦੇ ਕੋਲ ਪੁੱਛ ਸਕਾਂਗੇ। ਹੁੰਦਾ ਕਿ ਅਸੀਂ ਜਿਹੜੀ ਜਿੱਦਾਂ ਹੁਣ ਇਹ ਮੌਜੂਦਾ ਸਾਰੇ ਸਰਪੰਚ ਜਿਹੜੇ ਹੈਗੇ BJP ਨਾਲ, ਮੌਜੂਦਾ ਸਰਕਾਰ ਨਾਲ, ਸਰਕਾਰ ਚੇਂਜ ਹੋਣੀ ਸੀ ਉਹ ਸਾਡੇ ਹੋ ਕੇ ਰਹਿ ਜਾਣੇ ਸੀਗੇ। ਪਹਿਲਾਂ ਵੀ ਗੱਲ ਸੀ ਉਹਨਾਂ ਨੇ ਰਾਜ ਕੀਤਾ, ਫਿਰ ਵੀ ਉਹਨਾਂ ਨੇ ਰਾਜ ਕਰਨਾ ਸੀ, ਲੋਕੀ ਠੇਕੇ ਜਾਂਦੇ ਸੀ। ਅਸੀਂ ਇਹ ਜਿਹੜਾ ਸਿਸਟਮ ਹੈ ਨਾ ਜ਼ਿਲ੍ਹਾ ਪਾਰਟੀ, ਇਹ ਖਤਮ ਕਰਨ ਜਾ ਰਹੇ ਆ। ਦੂਸਰੀ ਗੱਲ ਦੀ ਜਿਹੜੀ ਹੈਲਥ ਦੀ ਗੱਲ ਹੈ, ਹੈਲਥ ਦਾ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਅਸੀਂ ਜਾਣੂ ਹੈ
ਕਿ ਜਿਹੜਾ ਡਾਕਟਰ ਹੈਗੇ ਆ ਉਹ ਕਿਉਂ ਬਲਕਿ ਲੋਕਾਂ ਕੋਲ ਪੈਸੇ ਲੈਂਦੇ ਆ, ਕਿਉਂਕਿ ਉਹ ਜਿਹੜੇ ਇਹਨਾਂ ਕੁਰਸੀਆਂ ਤੇ ਬਹਿੰਦੇ ਨਾ, ਜਿਹੜੇ ਪੋਸਟ ਜਿਹੜੇ ਕਰਾਉਂਦੇ ਆਪਣੇ ਉਹਨੇ ਪੈਸੇ ਦਿੰਦੇ ਆ। ਤੇ ਜਿਹੜੇ ਸਾਡੇ ਕੋਲ MLA ਜਾਂ ਮੰਤਰੀ ਆ ਉਹਨਾਂ ਕੋਲ ਲੱਖਾਂ ਰੁਪਏ ਲੈਂਦੇ ਹੈਗੇ ਆ, ਫਿਰ ਉਹ ਉੱਥੇ ਬਹਿੰਦੇ ਆ, ਫਿਰ ਲੋਕਾਂ ਕੋਲ ਪੈਸੇ ਲੈਂਦੇ ਆ, ਫਿਰ ਉਹ ਮਨ ਮਰਜ਼ੀ ਨਾਲ ਲੋਕਾਂ ਨੂੰ ਘਰ ਬਹਿ ਕੇ ਪ੍ਰੈਕਟਿਸ ਕਰਦੇ ਆ ਔਰ ਆਪਰੇਸ਼ਨ ਲਿਖਦੇ ਉਸ ਵੇਲੇ ਪੈਸੇ ਲੈਂਦੇ ਆ। ਜਿਸਲੇ ਡਾਕਟਰ ਜਿਹੜੇ ਹੈਗੇ ਆ ਉਹ ਆਪਣੀ ਜਿਹੜੀ ਉਹਨਾਂ ਦਾ ਲੇਵਲ ਹੈ ਉਹਦੇ ਹਿਸਾਬ ਨਾਲ ਆਉਣਗੇ, ਰੂਟੀਨ ਚ ਆਉਣਗੇ। ਜਦੋਂ ਪੈਸੇ ਨਹੀਂ ਦੇਣਗੇ ਉੱਪਰ ਕਿਸੇ ਮੰਤਰੀ ਨੂੰ ਜਾਂ ਮਹੀਨਾ ਨਹੀਂ ਦੇਣਗੇ ਤੇ ਫਿਰ ਆਪਣੇ ਆਪ ਹੀ ਲੋਕਾਂ ਕੋਲ ਵੀ ਨਹੀਂ ਪੈਸੇ ਲੈਣਗੇ। ਨੇਤਾਵਾਂ ਨੇ ਖਰਾਬ ਕੀਤਾ ਨਾ, ਸਿਸਟਮ ਨੇਤਾਵਾਂ ਨੇ ਖਰਾਬ ਕੀਤਾ ਜੀ, ਸਾਡੇ ਜਿਹੜੇ ਨੇਤਾ ਲੋਕ ਉਹਨਾਂ ਨੇ ਖਰਾਬ ਕੀਤਾ ਜੀ। ਬਿਲਕੁਲ, ਥੈਂਕ ਯੂ ਨਰਿੰਦਰ ਸਿੰਘ ਜੀ। ਤੇ ਆਪਾਂ ਸਿਰਫ ਇੱਕ ਬ੍ਰੇਕ ਲੈਣੀ ਆ ਤੇ ਤੁਸੀਂ ਕਾਲ ਕਰ ਸਕਦੇ ਹੋ 4082725200। ਆ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਇਸੇ ਤਰ੍ਹਾਂ ਲਾਈਨ 'ਤੇ ਰਹਿਣਾ ਤੇ ਵਾਪਸ ਆਉਂਦੇ ਹਾਂ ਅਤੇ ਸੁਲੱਖਣ ਸਿੰਘ ਜੱਗੀ ਹੋਣਾ ਦੇ ਨਾਲ ਗੱਲ ਕਰਦੇ ਹਾਂ। ਹਲਕਾ ਮਕੇਰੀਆਂ ਤੋਂ ਇਹਨਾਂ ਨੂੰ ਟਿਕਟ ਮਿਲੀ ਆ ਆਮ ਆਦਮੀ ਪਾਰਟੀ ਦੀ, ਅਤੇ ਹੋ ਸਕਦਾ ਕਿ ਤੁਹਾਨੂੰ ਉੱਧਰਲੇ ਹਾਲਾਤਾਂ ਦਾ ਕਾਫੀ ਪਤਾ ਹੋਵੇ ਕੀ ਹੋ ਰਿਹਾ। ਵੈਸੇ ਪ੍ਰੋਬਲਮਾਂ ਤਾਂ ਬਹੁਤ ਆ, ਪਿਛਲੇ 10 ਸਾਲਾਂ ਤੋਂ ਜਿਹੜੀਆਂ ਪ੍ਰੋਬਲਮਾਂ ਸ਼ਾਇਦ ਵਧੀਆਂ ਆ ਪਹਿਲਾਂ ਦੇ ਨਾਲੋਂ, ਉਹਨਾਂ 'ਤੇ ਆਪਾਂ ਜਿਹੜੀ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਨੂੰ ਇਹਨਾਂ ਨੇ ਸੁਧਾਰਨਾ ਕਿਸ ਤਰ੍ਹਾਂ ਆ। ਓਵਰਨਾਈਟ 'ਤੇ ਵਾਕਿਆ ਆਪਾਂ ਨੂੰ ਪਤਾ ਨਹੀਂ ਕੁਛ ਵੀ ਹੋਊਗਾ, ਪਰ ਉਹ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਵਾਪਸ ਆਣ ਕੇ ਫਿਰ ਤੁਹਾਡੇ ਨਾਲ ਇਸੇ ਤਰ੍ਹਾਂ ਜੁੜਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਮਾਹੀ ਗਿੱਲ ਤੇ ਪੰਜਾਬੀ ਰੇਡੀਓ USA ਦੇ ਲਿਸਨਰਸ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਪ੍ਰੋਗਰਾਮ ਹੈ ਜੀ ਚੋਣ ਦੰਗਲ। ਚੋਣ ਦੰਗਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਕਿਸੇ ਨਾ ਕਿਸੇ ਕੈਂਡੀਡੇਟ ਦੇ ਨਾਲ, ਅਤੇ ਜਦੋਂ ਉਹਨਾਂ ਦਾ ਟਾਈਮ ਹੁੰਦਾ ਉਹ ਤੁਹਾਡੇ ਵੀ ਰੂਬਰੂ ਹੁੰਦੇ ਆ, ਤੁਹਾਡੇ ਵੀ ਕੋਈ ਸਵਾਲ ਹੁੰਦੇ ਆ, ਉਹਨਾਂ ਦਾ ਵੀ ਉਹ ਜਵਾਬ ਦਿੰਦੇ ਆ। ਅਤੇ ਨਾਲ ਨਾਲ ਧੰਨਵਾਦ ਕਰਦੇ ਹਾਂ ਸਾਡੇ ਇਸ ਪ੍ਰੋਗਰਾਮ ਦੇ ਸਪੋਂਸਰ ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ, ਨਿਰਮਲ ਸਿੰਘ ਜੀ ਲਾਲੀ ਟਿੱਬਾ ਸਿਟੀ ਤੋਂ, ਸੁਖਪ੍ਰੀਤ ਕੌਰ ਪੁਰੇਵਾਲ ਸੈਕਰਾਮੈਂਟੋ ਤੋਂ। ਬਹੁਤ ਬਹੁਤ ਤੁਹਾਡੇ ਧੰਨਵਾਦੀ ਹਾਂ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ, ਤੁਸੀਂ ਬਹੁਤ ਸਾਰੇ ਸਾਡੇ ਲਿਸਨਰ ਤੱਕ ਪਹੁੰਚਾਉਂਦੇ ਹੋ, ਬਹੁਤ ਬਹੁਤ ਧੰਨਵਾਦ। ਅਤੇ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਸੁਲੱਖਣ ਸਿੰਘ ਜੀ ਮਕੇਰੀਆਂ ਹਲਕੇ ਤੋਂ, ਪੰਜਾਬ ਤੋਂ, ਅਤੇ ਉੱਥੇ ਦੇ ਉਸ ਏਰੀਏ ਦਾ ਹਾਲਾਤ ਬਹੁਤ ਸਾਰੇ ਲੋਕ ਆਪਾਂ ਜਾਣਦੇ ਵੀ ਹੋਵਾਂਗੇ ਕਿ ਸਦਾ ਸੁਣਦੇ ਹੀ ਆਏ ਹਾਂ ਉਸ ਏਰੀਏ ਦਾ ਹਾਲ, ਅਤੇ ਇਹਨਾਂ ਦੇ ਜ਼ਬਾਨੀ ਵੀ ਆਪਾਂ ਸੁਣ ਰਹੇ ਹਾਂ ਕਿ ਉਸ ਏਰੀਏ ਦਾ ਕੀ ਹਾਲ ਆ। ਇਹ ਵਾਕਿਆ ਹੀ ਜਿਹੜੀਆਂ ਗੱਲਾਂ ਨਹੀਂ ਦੱਸੀਆਂ ਇਸ ਤਰ੍ਹਾਂ ਹੀ ਆ ਜੀ ਉਸ ਇਲਾਕੇ ਦੇ ਵਿੱਚ। ਇਹ ਅੱਜ ਤੋਂ ਨਹੀਂ, ਵੈਸੇ ਕਾਫੀ ਟਾਈਮ ਤੋਂ ਆ, ਅਤੇ ਪਰ ਆਪਾਂ ਇਹ ਵੀ ਨਾਲ ਨਾਲ ਜ਼ਰੂਰ ਸੁਣਦੇ ਹਾਂ ਜਦੋਂ ਵੀ ਕੋਈ ਕੈਂਡੀਡੇਟ ਅਕਾਲੀ ਦਲ ਤੋਂ ਆਉਂਦਾ ਹੈ ਅਤੇ ਉਹ ਕਹਿੰਦਾ ਕਿ ਵਿਕਾਸ ਬਹੁਤ ਹੋ ਗਿਆ ਆ, ਅਤੇ ਉਹ ਵਿਕਾਸ ਅਸੀਂ ਉਸ ਇਲਾਕੇ ਦੇ ਲੋਕਾਂ ਤੋਂ ਆ। ਇਹ ਇੱਕ ਦੂਸ਼ਣਬਾਜ਼ੀ ਨਹੀਂ ਗੀ, ਦੂਸ਼ਣਬਾਜ਼ੀ ਵੀ ਹੁੰਦੀ ਆ, ਪਰ ਜਿਹੜਾ ਹਾਲਾਤ ਦੱਸ ਰਹੇ ਆ ਨਾ ਸ਼ਾਇਦ ਇਹੋ ਇਸ ਤਰ੍ਹਾਂ ਦੇ ਬਣੇ ਹੋਏ। ਤਾਂ ਤੁਸੀਂ ਵੀ ਕਾਲ ਕਰ ਸਕਦੇ ਹੋ 4082725200। ਸੁਲੱਖਣ ਸਿੰਘ ਜੀ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਜੀ। ਧੰਨਵਾਦ ਜੀ। ਸਾਡੇ ਨਾਲ ਜੁੜੇ ਹੋਏ ਨੇ ਜੀ ਹਰਦੀਪ ਸਿੰਘ ਮਾਨ। ਸੁਲੱਖਣ ਸਿੰਘ ਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਬਹੁਤ ਵਧੀਆ ਪ੍ਰੋਗਰਾਮ, ਬਹੁਤ ਸੋਹਣੇ ਕੈਂਡੀਡੇਟ ਨੇ ਤੇ ਇਹਨਾਂ ਨੂੰ ਲੱਖ ਲੱਖ ਵਧਾਈ ਹੋਵੇ ਇਸ ਸ਼ੁਭ ਵਿਸ਼ਾਵਾਂ ਦੀ ਜਿਹੜੀਆਂ ਇਹ ਲੈ ਕੇ ਆਏ ਆਪ ਪਾਰਟੀ ਵੱਲੋਂ। ਇਹ ਰਾਜ ਕਰਨੀ ਆਏ ਭੈਣ ਜੀ, ਇਹ ਇੱਕ ਰਜੀਮ ਚੇਂਜ ਕਰਨ ਆਏ, ਇੱਕ ਸਿਸਟਮ ਚੇਂਜ ਕਰਨ ਆਈ ਆਪ ਆਦਮੀ ਪਾਰਟੀ। ਤੁਸੀਂ ਵੀ ਰੋਜ਼ ਕਰਦੇ ਜੇ, ਅਸੀਂ ਵੀ ਰੋਜ਼ ਸੁਣਦੇ ਹਾਂ, ਬਹੁਤ ਵਧੀਆ। ਇਹਨਾਂ ਨੂੰ ਨਾਲ ਨਾਲ ਮੇਰਾ ਇੱਕ ਇਹ ਸੁਜੈਸ਼ਨ ਹੀ ਆ ਕਿ ਜਿਹੜੇ ਦੋਨਾਂ ਪਿਓ ਪੁੱਤਾਂ ਦੇ ਉੱਤੇ ਡੇਲੀ ਖਰਚ ਹੋ ਰਿਹਾ, ਇਹਨਾਂ ਦੀ ਕਮਾਈ ਨਹੀਂ, ਸਿਰਫ ਇਹੀ ਦੱਸ ਦੇਣ ਤਾਂ ਮੇਰਾ ਖਿਆਲ ਹੈ ਵੀ ਹੌਸਪੀਟਲ ਦਾ ਕੰਮ, ਇਹਨਾਂ ਦਾ ਜਿਹੜਾ ਖਰਚਾ ਹਟਾਇਆ ਜਾਏਗਾ ਨਾ, ਇਹਨਾਂ ਦਾ ਜਿਹੜਾ ਮੇਨਟੇਨੈਂਸ ਆ, ਇਹਨਾਂ ਦੀ ਸਿਕਿਉਰਿਟੀ ਇਹਨਾਂ ਦਾ, ਤੇ ਉਹਦੇ ਨਾਲ ਹੀ ਸਾਰੇ ਪੰਜਾਬ ਦਾ ਜਿਹੜਾ ਹੌਸਪੀਟਲ ਦਾ ਦਵਾਈਆਂ ਦਾ ਫ੍ਰੀ ਕੰਮ ਦਾ ਉਹ ਚੱਲ ਜਾਵੇਗਾ। ਦੂਸਰੀ ਮੇਰੀ ਇੱਕ ਹੋਰ ਰਿਕੁਐਸਟ ਆ ਵੀ ਜਦੋਂ ਹਰ ਕੈਂਡੀਡੇਟ ਜਿਹਦੇ ਨਾਲ ਆਪਾਂ ਇੰਟਰਵਿਊ ਕਰਦੇ ਹਾਂ ਰੋਜ਼ ਜੀ ਆਪ ਆਦਮੀ ਦੀ ਪਾਰਟੀ ਦੀ, ਇਹਨਾਂ ਨੂੰ ਜੇ ਕਿਸੇ ਨੇ ਇੱਥੋਂ ਬਾਹਰੋਂ ਫੰਡ ਭੇਜਣਾ ਹੋਵੇ, ਕਿਉਂਕਿ ਹਰ ਇੱਕ ਇਲਾਕੇ ਦੇ ਨਾਲ ਲੋਕ ਜੁੜੇ ਹੋਏ ਨੇ, ਲੋਕਾਂ ਨੂੰ ਖੁਸ਼ੀ ਆ, ਪਾਰਟੀ ਨੂੰ ਜ਼ਰੂਰਤ ਆ, ਇਹਨਾਂ ਨੂੰ ਕਿਹੜਾ ਇਹਨਾਂ ਦਾ ਆਪੋ ਆਪਣਾ ਹੈ ਪਰਸਨਲ ਜਾਂ ਕਿ ਆਪ ਆਦਮੀ ਦਾ, ਇਹ ਜ਼ਰੂਰ ਸ਼ੇਅਰ ਕਰਿਆ ਕਰੋ। ਉਹਨੂੰ ਸਿੱਧਾ ਪੈਸਾ ਉਹਨੂੰ ਭੇਜਣ ਇੱਥੋਂ ਫੰਡ, ਤੇ ਉਹਦੀ ਰਸੀਦ ਉਹਨੂੰ ਵਾਪਸ ਭੇਜਣ, ਇਹ ਵੀ ਨਾਲ ਇਹਨਾਂ ਤੋਂ ਪਲੈਜ ਕਰਵਾਇਆ ਕਰੋ। ਬਸ ਇਹ ਮੇਰੇ ਦੋ ਸੁਜੈਸ਼ਨ ਨੇ, ਕੋਈ ਕੁਐਸਚਨ ਨਹੀਂ ਗਾ। ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ, ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਪਰਮਾਤਮਾ ਰੱਖੇ ਇਹਨੂੰ। ਥੈਂਕ ਯੂ ਜੀ, ਥੈਂਕ ਯੂ ਹਰਦੀਪ ਸਿੰਘ ਜੀ।
ਮੇਰੇ ਖਿਆਲ ਦੇ ਵਿੱਚ ਇਹਨਾਂ ਦੇ ਇੱਥੇ ਵੀ ਵਿੰਗ ਬਣੇ ਹੋਏ ਆ ਜੀ, ਅਤੇ ਕੋਈ ਨਹੀਂ, ਪਤਾ ਵੀ ਕਰ ਲਾਂਗੇ ਪਾਰਟੀ ਲੈਵਲ 'ਤੇ ਕਿਸ ਤਰ੍ਹਾਂ ਆ, ਕਿ ਨਹੀਂ ਤਾਂ ਦੂਸ਼ਣਬਾਜ਼ੀਆਂ ਜਿਹੜੀਆਂ ਉਹ ਬੜੀਆਂ ਸ਼ੁਰੂ ਹੋ ਜਾਂਦੀਆਂ ਆ ਕਿ ਉਹ ਪੈਸੇ ਖਾ ਗਿਆ, ਉਹ ਪੈਸੇ ਖਾ ਗਿਆ। ਵੈਸੇ ਇਹਨਾਂ ਦਾ ਥੋੜ੍ਹਾ ਪਾਰਦਰਸ਼ੀ ਤਾਂ ਹੈਗਾ ਆ ਕਿ ਇਹ ਰਸੀਦ ਵੀ ਦਿੰਦੇ ਆ, ਅਤੇ ਇਹਨਾਂ ਦੇ ਇੱਥੇ ਵੀ ਵਿੰਗ ਬਣੇ ਹੋਏ ਆ। ਅਤੇ ਕੁਛ ਕੁ ਦੀ ਸਾਨੂੰ ਕਾਲ ਵੀ ਆਈ ਸੀ ਜੀ, ਅਸੀਂ ਐਕਸਪਲੇਨ ਕਰਨਾ ਆ ਪੈਸੇ ਅਸੀਂ ਕਿੱਥੇ ਭੇਜੇ ਆ। ਅਤੇ ਜ਼ਰੂਰ ਜੀ, ਆਪਾਂ ਜ਼ਰੂਰ ਪਤਾ ਕਰਦੇ ਕਿ ਇਹਨਾਂ ਦੇ ਪਾਰਟੀ ਦੇ ਲਈ ਤੁਸੀਂ ਪੈਸੇ ਆ ਕਿੱਥੇ ਭੇਜ ਸਕਦੇ ਆ। ਇੰਡੀਵਿਜੂਅਲ ਹੁਣ ਜੇ ਇਨਫੋਰਮੇਸ਼ਨ ਦੇਣਗੇ ਤਾਂ ਆਪਾਂ ਕਹਾਂਗੇ ਕਿ ਸੁਲੱਖਣ ਸਿੰਘ ਹੁਣਾਂ ਨੂੰ ਅਸੀਂ ਤਾਂ ਇੰਨੇ ਪੈਸੇ ਭੇਜ ਦਿੱਤੇ ਆ ਅਤੇ ਉਹਨਾਂ ਨੇ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ। ਇਸ ਤਰ੍ਹਾਂ ਦਾ ਬੜਾ ਕੁਛ ਚੱਲਦਾ ਜੀ। ਜਤਿੰਦਰ ਸਿੰਘ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਇੱਕ ਦੋ ਸਵਾਲ ਹੈ ਜੀ। ਜੀ ਆਪਣੇ ਜਨਰਲ ਲੈ ਗਿਆ। ਹਾਂਜੀ, ਮੇਰਾ ਸਵਾਲ ਹੈ ਵੀ ਲੰਬੀ ਦੇ ਉੱਤੋਂ ਆਪਣਾ ਜਰਨੈਲ ਸਿੰਘ ਉਹਨਾਂ ਨੂੰ ਖੜਾ ਕੀਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ 'ਚ ਜੀ, ਤੇ ਸਰਦਾਰ ਪ੍ਰਕਾਸ਼ ਸਿੰਘ ਉਹਨਾਂ ਦੀ ਜਿਹੜੀ ਸਰਕਾਰ ਆ ਉਹ ਦਾਅਵਾ ਕਰਦੀ ਆ ਵੀ ਅਸੀਂ ਵਿਕਾਸ ਬੜਾ ਕੀਤਾ। ਠੀਕ, ਪੰਜਾਬ ਵਿੱਚ ਉਹਦੀਆਂ ਗੱਲਾਂ ਬਹੁਤੀਆਂ ਵਿਕਾਸ ਬੜੀਆਂ ਐਵੇਂ ਪ੍ਰਚਾਰ ਆ, ਪਰ ਇਹ ਗੱਲ ਬਿਲਕੁਲ ਮੰਨਣਯੋਗ ਹੈ ਵੀ ਲੰਬੀ ਹਲਕੇ ਤੋਂ ਨਾ ਪੂਰਾ ਵਿਕਾਸ ਕੀਤਾ ਨਾ, ਇਹ 'ਚ ਕੋਈ ਸ਼ੱਕ ਨਹੀਂ ਜੀ। ਜਾਂ ਬਠਿੰਡੇ ਵਗੈਰਾ, ਤੇ ਉੱਥੇ ਜਾ ਕੇ ਜਿਹੜੇ ਆਪਣੇ ਕੈਂਡੀਡੇਟ ਆਪਾਂ ਇਹਨਾਂ ਖੜੇ ਕੀਤੇ ਆਪਣਾ ਆਮ ਪਾਰਟੀ ਨੇ, ਉਹ ਸਰਦਾਰ ਜਰਨੈਲ ਸਿੰਘ ਦਿੱਲੀ ਤੋਂ ਲਿਆ ਕੇ ਖੜੇ ਕੀਤੇ ਆ। ਕੀ ਪੰਜਾਬ ਦੇ ਵਿੱਚੋਂ ਕੋਈ ਐਸਾ ਕੈਂਡੀਡੇਟ ਨਹੀਂ ਲੱਭਾ ਜਿਹੜਾ ਉਹਨਾਂ ਦੇ ਮੁਕਾਬਲੇ ਦੇ ਵਿੱਚ ਮਤਲਬ ਆ ਕੇ ਤੇ ਉਹਨਾਂ ਨੂੰ ਹਾਰ ਦੇ ਸਕਦਾ? ਮੈਂ ਮਹਿਸੂਸ ਕਰਦਾ ਜ਼ਾਤੀ ਤੌਰ ਤੇ ਵੀ ਜਿੰਨਾ ਮਜ਼ਬੂਤ ਕੈਂਡੀਡੇਟ ਉੱਥੇ ਹੋਣਾ ਚਾਹੀਦਾ ਸੀ ਸਰਦਾਰ ਜਰਨੈਲ ਸਿੰਘ, ਬਾਹਰੋਂ ਆ ਕੇ ਉਹਦਾ ਮੁਕਾਬਲਾ ਕਰਨਾ ਜਿਹੜਾ ਬੜਾ ਔਖਾ ਜੀ। ਪੰਜਾਬ ਦੇ ਵਿੱਚ ਜਿਵੇਂ ਬਾਹਰੋਂ, ਚਲੋ ਪਹਿਲਾਂ ਤੇ ਆਮ ਪਾਰਟੀ ਕਹਿੰਦੀ ਸੀ ਵੀ ਅਸੀਂ ਬਾਹਰੋਂ ਬੰਦਾ ਕੋਈ ਨਹੀਂ ਲੈਣਾ, ਲੈ ਲੈ ਚਲੋ ਚੰਗੀ ਦਿੱਖ ਕਰਕੇ, ਜਿਸ ਤਰ੍ਹਾਂ ਠੀਕ ਆ ਚੰਗੇ ਬੰਦੇ ਲੈਣੇ ਚਾਹੀਦੇ, ਮੈਂ ਇਸ ਗੱਲ ਦੇ ਖਿਲਾਫ ਨਹੀਂ ਹੈਗਾ। ਲੇਕਿਨ ਜਿਸ ਤਰ੍ਹਾਂ ਹੁਣ ਜਗਮੀਤ ਸਿੰਘ ਬਰਾੜ ਸੀ, ਉਹਨਾਂ ਨੂੰ ਆਉਣ ਦੀ ਕੋਸ਼ਿਸ਼ ਕੀਤੀ, ਉਹਦੇ ਜੁਰਤ ਸੀ ਪਾਰਟੀ ਵਿੱਚ ਹੁੰਦਿਆਂ ਹੋਇਆ ਪਾਰਲੀਮੈਂਟ ਦੇ ਵਿੱਚ ਉਹ ਲੋਕ ਹਿੱਤ ਵਿੱਚ ਗੱਲਾਂ ਕਰਦਾ ਰਿਹਾ, ਬੋਲਦਾ ਰਿਹਾ। ਨੰਬਰ 2 ਸੁਖਪਾਲ ਸਿੰਘ ਖਹਿਰਾ ਆਇਆ, ਕਾਂਗਰਸ ਵਿੱਚੋਂ ਹੀ ਆ, ਕੋਈ ਸ਼ੱਕ ਨਹੀਂ ਹੈ ਜੀ। ਉਸ ਤੋਂ ਬਾਅਦ ਆਪਣੇ ਤੁਹਾਡੇ ਕੋਲ ਇੱਥੇ ਹੈਗੇ ਸੀ ਆਪਣੇ ਸੁੱਚਾ ਸਿੰਘ ਛੋਟੇਪੁਰ, ਜਿਨ੍ਹਾਂ ਨੇ ਭਗਵੰਤ ਮਾਨ ਸਾਹਿਬ ਨੇ ਤੇ ਸੁੱਚਾਪੁਰ ਛੋਟੇ ਨੇ ਪੈਰ ਲਾਏ ਆ ਆਮ ਪਾਰਟੀ ਦੇ, ਜਾਂ ਜਿਹੜੇ ਸਾਡੇ ਆਪਣੇ ਦੂਜੇ ਧਰਮਵੀਰ ਸੀਗੇ ਜਾਂ ਦੂਜੇ ਆਪਣੇ MP ਜਿਹੜੇ ਇੱਧਰੋਂ ਕਾਮਯਾਬ ਹੋਏ ਸੀਗੇ, ਉਹਨਾਂ ਦੇ ਸਹਿਯੋਗ ਨਾਲ ਪਾਰਟੀ ਦੇ ਪੈਰ ਲਾਏ। ਜੇ ਪਾਰਟੀ ਦੀ ਕੋਈ ਐਗਜ਼ਿਸਟੈਂਸ ਕਾਇਮ ਕੀਤੀ ਆ ਤੇ ਉਹਨਾਂ ਬੰਦਿਆਂ ਨੇ ਕੀਤੀ ਆ, ਉਹ ਤੇ ਮਾੜਾ ਜਿਹਾ ਦੋਸ਼ ਲਾ ਕੇ ਉਸ ਬੰਦੇ ਨੂੰ ਬਾਹਰ ਕੱਢਤਾ ਜਿਹਦੀ ਪੰਜਾਬ ਦੇ ਵਿੱਚ ਕੋਈ ਹੋਂਦ ਹੈਗੀ ਸੀਗੀ, ਮਾਨ ਦੀ ਵੀ ਹੈਗੀ ਸੀ। ਉਹਦੇ ਮੁਤਾਬਕ ਮੇਰਾ ਨਾਲ ਇਹ ਸਵਾਲ ਹੈਗਾ ਵੀ ਇੱਕ ਤੇ ਉਹਨਾਂ ਦੇ ਮੁਕਾਬਲੇ ਚ ਚੰਗਾ ਕੈਂਡੀਡੇਟ ਇਹਨਾਂ ਵਿੱਚੋਂ ਕੋਈ ਇਹਨਾਂ ਨੂੰ ਨਹੀਂ ਲੱਭਦਾ ਜਿਹੜਾ ਉਹਨਾਂ ਨੂੰ ਟੱਕਰ ਦੇ ਸਕਦਾ ਪੰਜਾਬ ਵਿੱਚ। ਤੁਹਾਡਾ ਸਵਾਲ ਲੰਬੀ ਤੋਂ ਆ? ਮੈਂ ਲੰਬੀ ਦੇ ਨਾਲ ਸਾਰੀ ਨਾਲ ਲੰਬੀ ਦੀ ਗੱਲ ਨਾਲ ਹੀ ਜੀ ਜੀ ਜੀ, ਠੀਕ ਹੈ ਜੀ, ਠੀਕ ਹੈ। ਨਾਲ ਇਹਦੇ ਇਹ ਗੱਲ ਜੁੜਦੀ ਆ ਵੀ ਇਹਦੇ ਨਾਲ ਹੀ ਪੰਜਾਬ ਦੇ ਵਿੱਚ ਦੂਜੀਆਂ ਪਾਰਟੀਆਂ ਨੇ ਆਪਣੇ ਡਿਕਲੇਅਰ ਕੀਤੇ ਵੀ ਸਾਡਾ ਮੁੱਖ ਮੰਤਰੀ ਆ ਹੋਊਗਾ, ਜਿੰਨਾ ਚਿਰ ਪਾਰਟੀ ਦਾ ਲੀਡਰ ਨਾ ਹੋਵੇ ਪੰਜਾਬ ਵਿੱਚੋਂ ਲੀਡਰ ਚੁਣਨਾ ਹੈ ਜੀ। ਤੇ ਜੇ ਹੁਣ ਬਾਹਰੋਂ ਸਰ ਜਰਨੈਲ ਸਿੰਘ ਬਾਹਰੋਂ ਲਿਆ ਕੇ ਕੀ ਉਹਨਾਂ ਨੂੰ ਮੁੱਖ ਮੰਤਰੀ ਉਹਨਾਂ ਨੂੰ ਬਣਾਉਣਗੇ? ਪੰਜਾਬ ਦੇ ਲੋਕਾਂ ਦੇ ਪੰਜਾਬ ਨਾਲ ਹਿੱਤ ਆ। ਜੇ ਆਪਾਂ ਨਿਹਰਾ ਕੇਜਰੀਵਾਲ ਸਾਹਿਬ ਵੇਖੇ ਜੇ ਤੇ ਕੇਜਰੀਵਾਲ ਸਾਹਿਬ ਨੇ ਤੇ ਮੁੱਖ ਮੰਤਰੀ ਨਾ ਬਣਨਾ ਉੱਥੇ, ਕਿਉਂ ਨਾ ਚੰਗਾ ਬੰਦਾ, ਜਿਸ ਤਰ੍ਹਾਂ ਹੁਣ ਉਹ ਕੈਪਟਨ ਕਹਿੰਦੇ ਆ, ਕੈਪਟਨ ਨੇ ਕੁਝ ਕੰਮ ਚੰਗੇ ਵੀ ਕੀਤੇ ਆ, ਛੱਕ ਨਹੀਂ ਜਿਹੜੇ ਬੰਦੇ ਚੰਗੇ ਕੀਤੇ ਆ ਉਹਨਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਜਿਸ ਤਰ੍ਹਾਂ ਹੁਣ ਆਪਣਾ ਐਜੂਕੇਸ਼ਨ ਦੇ ਵਿੱਚ ਸੀਗਾ, ਟੀਚਰ ਜਿਹੜੇ ਸਕੂਲਾਂ 'ਚ ਨਹੀਂ ਸੀ ਆਉਂਦੇ, ਉਹਨਾਂ ਅਟੈਂਡੈਂਸ ਜਿਹੜੀ ਸੀ ਪੂਰੀ ਕੀਤੀ। ਕਰਪਸ਼ਨ ਦੇ ਖਿਲਾਫ ਮੁੱਦਾ ਉਠਾਇਆ, ਵੱਡੇ ਤੋਂ ਵੱਡਾ ਬੰਦਾ ਤੇ ਵੱਡੇ ਬੰਦਿਆਂ ਨੂੰ ਫੜਨਾ ਚਾਹੀਦਾ, ਉਹਨੂੰ ਬਾਦਲਾਂ ਦੇ ਖਿਲਾਫ ਕੇਸ ਕੀਤੇ ਹੈ ਜੀ। ਨਹਿਰੀ ਮੁੱਦੇ ਦੇ ਉੱਤੇ ਉਹਨੇ ਆਪਣੀ ਪਾਰਟੀ ਤੋਂ ਉਲਟ ਜਾ ਕੇ ਸਟੈਂਡ ਲਿਆ, ਹੁਣ ਵੀ ਉਹਨੇ ਸਟੈਂਡ ਤਗੜਾ ਲਿਆ। ਇਸੇ ਤਰ੍ਹਾਂ ਦਾ ਬੰਦਾ ਕੀ ਗੱਲ ਆਪਣੀ ਆਮ ਪਾਰਟੀ ਕੋਲ ਕੋਈ ਨਹੀਂ ਹੈਗਾ? ਇਹਦੇ ਬਾਰੇ ਮੈਂ ਜ਼ਰੂਰ ਥੈਂਕ ਯੂ ਜਤਿੰਦਰ ਸਿੰਘ ਜੀ। ਬਹੁਤਾ ਇਹਨਾਂ ਦਾ ਸਵਾਲ ਤੇ ਜੀ ਲੰਬੀ ਹਲਕੇ ਤੋਂ ਆ, ਹੋ ਸਕਦਾ ਹੋਰ ਵੀ ਕਈਆਂ ਦੇ ਮਨਾਂ ਵਿੱਚ ਹੋਵੇ। ਤੇ ਜੀ ਸੁਲੱਖਣ ਸਿੰਘ ਜੀ, ਇਹਨਾਂ ਦਾ ਬਹੁਤਾ ਲੰਬੀ ਹਲਕੇ ਤੇ ਆ। ਮੈਂ ਤਾਂ ਪਹਿਲਾਂ ਜਵਾਬ ਦੇਵਾਂਗਾ ਜਿਹੜੇ ਇਸ ਤੋਂ ਪਹਿਲਾਂ ਮੇਰੇ ਨਾਲ ਜਿਹੜਾ ਗੱਲਬਾਤ ਕੀਤੀ ਹੈ ਕਿ ਜਿਸ ਵਿਅਕਤੀ ਨੂੰ ਵੀ ਪਾਰਟੀ ਨੂੰ ਕੋਈ ਫੰਡ ਭੇਜਣਾ ਹੋਵੇ, ਉਹ ਆਮ ਆਦਮੀ ਪਾਰਟੀ ਜਿਹੜੀ ਸਾਡਾ ਜਿਹੜੀ ਹੈਗਾ ਹੈ ਆਪਣੇ ਹੈੱਡ ਆਫਿਸ ਹੈਗਾ, ਜਦੋਂ ਤੁਸੀਂ ਸਾਈਟ ਖੋਲਦੇ ਹੋ ਉਹਦੇ ਵਿੱਚ ਤੁਸੀਂ ਜਾ ਕੇ ਕਲਿੱਕ ਕਰੋ ਔਰ ਫਿਰ ਪੰਜਾਬ ਨੂੰ ਕਲਿੱਕ ਕਰੋ, ਫਿਰ ਜਿਹੜਾ ਹਲਕਾ ਆ ਮਕੇਰੀਆਂ ਜਾਂ ਕੋਈ ਵੀ ਜਿਸ ਹਲਕੇ ਨੂੰ ਦੇਣਾ ਚਾਹੁੰਦੇ ਹੋ ਉੱਥੇ ਕਰਕੇ ਤੇ ਕੈਂਡੀਡੇਟ ਦਾ ਨਾਮ ਭੇਜ ਕੇ ਤੁਸੀਂ ਭੇਜ ਸਕਦੇ ਹੋ ਔਰ ਤੁਹਾਨੂੰ ਉਹਦੀ ਰਸੀਦ ਵੀ ਮਿਲੇਗੀ। ਨੰਬਰ 2 ਤੇ ਜਿਹੜੇ ਲੰਬੀ ਦੀ ਗੱਲ ਆਪਾਂ ਕਰ ਲਈਏ, ਜਿੱਥੋਂ ਜਰਨੈਲ ਸਿੰਘ ਤੇ ਕਟਾਸ ਕੀਤਾ ਗਿਆ ਹੈ, ਇਹ ਪਿਛਲੇ ਸਾਲ ਨਾ ਮੈਨੂੰ ਖੁਦ ਜਾਣ ਦਾ ਮੌਕਾ ਮਿਲਿਆ ਸੀ ਲੰਬੀ, ਕਿਉਂਕਿ ਮੈਂ ਪੁਰਾਣਾ ਵਰਕਰ ਹੈ, ਪਾਰਟੀ ਦਾ ਫਾਊਂਡਰ ਮੈਂਬਰ ਹੈ। ਲੰਬੀ ਜੀ ਮੈਨੂੰ ਜਾਣ ਦਾ ਮੌਕਾ ਮਿਲਿਆ ਸੀ ਔਰ ਜਿਹੜੀ ਪਿਛਲੀ ਗਰਮੀਆਂ 'ਚ ਰੈਲੀ ਸੀ ਲੰਬੀ ਦੇ ਜਿਹੜਾ ਸਟੇਡੀਅਮ 'ਚ ਰੈਲੀ ਸੀ, ਔਰ ਜਿਹੜੇ ਰੈਲੀ ਇੰਨੀ ਕੁ ਵੱਡੀ ਸੀ, ਇੰਨਾ ਕੁ ਜ਼ਿਆਦਾ ਇਕੱਠ ਸੀ, ਤੇ ਉੱਥੇ ਜਿਹੜੇ CID ਵਾਲੇ ਸੀ ਨਾ, ਜਿਹੜੇ ਬਜ਼ੁਰਗ ਸੀ, ਕੋਈ 2 ਮੁਲਾਜ਼ਮ ਸੀ, ਅਸੀਂ ਦੂਸਰੇ ਏਰੀਏ 'ਚ ਗਏ ਸੀਗੇ, ਅਸੀਂ ਪਿੱਛੇ ਖੜੇ ਹੋ ਗਏ ਜਾ ਕੇ ਕੁੜੀਆਂ ਤੇ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਦੱਸੋ ਕੀ ਹਾਲਾਤ ਹੈਗੇ ਲੰਬੀ ਦੇ?
ਔਰ ਉਹਨਾਂ ਦਾ ਖਿਆਲ ਸੀ, ਕਹਿੰਦੇ ਜੇ ਅੱਜ ਕਿਤੇ ਇਲੈਕਸ਼ਨ ਹੋ ਜਾਣ, ਪਿਛਲੀ ਗਰਮੀਆਂ ਦੀ ਗੱਲ ਹੈ, ਕਿ ਅੱਜ ਇਲੈਕਸ਼ਨ ਕਿਤੇ ਹੋ ਜਾਣ ਨਾ ਪੰਜਾਬ ਦੇ ਵਿੱਚ, ਤੇ ਬਾਦਲ ਸਾਹਿਬ 30-40 ਹਜ਼ਾਰ ਵੋਟ ਨਾਲ ਹਾਰਨਗੇ ਲੰਬੀ ਤੋਂ। ਮੈਂ ਕਾਰਨ ਪੁੱਛਿਆ ਸੀ, ਕਹਿੰਦੇ ਜੀ ਕਾਰਨ ਇਹ ਹੈ ਕਿ ਲੰਬੀ 'ਚ ਅੱਜ ਤੱਕ ਇਹਨਾਂ ਨੇ ਆਪਣੀ ਜਿਹੜੀ ਇਹਨਾਂ ਦੀ ਗੁੰਡਾਗਰਦੀ ਹੈ, ਇਹਨਾਂ ਨੇ ਇਹਦੇ ਖਿਲਾਫ ਕਿਸੇ ਬੰਦੇ ਨੂੰ ਖੜਾ ਨਹੀਂ ਹੋਣ ਦਿੱਤਾ। ਲੋਕਾਂ ਨੇ ਗੁੱਸਾ ਕੱਢਿਆ ਗੱਲ, ਲੋਕਾਂ ਨੂੰ ਗੁੱਸਾ ਆਇਆ ਕਿ ਪਹਿਲੀ ਵਾਰ ਲੋਕ ਖੁੱਲ੍ਹ ਕੇ ਬਾਹਰ ਆਏ ਆ ਇਹਨਾਂ ਦੇ ਵਿਰੋਧ 'ਚ, ਬਾਦਲਾਂ ਦੇ ਵਿਰੋਧ ਪਹਿਲੀ ਵਾਰ ਆਏ ਆ। ਔਰ ਜਿੱਥੋਂ ਤੱਕ ਗੱਲ ਰਹੀ ਕੈਂਡੀਡੇਟ ਦੀ, ਜਰਨੈਲ ਸਿੰਘ ਜੀ ਦੀ ਗੱਲ ਰਹੀ, ਇਹ ਜਿਹੜਾ ਬਰਗਾੜੀ ਕਾਂਡ, ਤੁਹਾਨੂੰ ਪਤਾ ਜੇ ਕਾਂਡ ਜਿਹੜਾ ਹੋਇਆ, ਆਪਾਂ ਉਹਨੂੰ ਭੁੱਲ ਨਹੀਂ ਸਕਦੇ, ਤਾਂ ਹੀ ਭੁੱਲਣ ਯੋਗ ਹੈਗਾ ਜੀ, ਠੀਕ ਹੈ। ਉਸ ਹਲਕੇ ਤੋਂ ਇੱਕ ਗੁਰਸਿੱਖ ਚਾਹੀਦਾ ਸੀ, ਜਿਹੜਾ ਗੱਲ ਕਿ ਜਿਹਨੂੰ ਪੂਰਾ ਗਿਆਨ ਹੋਵੇ, ਔਰ ਇਹਨਾਂ ਦੀ ਕਿਉਂਕਿ ਬੜੇ ਛਾਤਰ ਦਿਮਾਗ ਹੈਗੇ ਆ, ਇਹ ਹਰ ਹੀਲਾ ਅਪਣਾ ਸਕਦੇ ਆ, ਹਰ ਕੰਮ ਕਰ ਸਕਦੇ ਆ। ਇਸ ਲਈ ਜਰਨੈਲ ਸਿੰਘ ਬਾਹਰੀ ਨਹੀਂ ਹੈਗੇ, ਬੇਸ਼ੱਕ ਦਿੱਲੀ ਉਹ ਸੈੱਟ ਹੋਵੇ ਜਾ ਕੇ, ਰਹਿਣ ਵਾਲੇ ਪੰਜਾਬ ਦੇ ਹੀ ਹੈ। ਇਹ ਆਪਾਂ ਨੂੰ ਝੁਠਾਇਆ ਨਹੀਂ ਜਾ ਸਕਦਾ। ਜੇ ਅਰੁਣ ਜੇਟਲੀ ਜਿਹੜਾ ਹੈਗਾ ਹੈ, ਉਹ ਅੰਮ੍ਰਿਤਸਰ ਤੋਂ ਇਲੈਕਸ਼ਨ ਲੜ ਸਕਦਾ ਹੈ, ਉਹ ਲੜ ਕੇ ਗਿਆ ਨਾ ਇਲੈਕਸ਼ਨ ਅੰਮ੍ਰਿਤਸਰ ਤੋਂ। ਜੇ ਦਿੱਲੀ ਵਾਲੇ ਸਿਰਸਾ ਸਾਹਿਬ, ਜਿਹੜੇ ਸਿਰਸਾ ਜੀ ਹੈਗੇ ਆ, ਜਾਂ ਉੱਥੇ ਦੇ ਹੋਰ ਇੱਕ ਦੋ ਹਿੱਤ ਜੀ ਹੈਗੇ ਆ, ਸਰਕਾਰ ਪੰਜਾਬ 'ਚ ਹੋਵੇ ਤੇ ਉਹਨਾਂ ਨੂੰ ਉੱਥੇ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਹੋਵੇ ਦਿੱਲੀ ਦੇ ਬੰਦਿਆਂ ਨੂੰ, ਆਪਾਂ ਉਹਨੂੰ ਵੀ ਨਹੀਂ ਗਿਰਦੇ ਹੀ, ਆਪਾਂ ਉਹਦੀ ਵੀ ਕਦੀ ਵਿਰੋਧਤਾ ਨਹੀਂ ਕਰਦੇ, ਠੀਕ ਹੈ ਜੀ। ਇਸ ਲਈ ਆਪਾਂ ਇਸ ਗੱਲ ਦੇ ਕਟਾਸ ਜੇ ਨਾ ਕਰੀਏ ਤਾਂ ਵਧੀਆ ਗੱਲ ਹੈ। ਜਿੱਥੋਂ ਤੱਕ ਗੱਲ ਰਹੀ, ਮੇਰੇ ਬਜ਼ੁਰਗ ਜਿਹੜੇ ਬੋਲ ਰਹੇ ਸੀ, ਉਹਨਾਂ ਨੇ ਜਿੱਥੋਂ ਕੈਪਟਨ ਦੀ ਗੱਲ ਕੀਤੀ ਹੈ, ਜੇ ਇਤਿਹਾਸ ਨੂੰ ਜਾਣਦੇ ਹੋਣ, ਇਹਨਾਂ ਨੂੰ ਪਤਾ ਹੋਵੇ, ਤੇ ਜਦੋਂ ਜਿਸ SYL ਦੇ ਨਾਂ ਤੇ ਅੱਜ ਉਹਨਾਂ ਨੇ ਅਸਤੀਫਾ ਦਿੱਤਾ ਹੈ, ਇਸੇ SYL ਦਾ ਜਦੋਂ ਨੀਂਹ ਪੱਥਰ ਰੱਖਿਆ ਗਿਆ ਸੀ, ਇਹ ਕੈਪਟਨ ਅਮਰਿੰਦਰ ਸਿੰਘ ਇੰਦਰਾ ਗਾਂਧੀ ਦੇ ਨਾਲ ਸੀ, ਔਰ ਜਿਹੜੀ ਕਹੀ ਸੀ ਉਹਦਾ ਠੱਪ ਇਹਨਾਂ ਦੇ ਨਾਲ ਹੋ ਕੇ ਲਵਾਇਆ ਸੀ। ਇਹ ਸਿਰਫ ਲੋਕਾਂ ਦੇ ਹੰਝੂ ਪੁੰਝਣ ਲਈ ਇਹਨਾਂ ਨੇ ਅਸਤੀਫਾ ਦਿੱਤਾ ਹੈ। ਇਹਨਾਂ ਦਾ ਲੋਕ ਹਿੱਤ ਨਾਲ ਕੋਈ ਮਤਲਬ ਨਹੀਂ ਹੈਗਾ। SYL ਤੇ ਇਹਨਾਂ ਨੇ ਇੱਕ ਇਲੈਕਸ਼ਨ ਦਾ ਸਟੰਟ ਬਣਾ ਲਿਆ, ਦੋਨਾਂ ਪਾਰਟੀਆਂ ਨੇ, ਬਾਦਲ ਔਰ ਕੈਪਟਨ, ਔਰ ਦੋਨੋਂ ਹੀ ਰਲੇ ਹੋਏ ਨੇ। ਜਿੱਥੇ ਕਿਤੇ ਬਾਦਲ ਦੇ ਗੱਲ ਆਉਂਦੀ ਹੈ ਜਾਂ ਉਹਦੇ ਬੇਟੇ ਦੀ ਗੱਲ ਆਉਂਦੀ ਹੈ, ਕੈਪਟਨ ਨਹੀਂ ਚਾਹੁੰਦਾ ਕਿ ਉਹਨਾਂ ਨੂੰ ਕੋਈ ਸਜ਼ਾ ਹੋਵੇ। ਜਿੱਥੇ ਕੈਪਟਨ ਦੀ ਗੱਲ ਆਉਂਦੀ ਹੈ, ਉੱਥੇ ਬਾਦਲ ਨਹੀਂ ਚਾਹੁੰਦਾ। ਜੇ ਏਦਾਂ ਦੀ ਗੱਲ ਹੁੰਦੀ ਤਾਂ ਲੁਧਿਆਣਾ ਦਾ ਸਿਟੀ ਸਕੈਮ ਇੱਕ ਏਡਾ ਵੱਡਾ, ਕਿੰਨੇ 100,000 ਕਰੋੜ ਦਾ ਹੈਗਾ, ਉਹ 'ਚ ਕਿਉਂ ਨਹੀਂ ਕੈਪਟਨ ਨੂੰ ਸਜ਼ਾ ਹੋਈ, ਜਾਂ ਕਿਉਂ ਨਹੀਂ ਕੈਪਟਨ ਦੇ ਸ਼ਿਕੰਜਾ ਕੱਸਿਆ ਗਿਆ। ਸੋ ਇਹ ਇਹਨਾਂ ਨੇ ਬਾਰੀਆਂ ਵੰਡੀਆਂ ਹੋਈਆਂ ਆ। ਇਹ ਇੱਕ ਦੂਏ ਤੋਂ ਜਿੰਨੇ ਵੀ ਕਰਦੇ ਆ, ਅੰਦਰੋਂ ਅੰਦਰ ਰਿਸ਼ਤੇਦਾਰੀਆਂ ਵੀ ਇਹਨਾਂ ਦੀਆਂ ਸਾਂਝੀਆਂ ਹੈਗੀਆਂ। ਸੋ ਇਹ ਲੋਕਾਂ ਨੂੰ ਇਨਸਾਫ ਨਹੀਂ ਦੇ ਸਕਦੇ ਜੀ। ਇਹ ਤੇ ਐਵੇਂ ਚਲੋ, ਮੈਂ ਜੋ ਇਹਨਾਂ ਦੀ ਭਾਵਨਾ ਸੀ, ਆਪਾਂ ਉਹਨਾਂ ਦੀ ਵੀ ਰਿਸਪੈਕਟ ਕਰਦੇ ਹਾਂ। ਸੋ ਜਿੱਥੋਂ ਤੱਕ ਗੱਲ ਆਮ ਆਦਮੀ ਪਾਰਟੀ ਦੀ ਹੈ, ਆਮ ਆਦਮੀ ਪਾਰਟੀ ਦੀ ਜਿਹੜੀ ਸੋਚ ਆ ਉਹ ਵਧੀਆ ਹੈ। ਇਸ ਪਾਰਟੀ 'ਚ ਚਾਹੇ ਅਰਵਿੰਦ ਜੀ ਨੇ ਜੋ ਇੱਕ ਤਹੀਆ ਕੀਤਾ ਹੋਇਆ ਕਿ ਮੇਰੇ ਜੇ ਮੰਤਰੀ ਦਾ ਵੀ ਨਾਮ ਮਾੜਾ ਮੋਟਾ ਵੀ ਆ ਗਿਆ ਤੇ ਮੈਂ ਉਹਨੂੰ ਉਸੇ ਵੇਲੇ ਬਾਹਰ ਕੱਢ ਦਾਂਗਾ। ਸੋ ਉਹਨਾਂ ਨੇ ਪੂਰਾ ਕੀਤਾ ਹੈ ਪੰਜਾਬ 'ਚ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਅਕਵਾਲ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਗੱਲ ਕਰਦਾ, ਜਿੱਦਾਂ ਲੋਕ ਕਹੀ ਜਾਂਦੇ ਆ ਵੀ ਬਾਦਲ ਪਰਿਵਾਰ ਨੇ ਕੋਈ ਕੀਤਾ ਨਹੀਂ ਆਪਣਾ ਵਿਕਾਸ ਵਗੈਰਾ ਜੀ, ਇਹ ਤਾਂ ਥੋੜਾ ਲੋਕੀ ਐਵੇਂ ਝੂਠ ਹੀ ਬੋਲੀ ਜਾਂਦੇ ਆ। ਉਹ ਦੇਖੋ ਜ਼ਿਲ੍ਹਿਆਂਵਾਲੇ ਬਾਗ ਤੋਂ ਉਹ ਵਿਕਾਸ ਕਰਨ ਡਏ ਆ। 78 ਚ ਵਿਕਾਸ ਕੀਤਾ ਉਹਨੇ, 84 ਚ ਵਿਕਾਸ ਕੀਤਾ ਉਹਨੇ, ਹੁਣ ਚਿੱਟੇ ਦਾ ਵਿਕਾਸ ਕਰ ਰਹੇ ਆ। ਕਿੰਨਾ ਕੁ ਵਿਕਾਸ ਚਾਹੁੰਦੇ ਤੁਸੀਂ? ਇਹਨਾਂ ਤੇ ਕੋਈ ਨੱਥ ਪਾਉਂਗੇ ਤੁਸੀਂ ਸੁਲੱਖਣ ਸਿੰਘ ਜੀ? ਜੀ ਸੁਲੱਖਣ ਸਿੰਘ ਜੀ, ਉਹਨਾਂ ਨੇ ਉਹਨਾਂ ਦਾ ਵਿਕਾਸ ਦੱਸਿਆ ਕਿ ਉਹਨਾਂ ਨੇ ਵਿਕਾਸ ਤੇ ਬਹੁਤ ਕੀਤਾ, ਪਰ ਕੀਤਾ ਹੋਰ ਪਾਸੇ ਨੂੰ ਆ। ਕਹਿੰਦੇ ਬਹੁਤਾ ਮੇਨ ਗੱਲ ਤਾਂ ਉਹਨਾਂ ਨੇ ਨੱਥ ਕਿਵੇਂ ਪਾਉਂਗੇ? ਬਿਲਕੁਲ ਜੀ, ਇਹ ਤਾਂ ਨੱਥ ਪਾਈ ਜਾਏਗੀ, ਕਿਉਂ ਨਹੀਂ ਨੱਥ ਪਾਈ ਜਾਏਗੀ। ਅਸੀਂ ਤਾਂ ਪਹਿਲਾਂ ਹੀ ਸਾਡੇ ਜਿਹੜੇ ਸੀਨੀਅਰ ਲੀਡਰਸ਼ਿਪ ਹੈ, ਅਸੀਂ ਤਾਂ ਸ਼ਰੇਆਮ ਗਲਤੀ ਜੇ ਆਪਾਂ ਕਹਿ ਲਈਏ, ਅਰਵਿੰਦ ਕੇਜਰੀਵਾਲ ਜੀ, ਸੰਜੇ ਸਿੰਘ ਜੀ, ਇਹਨਾਂ ਨੇ ਸਾਰਿਆਂ ਨੇ ਆਮ ਸਟੇਜਾਂ ਤੇ ਕਹਿੰਦੇ ਕਿ ਜਿਹੜੇ ਸਰਕਾਰ ਬਣਨ ਤੋਂ ਬਾਅਦ ਪਹਿਲੇ ਹਫ਼ਤੇ 'ਚ ਉਹ ਸ਼ਰੇਆਮ ਅਰਵਿੰਦ ਜੀ ਨੇ ਕਿਹਾ ਵੀ ਜਾਂ ਤੁਸੀਂ ਮੈਨੂੰ ਅੰਦਰ ਕਰ ਦਿਓ ਮਜੀਠੀਆ ਸਾਹਿਬ, ਜਾਂ ਸਰਕਾਰ ਬੰਦੇ ਸਰ ਮੈਂ ਤੈਨੂੰ ਅੰਦਰ ਕਰਾਂਗਾ। ਮੈਂ ਦੱਸਾਂਗਾ ਤੁਸੀਂ ਲੋਕਾਂ ਨਾਲ ਕਿੰਨਾ ਕੁ ਧਰੋਹ ਕੀਤਾ ਹੈ, ਕਿੰਨੇ ਆਪਦੇ ਜਿਹੜੀ ਜਵਾਨੀ ਜਿਹੜੇ ਬੱਚੇ ਹੈ ਉਹ ਤੁਸੀਂ ਖਤਮ ਕਰਤੀ, ਜਵਾਨੀ ਖਤਮ ਕਰਤੀ। ਅੱਜ ਹਾਲਾਤ ਇਹ ਬਣ ਗਏ, ਅਸੀਂ ਜਾਈਦਾ ਕਈ ਵਾਰੀ ਪਿੰਡਾਂ 'ਚ, ਜਿਹੜੇ ਪਿੰਡਾਂ 'ਚ ਘੁੰਮੀਦਾ, ਘਰਾਂ 'ਚ ਅਸੀਂ ਦੇਖੀਦਾ ਨੌਜਵਾਨ ਜਿਹੜੇ ਨਸ਼ੇੜੀ ਹੋ ਚੁੱਕੇ ਨਾ, ਉਹ ਘਰਾਂ 'ਚ ਬੈਠੇ ਹੁੰਦੇ ਆ, ਸੁੱਧ ਬੁੱਧ ਕੋਈ ਨਹੀਂ, ਸੁਣਦੇ ਨਹੀਂ। ਫਿਰ ਨਹੀਂ ਪੁੱਛੀਦਾ ਉਹਨਾਂ ਨੂੰ, ਮਾਵਾਂ ਨੂੰ ਪੁੱਛੀਦਾ, ਉਹ ਕਹਿੰਦੀਆਂ, ਉਹ ਕੋਸਦੀਆਂ, ਸਾਡੇ ਨੇਤਾਵਾਂ ਨੂੰ ਕੋਸਦੀਆਂ। ਆਪਾਂ ਜੇ ਗੱਲ ਕਰੀਏ ਤੇ ਜਿਹੜਾ ਨਸ਼ਾ ਸੀ ਨਾ ਪੰਜਾਬ 'ਚ, ਇਹਨੂੰ ਕਾਂਗਰਸ ਪਾਰਟੀ ਲੈ ਕੇ ਆਈ ਸੀ। ਆਪਾਂ ਨੂੰ ਕੋਈ ਗਰੇਜ ਨਹੀਂ ਗੱਲ ਕਹਿਣ ਤੋਂ, ਲਿਆਈ ਕਾਂਗਰਸ ਪਾਰਟੀ ਸੀ, ਪ੍ਰਫੁੱਲਤ ਕੀਤਾ ਇਹਨੂੰ ਬਾਦਲ ਸਰਕਾਰ ਨੇ। ਪਹਿਲਾਂ ਇਲੈਕਸ਼ਨ ਦੇ ਵਿੱਚ ਜਿਹੜੀ ਪਿਰਤ ਪਾਈ ਹੈ, ਇਹਨਾਂ ਕਾਂਗਰਸੀਆਂ ਨੇ ਪਾਈ ਹੈ, ਤਾਂ ਦੋਸ਼ੀ ਦੋਨਾਂ ਨੂੰ ਮੰਨਦੇ ਆ। ਇਲੈਕਸ਼ਨ ਦੇ ਵਿੱਚ ਕੀ ਕਰਦੇ ਹੈਗੇ ਆ, ਲੋਕਾਂ ਨੂੰ ਜਿਹੜਾ ਯੂਥ ਇਹਨਾਂ ਦਾ ਬ੍ਰਿਗੇਡ ਹੁੰਦਾ ਹੈ, ਉਹਨੂੰ ਇਹ ਨਸ਼ੇ ਦਿੰਦੇ ਆ, ਨਸ਼ੇ ਦੀ ਲੋਰ 'ਚ ਉਹ ਇਹਨਾਂ ਲਈ ਕੰਮ ਕਰਦੇ ਆ। ਪਹਿਲਾਂ ਤਾਂ ਉਹ ਫ੍ਰੀ ਇਹਨਾਂ ਨੂੰ ਦਿੰਦੇ ਆ,
ਜਿਹੜੇ ਸਰਕਾਰ ਬਣ ਜਾਂਦੀ ਹੈ ਉਸ ਤੋਂ ਬਾਅਦ ਉਹੀ ਬੰਦੇ ਆ ਜਿਹੜੇ ਇਹਨਾਂ ਨੂੰ ਦਿੰਦੇ ਆ ਉਹਨਾਂ ਨੂੰ ਮੁੱਲ ਵੇਚਣਾ ਸ਼ੁਰੂ ਕਰ ਦਿੰਦੇ ਆ। ਪਹਿਲਾਂ ਮਾਂ ਪਿਓ ਕੋਲ ਪੈਸੇ ਲੈਂਦੇ ਆ, ਜਿਹੜੇ ਮਾਂ ਪਿਓ ਪੈਸੇ ਦੇਣੇ ਬੰਦ ਕਰ ਦਿੰਦੇ ਫਿਰ ਚੋਰੀਆਂ ਕਰਦੇ ਆ, ਡਕੈਤੀਆਂ ਕਰਦੇ ਆ, ਇੱਥੋਂ ਤੱਕ ਕਈ ਵਾਰੀ ਕਤਲ ਵੀ ਕਰ ਦਿੰਦੇ ਨਸ਼ੇ ਦੀ ਲੋਰ 'ਚ। ਸੋ ਇੱਥੇ ਸਭ ਤੋਂ ਪਹਿਲਾਂ ਜਿਹੜਾ ਕੰਮ ਹੋਏਗਾ ਆਪਾਂ ਇੱਥੇ ਨੱਥ ਪਾਵਾਂਗੇ। ਔਰ ਜਿਹੜੇ ਬੱਚੇ ਨਸ਼ੇ ਦੇ ਆਦੀ ਹੋ ਚੁੱਕੇ ਆ ਅਸੀਂ ਨਸ਼ਾ ਵੇਚਣ ਵਾਲੇ ਨੂੰ ਅੰਦਰ ਕਰਾਂਗੇ, ਜਿਹੜੇ ਆਦੀ ਹੋ ਚੁੱਕੇ ਉਹਨਾਂ ਦਾ ਇਲਾਜ ਕਰਕੇ ਉਹਨਾਂ ਨੂੰ ਮੁੜ ਕੇ ਬਸੇਵੇਂ ਲਈ ਉਹਨਾਂ ਨੂੰ ਰੁਜ਼ਗਾਰ ਦੇ ਸਾਧਨ ਦੇਵਾਂਗੇ। ਜੀ 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 ਥੈਂਕ ਯੂ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਕੈਪਟਨ ਖਹਿਰਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ। ਦੇਖੋ 3-4 ਗੱਲਾਂ ਆਮ ਆਦਮੀ ਪਾਰਟੀ ਦੇ। ਇੱਕ ਤੇ ਕੋਈ ਬਾਜ਼ਾਰ ਦੇ ਵਿੱਚ ਨਾ ਮੈਂ ਬੇਨਤੀ ਕਰਾਂਗਾ, ਬਾਜ਼ਾਰ ਦੇ ਵਿੱਚ ਠੂਹੇ ਵੇਚਦਾ ਸੀ ਬਿੱਛੂ। ਉਹਨੇ ਗਾਹਕ ਆਇਆ, ਉਹ ਕਹਿੰਦਾ ਵੀ ਆਦੀ ਕੀ ਕੀਮਤ ਆ? ਕਹਿੰਦਾ 40 ਰੁਪਈਏ। ਕਹਿੰਦਾ ਇਹਦੀ ਕਹਿੰਦਾ 40 ਰੁਪਈਏ। ਕਹਿੰਦਾ ਇਹ ਤਾਂ ਛੋਟਾ ਆ, ਇਹਦੀ ਕਿੰਨੀ ਹੈ? ਕਹਿੰਦਾ 40 ਰੁਪਈਏ। ਉਹ ਕਹਿੰਦਾ ਜਿਹਨੂੰ ਵੀ ਹੱਥ ਲੈਂਗਾ ਡੰਗ ਬਰਾਬਰ ਦਾ ਮਾਰਦੇ ਆ। ਆਮ ਆਦਮੀ ਪਾਰਟੀ ਦੇ ਵਿੱਚ ਸਾਰੇ ਚੀਫ ਮਿਨਿਸਟਰ ਆ, ਕਿਉਂਕਿ ਸੱਚ ਦੀ ਲੜਾਈ ਲੜ ਰਿਹਾ ਉਹ ਜੀ। ਜਦੋਂ ਸੱਚ ਦੀ ਲੜਾਈ ਲੜਨ ਵਾਲੇ ਸਾਰੇ ਇਕੱਠੇ ਹੋਣ ਜੀ ਤੇ ਸੱਚ ਨਿੱਤਰ ਕੇ ਬਾਹਰ ਆ ਜਾਂਦਾ ਆ। ਅਸੀਂ ਆਮ ਆਦਮੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਸਹੀ ਟਾਈਮ ਦੇ ਉੱਤੇ ਇੱਕ ਸਟੈਪ ਲਿਆ ਆ। ਤੇ ਚੀਫ ਮਿਨਿਸਟਰੀ ਵਾਸਤੇ ਸਾਰੇ ਚੀਫ ਮਿਨਿਸਟਰ ਆਓ ਜੀ। ਨੰਬਰ 2 SYL ਨਹਿਰ ਆ ਜਿਹੜੀ, ਜਦੋਂ ਚਾਂਦੀ ਦੀ ਕਈ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਹੀ ਵਾਜ਼ ਵਿਦ ਇੰਦਰਾ ਗਾਂਧੀ, ਇਹਨਾਂ ਨੇ ਇੱਕ ਪਖੰਡ ਬਣਾਇਆ। ਹੁਣ ਇਸ ਸਮੇਂ ਦੇ ਵਿੱਚ ਕੌਡਾ ਰਾਕਸ਼ ਔਰ ਸੱਜਣ ਠੱਗ ਦਾ ਰੂਪ ਇਸ ਗੌਰਮੈਂਟ ਨੇ ਧਾਰਨ ਕੀਤਾ ਆ। ਦੋਵਾਂ ਨੇ, ਅਕਾਲੀ ਗੌਰਮੈਂਟ ਤੇ ਕਾਂਗਰਸ ਗੌਰਮੈਂਟ, ਕਿਸੇ ਨੇ ਕੋਈ ਘੱਟ ਨਹੀਂ ਗੁਜ਼ਾਰੀ। ਸਾਡੀ ਅਪੀਲ ਇਹ ਹੈ ਵੀ ਜੇ ਆਮ ਆਦਮੀ ਪਾਰਟੀ ਇਸ ਤਰ੍ਹਾਂ ਦੇ ਸਹੀ ਸਟੈਪ ਲਏਗੀ, ਸਹੀ ਪਬਲਿਕ ਨੂੰ ਗਾਈਡ ਕਰੇਗੀ, ਪਬਲਿਕ ਨਾਲ ਚੱਲੇਗੀ। ਪਬਲਿਕ ਦਾ ਵੀ ਨਾਲ ਚੱਲਣਾ ਬਹੁਤ ਜ਼ਰੂਰੀ ਹੁੰਦਾ ਤੇ ਨਾਲ ਚੱਲੇਗੀ ਤੇ ਇੱਕ ਪੰਜਾਬ ਇੱਕ ਫਿਰ ਉਹ ਉਸ ਤਰ੍ਹਾਂ ਦੇ ਰੂਪ 'ਚ ਆ ਜਾਏਗਾ ਜਿਹੜਾ ਅਸੀਂ ਪਹਿਲਾਂ ਅੱਜ ਤੋਂ 30 ਸਾਲ ਪਹਿਲਾਂ ਕਦੀ ਜਦੋਂ ਡਿਵਾਈਡੇਸ਼ਨ ਦੇ ਵਿੱਚ ਵੇਖਿਆ ਸੀ, ਉਹ ਪੰਜਾਬ ਬਣ ਜਾਏਗਾ। ਜੀ ਜੀ ਥੈਂਕ ਯੂ ਜੀ। ਨੰਬਰ 3 ਇਹ ਹੈ ਜੀ ਵੀ ਜਿਹੜੀ ਭਗਵੰਤ ਮਾਨ ਦੀ ਮੈਂ ਨਿਊਜ਼ ਸੁਣੀ ਸੀ, ਉਹਨਾਂ ਕਿਹਾ ਵੀ ਮੈਨੂੰ ਖਤਰਾ ਆ। ਮੇਰੀ ਬੇਨਤੀ ਆ ਭਗਵੰਤ ਮਾਨ ਨੂੰ ਔਰ ਆਮ ਆਦਮੀ ਪਾਰਟੀ ਨੂੰ ਕਿ ਉਹਨੂੰ ਬੁਲਟ ਪ੍ਰੂਫ ਜੈਕਟ ਪਵਾ ਦੇਣ ਜੀ, ਤਾਂ ਕਿ ਦੇਖੋ ਆਪਾਂ ਆਪਣੀ ਪ੍ਰੋਟੈਕਸ਼ਨ ਤੇ ਪੂਰੀ ਕਰਨੀ ਆ। ਦੁਸ਼ਮਣ ਦਾ ਕੋਈ ਪਤਾ ਨਹੀਂ ਕਿਉਂਕਿ ਜਿਹੜਾ ਕੌਡਾ ਰਾਕੇਸ਼ ਉਹਨੇ ਨਹੀਂ ਵੇਖਣਾ, ਜਿਹੜਾ ਸੱਜਣ ਠੱਗ ਉਹਨੇ ਨਹੀਂ ਵੇਖਣਾ ਇਸ ਗੱਲ ਨੂੰ। ਉਹ ਇਹਦੇ ਉੱਤੇ ਜ਼ਰੂਰ ਇਸ ਕਰਨਗੇ ਉਹਨੂੰ, ਮਤਲਬ ਕਿ ਹਰ ਕਿਸਮ ਦਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ ਤੇ ਇਹਨੂੰ ਬੁਲਟ ਪ੍ਰੂਫ ਜੈਕਟ ਪਾਉਣੀ ਚਾਹੀਦੀ ਹੈ। ਨਾਲ ਪ੍ਰੋਟੈਕਸ਼ਨ, ਪ੍ਰਾਈਵੇਟ ਪ੍ਰੋਟੈਕਸ਼ਨ ਲੈ ਕੇ ਚੱਲੇ ਤੇ ਨਹੀਂ ਤੇ ਫਿਰ ਸਾਡੇ ਵਰਗੇ ਜਿਹੜੇ ਰਿਟਾਇਰ ਅਫਸਰ ਨੇ ਇਹਨਾਂ ਨੂੰ ਅਪੀਲ ਕਰੇ ਅਸੀਂ ਆ ਜਾਂਦੇ ਹਾਂ ਔਰ ਗੰਨਾ ਸਾਨੂੰ AK-47 ਦੇ ਦੇਵੇ, ਅਸੀਂ ਧੱਕੀਆਂ ਉਡਾ ਦਿਆਂਗੇ। ਥੈਂਕ ਯੂ ਖਹਿਰਾ ਜੀ। ਅਸੀਂ ਤਾਂ ਕਹਿੰਦੇ ਕਿ ਇਹ ਜਿਹੜੀਆਂ ਰਫਲਾਂ ਦਿੱਤੀਆਂ ਹੋਈਆਂ ਆ, ਅਗਲੇ ਲਾਇਸੈਂਸ ਆ, ਉਹ ਇੱਕ ਦੂਜੇ ਨੂੰ ਮਾਰ ਰਹੇ, ਨਾ ਮਾਰਨ। ਪਰ ਹਾਂ ਜਿਸਲੇ ਇਸ ਤਰ੍ਹਾਂ ਦੀ ਖਿੱਚੋਤਾਣ ਹੋ ਜਾਂਦੀ ਆ ਤਾਂ ਉਹਨਾਂ ਨੇ ਖਬਰਾਂ ਦੇ ਵਿੱਚ ਜ਼ਰੂਰ ਸੁਣਿਆ ਕਿ ਜਾਨ ਨੂੰ ਖਤਰਾ ਹੈਗਾ ਆ। ਤੇ ਜੀ ਸੁਲੱਖਣ ਸਿੰਘ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਇਸ ਤੇ? ਨਹੀਂ, ਮੈਂ ਤਾਂ ਬਹੁਤ ਧੰਨਵਾਦ ਹੈ ਰਿਣੀ ਆ ਖਹਿਰਾ ਸਾਹਿਬ ਨੇ ਸਾਰੀਆਂ ਗੱਲਾਂ ਦਾ ਜਵਾਬ ਦੇ ਦਿੱਤਾ ਜੀ। ਜੋ ਪੰਜਾਬ 'ਚ ਅਸੀਂ ਕਰਨ ਜਾ ਰਹੇ ਹਾਂ ਇਹਨਾਂ ਨੇ ਜਵਾਬ ਦੇ ਦਿੱਤਾ ਹੈਗਾ। ਬਾਕੀ ਰਹੀ ਗੱਲ ਪ੍ਰੋਡਕਸ਼ਨ ਦੀ, ਤਾਂ ਉਹ ਸਾਡੇ ਲੋਕ ਜਿਹੜੇ ਹੈਗੇ ਆ, ਜਿਹੜੇ ਉਹੀ ਸਾਡੀ ਪ੍ਰੋਡਕਸ਼ਨ ਹੈਗੇ ਜੀ, ਉਹੀ ਸਾਡੇ ਗਨਮੈਨ ਹੈ। ਉਹਨਾਂ ਦੇ ਆਸਰੇ ਅਸੀਂ ਕੰਪੇਨ ਕਰੀ ਦੀ ਹੈ ਜੀ। ਅਸੀਂ ਮਾੜਾ ਕਰਨਾ ਨਹੀਂ, ਨਾ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰਨਾ, ਨਾ ਅਸੀਂ ਕਿਸੇ ਮਾਫੀਆ ਦੇ ਨਾਲ ਤੁਰਨਾ। ਸਾਨੂੰ ਤਾਂ ਖਤਰਾ ਕਿਸੇ ਕੋਲ ਨਹੀਂ, ਅਸੀਂ ਸਿਰਫ ਡਰਦੇ ਹਾਂ ਜਦੋਂ ਪਰਮਾਤਮਾ ਕੋਲ ਡਰਦੇ ਹਾਂ। ਕਰਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ। ਬਲਵਿੰਦਰ ਭੈਣ ਜੀ ਤੇ ਸੁਲੱਖਣ ਭਾਜੀ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਮੇਰਾ ਕੋਈ ਸਵਾਲ ਨਹੀਂ ਇਸ ਵੀਰ ਨੂੰ, ਕਿਉਂਕਿ ਇਹਨਾਂ ਨੂੰ ਸਵਾਲ ਤੇ ਇਹਨਾਂ ਨੇ ਆਪ ਹੀ ਜਵਾਬ ਦੇਣੇ ਪੈਣੇ ਆ ਹੋਰ 2 ਸਾਲ ਬਾਅਦ ਜੇ ਪਾਰਟੀ ਹੋਣ ਚ ਆ ਗਈ ਤੇ ਜੀ। ਪਰ ਮੇਰਾ ਸਵਾਲ ਸਾਨੂੰ ਸਾਰੇ ਲੋਕਾਂ ਨੂੰ ਆ ਵੀ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਅਸੀਂ ਇੰਨਾ ਵਿਕਾਸ ਕਰਤਾ, ਅਸੀਂ ਬਾਹਰ ਅੱਗੇ ਧੱਕੇ ਖਾਣ ਵਾਸਤੇ। ਵੇਖੋ ਇੰਨਾ ਵਿਕਾਸ ਕਰਤਾ, ਚੰਗੇ ਭਲੇ ਘਰ-ਬਾਰ, ਲੋਕੀ ਟਰਾਂਸਪੋਰਟਾਂ, ਸਾਰਾ ਕੁਝ ਛੱਡ ਕੇ ਉਸ ਵਿਕਾਸ ਕਰਕੇ ਅਸੀਂ ਬਾਹਰ ਦੱਸਣਾ ਕਿ ਵੀ ਸਾਡੀ ਕੰਟਰੀ 'ਚ ਵਿਕਾਸ ਬਹੁਤ ਹੋਇਆ, ਅਸੀਂ ਉਹਦੇ ਕਰਕੇ ਅਸੀਂ ਆਏ ਹਾਂ। ਅਸੀਂ ਤੁਹਾਡੀ ਕੰਟਰੀ 'ਚ ਵਿਕਾਸ ਕਰਨਾ ਕਿਉਂਕਿ ਸਾਡੇ ਵਿਕਾਸ ਬਾਦਲ ਸਾਹਿਬ ਬਹੁਤ ਕਰ ਰਹੇ ਆ। ਇਹ ਵਿਕਾਸ ਕੈਪਟਨ ਸਾਹਿਬ ਤੇ ਬਾਦਲ ਸਾਹਿਬ ਦਾ ਰਲ ਮਿਲ ਕੇ ਹੀ ਹੋਇਆ ਇੱਥੇ ਤੱਕ ਜੀ। ਜਿੰਨਾ ਹੁਣ ਵੀ 25-30 ਲੱਖ ਰੁਪਇਆ ਲਾ ਕੇ ਬੱਚਿਆਂ ਦੀ, ਮਾਂ ਪਿਓ ਦੀ ਇਹੀ ਸੋਚ ਆ ਵੀ ਬੱਚਾ ਬਾਹਰ ਚਲ ਜੇ। ਇਹ ਵਿਕਾਸ ਦੇ ਹੀ ਕਾਰਨ। ਪਰ ਸਾਨੂੰ ਸ਼ਰਮ ਅੱਜ ਤੱਕ ਨਹੀਂ ਆਈ ਤੇ ਨਾ ਆਉਣੀ ਵੀ ਨਹੀਂ ਹੈਗੀ ਜਿਹੜੇ ਮੈਨੂੰ ਹਾਲਾਤ ਦੀ ਰਹੇ ਆ ਜੀ। ਜੇ ਕਿਸੇ ਨੂੰ ਗੁੱਸਾ ਲੱਗੇ ਤੇ ਇੱਥੇ ਹੀ ਪੜਾਸ ਕੱਢ ਲਿਆ ਆਣ ਕੇ ਵਿਸ਼ੇ ਤੇ ਆਣ ਕੇ। ਥੈਂਕ ਯੂ, ਧੰਨਵਾਦ ਜੀ। ਥੈਂਕ ਯੂ ਜੀ। ਹਾਂਜੀ ਤੇ ਸੁਲੱਖਣ ਸਿੰਘ ਜੀ ਅੱਗੇ ਸਾਡੇ ਨਾਲ ਜੁੜੇ ਨੇ ਮਲਕੀਤ ਸਿੰਘ ਜੀ।
ਹਾਂਜੀ ਸਰਦਾਰ ਸਰਕਨ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਆਪਣਾ ਭਾਜੀ ਕਿਹੜਾ ਪਿੰਡ ਹੈ ਜੀ? ਮਕੇਰੀਆਂ ਇਲਾਕੇ ਜੀ। ਬਰਿਆਹਾ ਪਿੰਡ ਜੀ, ਬਰਿਆਹਾ। ਮੇਰਾ ਵੀ ਉੱਥੇ ਲਾਗੇ ਤੁਹਾਡੇ ਲਾਗੇ ਪਿੰਡ ਆ। ਮੈਨੂੰ ਤਾਂ ਬੜਾ ਖੁਸ਼ ਹੋਇਆ ਤੁਹਾਡਾ ਸੁਣ ਕੇ ਜੀ। ਕੱਲ ਪਤਾ ਲੱਗਾ ਵੀ ਆਪਣੇ ਤੁਸੀਂ ਕਿਹੜਾ ਪਿੰਡ ਤੁਹਾਡਾ ਜੀ? ਕਿਹੜਾ ਪਿੰਡ ਤੁਹਾਡਾ? ਸਾਡਾ ਸੜੋਆ ਪਿੰਡ ਆ। ਜਿਹੜਾ ਤੁਹਾਡਾ ਡੈਡੀ ਹੈ ਨਾ ਜੈ, ਉਹ ਮੇਰੇ ਨਾਲ ਪੜ੍ਹ ਰਹੇ ਆ। ਸੜੋਆ ਤੋਂ ਠੀਕ ਹੈ, ਠੀਕ ਹੈ, ਠੀਕ ਹੈ। ਹਾਂਜੀ ਤੁਹਾਡੇ ਡੈਡੀ ਦੇ ਫਰੈਂਡ ਆ ਜੀ। ਹਾਂਜੀ ਹਾਂਜੀ ਹਾਂਜੀ, ਸਾਡਾ ਨਾਲ ਆ ਪਿੰਡ ਜੀ, ਬਿਲਕੁਲ 1 ਕਿਲੋਮੀਟਰ ਦਾ ਫਰਕ ਹੈ, ਇੱਕੋ ਹੀ ਇਕੱਠੀ ਗੱਲ ਹੈ ਜੀ। ਕੀ ਨਾਮ ਤੁਹਾਡਾ? ਮਲਕੀਤ ਸਿੰਘ। ਤੁਹਾਡਾ? ਮਲਕੀਤ ਸਿੰਘ। ਮਲਕੀਤ ਸਿੰਘ। ਹਾਂਜੀ ਮਲਕੀਤ ਸਿੰਘ ਆ ਜੀ। ਓਕੇ ਓਕੇ, ਠੀਕ ਹੈ ਠੀਕ ਹੈ ਠੀਕ ਹੈ। ਉਹਦਾ ਬਦਲਾ ਅਮਰਜੀਤ ਦਾ ਸਾਡਾ ਰਿਸ਼ਤੇਦਾਰੀ ਆ ਜੀ। ਮੈਂ ਤੁਹਾਨੂੰ ਇਹੋ ਬੇਨਤੀ ਕਰਦਾ, ਤੁਸੀਂ ਚੰਗੇ ਬਣੋ ਤਾਂ ਐ ਨਾ ਕਿ ਜ਼ੋਰ ਲਾ ਕੇ ਕੰਮ ਕਰੋ। ਸਾਰੇ ਇਲਾਕਾ ਤੁਹਾਡੇ ਨਾਲ, ਅਸੀਂ ਤਾਂ ਇੱਥੋਂ ਫੋਨ ਕਰਦੇ ਹਾਂ ਜੀ ਵੀ ਠੀਕ ਹੈ ਆਪਣੇ ਤੁਹਾਨੂੰ ਜਿਤਾਉਣ ਤੇ ਤੁਸੀਂ ਸੇਵਾ ਕਰੋ ਜੀ। ਠੀਕ ਹੈ ਜੀ, ਧੰਨਵਾਦ ਬਹੁਤ। ਥੈਂਕ ਯੂ ਮਲਕੀਤ ਸਿੰਘ ਜੀ, ਥੈਂਕ ਯੂ। ਬਿਲਕੁਲ ਜੀ, ਬਹੁਤ ਤੁਹਾਡੇ ਪਿੰਡਾਂ ਵੱਲ ਦੇ ਆ ਅਤੇ ਬਹੁਤ ਵਾਰੀ ਅਸੀਂ ਪਹਿਲਾਂ ਵੀ ਸੁਣਿਆ ਆ ਕਿ ਜਿਹੜੇ ਕੈਂਡੀਡੇਟ ਆ ਉਹਨਾਂ ਦੇ ਕਲਾਸ ਫੈਲੋ ਵੀ ਇੱਥੇ ਹੈਗੇ ਆ, ਜਾਂ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਸੰਬੰਧ ਹੈਗੇ ਆ। ਅੱਗੇ ਸਾਡੇ ਨਾਲ ਜੁੜੇ ਨੇ ਜਸਕਰਨ ਬੋਪਾਰਾਏ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਤੇ ਆਮ ਆਦਮੀ ਪਾਰਟੀ ਦੇ ਆਉਣ ਵਾਲੇ ਸਾਡੇ ਉਮੀਦਵਾਰ, ਸਾਡੇ ਪੰਜਾਬ ਦਾ ਰੀਅਲ ਵਿਕਾਸ ਕਰਨ ਵਾਲੇ ਉਮੀਦਵਾਰ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਮੈਂ ਜਿਹੜੀ ਮੈਂ ਛੋਟੀ ਜਿਹੀ ਗੱਲ ਕਰਨੀ ਸੀ, ਮੇਰਾ ਭਾਈ ਸਾਹਿਬ ਤੁਹਾਡੇ ਵਾਸਤੇ ਸਵਾਲ ਕੋਈ ਨਹੀਂ ਹੈਗਾ। ਅਸੀਂ ਤੁਹਾਡੇ ਸਾਰੇ ਨਾਲ ਆ ਔਰ ਨਾਲ ਰਵਾਂਗੇ ਹਮੇਸ਼ਾ, ਮੋਢੇ ਨਾਲ ਮੋਢਾ ਜੋੜ ਕੇ ਤੇ ਤੁਹਾਡਾ ਸਾਥ ਦੇਵਾਂਗੇ। ਜਿਸ ਵਾਸਤੇ ਮੈਂ ਕਾਲ ਕੀਤੀ ਸੀਗੀ, ਪਹਿਲੇ ਕਾਲਰ ਨੇ ਵਿਕਾਸ ਉੱਤੇ ਕਾਫੀ ਜਵਾਬ ਦੇ ਦਿੱਤਾ ਵਾ। ਤੇ ਇੱਕ ਭਾਈ ਸਾਹਿਬ ਕਹਿ ਰਹੇ ਸੀਗੇ ਵੀ ਲੰਬੀ ਹਲਕੇ ਵਿੱਚ ਤੇ ਜਲਾਲਾਬਾਦ ਜਾਂ ਬਠਿੰਡੇ ਵਿੱਚ ਵਿਕਾਸ ਬਹੁਤ ਹੋਇਆ, ਕੋਈ ਦੋ ਰਾਏ ਨਹੀਂ ਹੈਗੀ। ਅੱਛਾ, ਮੈਂ ਉਹਨਾਂ ਦੇ ਸਵਾਲ ਦਾ ਮੈਂ ਚਲੋ ਜਵਾਬ ਦੇ ਦਿੰਦਾ ਵਾ। ਇੱਕ ਬਾਪ ਦੇ 117 ਪੁੱਤਰ ਆ। ਜਿਹੜਾ ਚੀਫ ਮਿਨਿਸਟਰ ਆ ਉਹ ਫੈਮਿਲੀ ਦਾ ਬਾਪ ਆ। 117 ਹਲਕੇ, ਉਹਨਾਂ ਦੇ 117 ਪੁੱਤਰ ਨੇ। ਉਹਨਾਂ ਚੋਂ 2-3 ਪੁੱਤਰਾਂ ਨੂੰ ਤੇ ਚੰਗੀ ਪੜ੍ਹਾਈ ਦੇਤੀ, ਉਹਦਾ ਚੰਗਾ ਵਿਕਾਸ ਕਰਤਾ, ਉਹਨੂੰ ਸੈੱਟ ਕਰਤਾ। ਤੇ ਬਾਕੀ ਦੇ ਪੁੱਤਰਾਂ ਨੂੰ ਲਾਤਾ ਨਸ਼ਿਆਂ ਤੇ, ਕੁਝ ਨੂੰ ਲਾਤਾ ਗੁੰਡੇਗਰਦੀਆਂ ਵਿੱਚ। ਤੇ ਹੁਣ ਉਹ ਜਿਹੜੇ ਬੱਚੇ ਗੁੰਡੇਗਰਦੀਆਂ 'ਚ ਲੱਗੇ ਨੇ ਜਾਂ ਨਸ਼ਿਆਂ ਤੇ ਲੱਗੇ ਨੇ, ਉਹ ਉਸ ਬਾਪ ਦੀ ਸੰਗੀ ਘੁੱਟ ਕੇ ਉਹ ਜਵਾਬ ਮਿਲ ਜੂਗਾ ਵੀ ਹਾਂ ਵੀ ਤੂੰ ਤਿੰਨਾਂ ਨੂੰ ਤਾਂ ਦਿੱਤਾ ਬਣਾ ਤੇ ਸਾਨੂੰ ਦਿੱਤਾ ਤੂੰ ਖੂਜ ਪਾ। ਉਹ ਫਿਰ ਉਸ ਪਿਓ ਨੂੰ ਜਵਾਬ ਦੇ ਦੇਣਗੇ। ਇਹਨਾਂ ਭਾਈ ਸਾਹਿਬ ਅੱਗੇ ਬੇਨਤੀ ਆ ਵੀ ਭਾਈ ਸਾਹਿਬ ਜੀ ਅਜੇ ਵੀ ਸੁਧਰ ਜੋ, ਇਹ ਪੁੱਠੇ ਸਵਾਲ ਨਾ ਕਰੋ। ਇਹ ਅਖੀਰਲਾ ਮੌਕਾ ਵਾ, ਸਾਨੂੰ ਕੁਝ ਪੰਜਾਬ ਵਾਸਤੇ ਕਰ ਲੈਣ ਦਵੋ। ਜੇ ਤੁਸੀਂ ਨਹੀਂ ਚਾਹੁੰਦੇ ਤੇ ਆਪਣੇ ਸਵਾਲ ਜਿਹੜੇ ਤੁਹਾਡੇ ਆਪਣੇ ਜਿਹੜੇ ਪਰਸਨਲ ਨਿੱਜੀ ਖਿਆਲਾਤ ਆ ਨਾ, ਇਹਨਾਂ ਨਿੱਜੀ ਖਿਆਲਾਤਾਂ ਨੂੰ ਤੁਸੀਂ ਆਪਣੇ ਤੱਕ ਹੀ ਸੀਮਤ ਰੱਖੋ। ਸਾਨੂੰ ਇਹ ਖਿਆਲ ਸੁਣਨ ਦੀ ਜ਼ਰੂਰਤ ਹੈ ਨਹੀਂ ਗੀ, ਬਹੁਤ ਕੁਝ ਵੇਖ ਲਿਆ। ਮੇਰੀ ਉਮਰ 58 ਸਾਲ ਦੀ ਹੋ ਚੁੱਕੀ ਆ। ਜਦੋਂ ਦੇ ਅਸੀਂ ਜੰਮੇ ਆ, ਵੱਡੇ ਹੋਏ ਆ, ਉੱਥੋਂ ਤੋਂ ਵਿਕਾਸ ਵੇਖ ਕੇ ਤੇ ਵਿਕਾਸ ਤੋਂ ਖੁਸ਼ ਹੋ ਕੇ ਅਸੀਂ ਇੱਥੇ ਆ ਗਏ, ਕਿਉਂਕਿ ਅਸੀਂ ਆਪਣਾ ਵਿਕਾਸ ਨਹੀਂ ਕਰ ਸਕੇ ਔਰ ਇੱਥੇ ਆ ਕੇ ਅਸੀਂ ਆਪਣਾ ਵਿਕਾਸ ਪੂਰਾ ਕਰ ਲਿਆ ਵਾ। ਅੱਜ ਤੱਕ ਜੋ ਵੀ ਖਬਰਾਂ ਸੁਣ ਰਹੇ ਅਸੀਂ ਪੰਜਾਬ ਦੇ ਵਿਕਾਸ ਦੀਆਂ, ਸਾਨੂੰ ਨਿਤ ਦਿਹਾੜੀ ਮਾੜੀਆਂ ਖਬਰਾਂ ਆ ਰਹੀਆਂ ਨੇ। ਕੋਈ ਕਿਤੇ ਸੁਸਾਈਡ ਕਰ ਰਿਹਾ 2 ਲੱਖ ਰੁਪਏ ਦੇ ਕਰਜ਼ੇ ਪਿੱਛੇ, ਤੇ ਕਿਸੇ ਦਾ 2-2 ਕਰੋੜ ਰੁਪਈਆ ਮਾਫ ਹੋਈ ਜਾ ਰਿਹਾ ਸਬਸਿਡੀ ਵਿੱਚ। ਇਹ ਨੇ ਪੰਜਾਬ ਦਾ ਵਿਕਾਸ ਕਰਨ ਵਾਲੇ। ਦਵਾਈਆਂ ਵੇਚ ਕੇ, ਨਕਲੀ ਦਵਾਈਆਂ ਵੇਚ ਕੇ ਤੇ ਉਹਨਾਂ ਤੇ ਨਕਲੀ ਦਵਾਈਆਂ ਵੇਚਣ ਵਾਲਿਆਂ ਤੇ ਕੋਈ ਵੀ ਅਜੇ ਤੱਕ ਕੋਈ ਕੇਸ ਦਰਜ ਨਹੀਂ ਹੋਇਆ ਹੈਗਾ। ਇਹ ਸਾਡੇ ਪੰਜਾਬ ਦਾ ਵਿਕਾਸ ਆ। ਅਸੀਂ ਹੁਣ ਇਦਾਂ ਦਾ ਵਿਕਾਸ ਗਾਂ ਵਾਸਤੇ ਨਹੀਂ ਵੇਖਣਾ ਚਾਹੁੰਦੇ। ਬਹੁਤ ਹੋ ਚੁੱਕੀ ਆ, ਅੱਤ ਹੋ ਚੁੱਕੀ ਆ। ਅਸੀਂ ਉਸ ਕੁਝ ਸੁੱਖ ਦਾ ਸਾਹ ਲੈਣਾ ਮੰਗਦੇ ਆ। ਅਸੀਂ ਚਾਹੁੰਦੇ ਸਾਨੂੰ ਪੰਜਾਬ ਵਿੱਚੋਂ ਕੁਝ ਖੁਸ਼ੀਆਂ ਭਰੇ ਸੁਨੇਹੇ ਆਉਣ, ਲੋਕੀ ਖੁਸ਼ੀ ਖੁਸ਼ੀ ਵਸਣ। ਮੇਰਾ ਬਸ ਇਹੋ ਜੀ ਉਸ ਸਰਦਾਰ ਸਾਹਿਬ ਨੂੰ ਮੇਰਾ ਬਸ ਇਹੋ ਸਵਾਲ ਆ ਵੀ ਆਪਣੇ ਆਪ ਚ ਰਹੋ। ਸਾਨੂੰ ਤਾਂ ਸੁਣਨ ਦੀ ਜ਼ਰੂਰਤ ਨਹੀਂ ਹੈਗੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਬਿਲਕੁਲ ਜੀ, ਆਪੋ ਆਪਣੇ ਵਿਚਾਰ ਹੈਗੇ ਆ। ਹੋ ਸਕਦਾ ਕਿ ਉਸ ਆਪਾਂ ਤੇ ਚਾਹੁੰਦੇ ਹਾਂ ਕਿ ਕੋਈ ਨਾ ਕੋਈ ਉਹ ਬੰਦਾ ਜ਼ਰੂਰ ਆਵੇ, ਜ਼ਰੂਰ ਦੱਸੇ ਸਾਨੂੰ ਆਣ ਕੇ ਕਿ ਵਿਕਾਸ ਕਿੰਨਾ ਕੁ ਹੋ ਗਿਆ। ਉਹਨੇ ਲੰਬੀ ਹਲਕੇ ਦੀ ਗੱਲ ਕੀਤੀ ਕਿ ਉਹਦੇ ਵਿੱਚ ਵਿਕਾਸ ਬਹੁਤ ਹੋਇਆ। ਹੋ ਵੀ ਸਕਦਾ ਜੀ ਬਹੁਤ ਹੋਇਆ ਹੋਵੇ, ਜਿਸ ਤਰ੍ਹਾਂ ਸਾਨੂੰ ਖਬਰਾਂ ਮਿਲਦੀਆਂ ਕਿ ਬਠਿੰਡਾ ਆ, ਹਰੇਕ ਚੀਜ਼ ਬਠਿੰਡੇ ਦੇ ਵਿੱਚ ਜਾ ਰਹੀ ਆ। ਸੜਕਾਂ ਵੀ ਉੱਧਰ ਵਧੀਆ ਬਣੀਆਂ ਅਤੇ ਹਰੇਕ ਇੰਡਸਟਰੀ ਵੀ ਉੱਧਰ ਹੀ ਜਾ ਰਹੀ ਆ। ਕੀ ਕਾਰਨ ਆ ਜੀ ਕਿ ਬਠਿੰਡੇ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਆ? ਹੈਲੋ ਜੀ ਸੁਲੱਖਣ ਸਿੰਘ ਜੀ, ਕੀ ਕਾਰਨ ਆ ਕਿ ਬਠਿੰਡੇ 'ਚ ਹੀ ਸਾਰਾ ਕੁਝ ਲੱਗ ਰਿਹਾ? ਜੀ ਮੈਂ ਦੱਸਣਾ ਚਾਹੁੰਦਾ ਤੁਹਾਨੂੰ, ਮੈਂ ਮਾਲਵਾ ਘੁੰਮਿਆ ਜੀ ਸਾਰਾ ਪਾਰਟੀ ਦੇ ਤੌਰ ਤੇ। ਲੰਬੀ ਬਠਿੰਡਾ ਜਿੱਥੇ ਸੁਖਵੀਰ ਜੀ ਇਲੈਕਸ਼ਨ ਲੜਦੇ ਜਲਾਲਾਬਾਦ, ਜੇ ਉਹਨਾਂ ਦੀਆਂ ਜੇ ਆਪਾਂ ਵਿਕਾਸ ਦੀ ਗੱਲ ਕਰੀਏ ਤਾਂ ਸਿਰਫ ਜਿਹੜੀਆਂ ਸੜਕਾਂ ਉੱਥੇ ਬਣੀਆਂ ਆ, ਉਸ ਜਿਹੜੀਆਂ ਪ੍ਰਧਾਨ ਮੰਤਰੀ ਯੋਜਨਾ ਦੇ ਅਧੀਨ ਜਿਹੜੀਆਂ ਸੜਕਾਂ ਬਣਦੀਆਂ ਨਾ, ਇਹ ਉਹਦੇ ਅੰਡਰ ਹੀ ਉਹ ਸੜਕਾਂ ਬਣਾਈਆਂ। ਸੈਂਟਰ ਸਰਕਾਰ ਦੇ ਥੱਲੇ ਹੈ ਨਾ, ਸੈਂਟਰ ਸਰਕਾਰ ਦੇ, ਠੀਕ ਹੈ।
ਪਿੰਡਾਂ ਦਾ ਬਹੁਤ ਮਾੜਾ ਹਾਲ ਹੈ। ਮੈਂ ਘੁੰਮਿਆ ਜੀ ਉੱਥੇ, ਸਾਡੇ ਤੋਂ ਹਜੇ ਤੱਕ ਵੀ ਜਿਹੜੇ ਸਾਡੇ ਇੱਧਰ ਦੇ ਜਿਹੜੇ ਪਿੰਡ ਆ ਉਹਨਾਂ ਤੋਂ 50-60 ਸਾਲ ਪਿੱਛੇ ਆ ਉਹਨਾਂ ਦੇ ਪਿੰਡਾਂ ਦਾ ਲੋਕਾਂ ਦੇ ਹਾਲਾਤ ਕੀ ਹੈਗੇ ਆ, ਬਹੁਤ ਮਾੜੇ ਹਾਲਾਤ ਹੈ। ਹਜੇ ਤੱਕ ਵੀ ਜਿਹੜੇ 10-10 12-12 ਕਿੱਲੇ ਜ਼ਮੀਨ ਵਾਲੇ ਜਿਹੜੇ ਮਾਲਕ ਆ ਉਹਨਾਂ ਦੀਆਂ ਜਿਹੜੇ ਮਕਾਨ ਆ ਉਹ ਗਾਰੇ ਦੀਆਂ ਕੰਧਾਂ, ਗਾਰੇ ਦੀ ਚਿਨਾਈ ਨਾਲ ਕੰਧਾਂ ਕੱਢੀਆਂ ਗਈਆਂ, ਕੋਈ ਵਿਕਾਸ ਨਹੀਂ ਹੈਗਾ ਉੱਥੇ। ਜਿਹੜੀ ਇੰਡਸਟਰੀ ਦੀ ਗੱਲ ਰਹੀ ਹੈ ਤੇ ਇੰਡਸਟਰੀ ਲਗਾਉਣ ਦੇ ਨਾਲ ਕਿਸੇ ਹਲਕੇ ਦਾ ਵਿਕਾਸ ਨਹੀਂ ਹੋ ਜਾਂਦਾ। ਇੰਡਸਟਰੀ ਲਾਉਣ ਤੋਂ ਬਾਅਦ ਉਹਨੂੰ ਇੰਡਸਟਰੀ ਚਲਾਉਣ ਦੇ ਨਾਲ ਉੱਥੋਂ ਦੇ ਲੋਕਲ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਨਾਲ ਵਿਕਾਸ ਹੁੰਦਾ। ਉੱਥੇ ਜਾ ਕੇ ਦੇਖੀ ਜਿਹੜੀਆਂ ਜੋ ਕੁਛ ਲੱਗਾ ਹੈਗਾ ਉੱਥੇ ਲੋਕਲ ਕਿੰਨੇ ਕੁ ਲੋਕੀ ਕੰਮ ਕਰਦੇ ਆ। ਲੋਕਲ ਲੋਕੀ ਤਾਂ ਹੀ ਜ਼ਿਆਦਾ ਕੰਮ ਕਰਨਗੇ ਜੇ ਲੋਕ ਉੱਥੋਂ ਦੇ ਲੋਕਲ ਲੋਕ ਪੜ੍ਹੇ ਲਿਖੇ ਹੋਣਗੇ ਜ਼ਿਆਦਾ। ਠੀਕ ਹੈ ਜੀ। ਸਾਡੇ ਪਿੱਛੇ ਏਮਸ ਖੁੱਲਣਾ ਸੀ ਇੱਕ ਨਾ, ਏਮਸ ਤਲਵਾੜੇ ਜਿਹੜਾ ਸਾਡੇ ਮੁਖੀ ਤਲਵਾੜੇ ਇੱਕ ਖੁੱਲਣਾ ਸੀ ਹੌਸਪੀਟਲ। ਹਾਂ ਬਿਲਕੁਲ ਜੀ, ਜਿਹਨੂੰ ਵਿਜੇ ਸਾਂਪਲਾ ਕਹਿੰਦੇ ਸੀ ਕਿ ਹੁਸ਼ਿਆਰਪੁਰ ਵਿੱਚ ਲਾਇਆ ਜਾਵੇ। ਜਦੋਂ ਬਾਈ ਇਲੈਕਸ਼ਨ ਹੋਇਆ ਨਾ ਦਸੂਹੇ ਦਾ ਤੇ ਬਾਦਲ ਸਾਹਿਬ ਖੁਦ ਕਹਿ ਗਏ ਸਟੇਜਾਂ ਤੇ ਮੇਰਾ ਏਮਸ ਹੈ ਉਹ ਤਲਵਾੜੇ ਖੁੱਲਿਆ ਜਾਏਗਾ। ਤਲਵਾੜੇ ਜ਼ਮੀਨ ਦੀ ਕਾਫੀ ਪਈ ਸੀ ਮਗਰ ਉਹਨੂੰ ਸ਼ਿਫਟ ਕਰ ਲਿਆ ਇਹਨਾਂ ਪਿੱਛੇ ਉਦਘਾਟਨ ਕੀਤਾ ਇਹਦਾ 1 ਮਹੀਨਾ ਪਹਿਲਾਂ ਬਠਿੰਡੇ ਸ਼ਿਫਟ ਕਰ ਲਿਆ, ਉਹਦਾ ਉਦਘਾਟਨ ਹੋ ਗਿਆ। ਉਹ ਸਿਰਫ ਉਦਘਾਟਨ ਹੋਇਆ ਹੈ, ਹਜੇ ਤੱਕ ਉਹਦਾ ਕੰਮ ਚਾਲੂ ਹੋ ਪਿਆ। ਸੋ ਨੀਂਹ ਪੱਥਰ ਰੱਖਣੇ ਇੱਕ ਅਲੱਗ ਚੀਜ਼ ਹੈ, ਨੀਂਹ ਪੱਥਰ ਰੱਖਣ ਤੋਂ ਬਾਅਦ ਉਸ ਕੰਮ ਨੂੰ ਸਿਰੇ ਚਾੜਨਾ ਇੱਕ ਅਲੱਗ ਚੀਜ਼ ਹੈ। ਸੋ ਅਸੀਂ ਤੇ ਘੁੰਮਿਆ ਜੀ ਇਹ ਪੰਜਾਬ, ਅਸੀਂ ਸਾਰਾ ਬਠਿੰਡਾ ਸਾਰਾ ਘੁੰਮ ਕੇ ਦੇਖਿਆ, ਸਾਨੂੰ ਕਿਤੇ ਵਿਕਾਸ ਨਜ਼ਰ ਨਹੀਂ ਆਇਆ। ਸਿਰਫ ਤਾਂ ਸਿਰਫ ਜਿਹੜੀਆਂ ਸੜਕਾਂ ਜ਼ਰੂਰ ਦਿਖਾਉਂਦੇ ਆ ਟੀਵੀ ਦੇ ਵਿੱਚ, ਇਸ਼ਤਿਹਾਰਾਂ ਦੇ ਵਿੱਚ ਜ਼ਰੂਰ ਦਿਖਾਉਂਦੇ ਆ, ਉਹ ਵੀ ਜਿਹੜੀਆਂ ਪ੍ਰਧਾਨ ਮੰਤਰੀ ਯੋਜਨਾ ਤੁਹਾਨੂੰ ਮੈਂ ਦੱਸਿਆ ਅਧੀਨ ਬਣਾਈਆਂ ਗਈਆਂ, ਕਿਤੇ ਕੋਈ ਵਿਕਾਸ ਦੀ ਗੱਲ ਨਹੀਂ। ਜੇ ਵਿਕਾਸ ਦੀ ਗੱਲ ਹੋਵੇ ਤਾਂ ਲੋਕੀ ਅੱਜ ਇਹਨਾਂ ਨੂੰ ਉਹਨਾਂ ਤਿੰਨਾਂ ਹਲਕਿਆਂ 'ਚ ਕਿਉਂ ਬੋਰਡ ਲਿਖ ਕੇ ਲਾਏ ਆ ਲੋਕਾਂ ਨੇ? ਸਾਡੇ ਪਿੰਡ 'ਚ ਕਾਂਗਰਸ ਜਾਂ ਅਕਾਲੀਆਂ ਦਾ ਬਣਨਾ ਬਿਲਕੁਲ ਮਨਾ ਹੈ, ਉਹਨਾਂ ਪਿੰਡਾਂ ਵਿੱਚ ਲਾਏ, ਉਹਨਾਂ ਹਲਕਿਆਂ ਵਿੱਚ ਲਾਏ ਲੋਕ। ਜੀ 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 ਬਿਲਕੁਲ, ਇਹ ਸੁਣ ਰਹੇ ਹਾਂ ਗੱਲਾਂ ਬਾਤਾਂ ਜੀ ਕਿ ਇਸ ਤਰ੍ਹਾਂ ਦੀਆਂ ਹੋ ਰਹੀਆਂ। ਸਾਡੇ ਨਾਲ ਅੱਗੇ ਜੁੜੇ ਨੇ ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤੇ ਤੇ ਸਰਦਾਰ ਸੁਲੱਖਣ ਸਿੰਘ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਉਹ ਭੈਣ ਜੀ ਖਹਿਰਾ ਸਾਹਿਬ ਨੇ ਚੰਗਾ ਜਵਾਬ ਦਿੱਤਾ ਜਿਹੜਾ ਅਕਾਲੀ ਦਲ ਦੇ ਚੌਂਕੇ ਨੂੰ ਜੀ। ਤੇ ਹਾਂਜੀ ਦੇਖੋ ਵੀ ਉਹਨੂੰ ਇਹ ਚਾਹੀਦਾ ਸੀਗਾ ਵੀ ਜਿਹੜਾ ਸਲਵਿੰਦਰ ਸਿੰਘ ਆ SSP ਵਰਗਾ ਉਹ ਜਾਂ ਬੰਦਾ ਬਾਦਲ ਸਾਹਿਬ ਤੇ ਖਿਲਾਰਨਾ ਚਾਹੀਦੇ ਮੁਕਾਬਲੇ, ਜਿਹੜਾ ਵੀ ਕਰੈਕਟਰਲੈਸ ਤੇ ਸਾਰੇ ਜੋ ਦੇਸ਼ ਧਰੋਹੀ ਦੇ ਸਾਰੇ ਮੁਕੱਦਮੇ ਵਾਲਾ ਬੰਦਾ ਉਹ ਜਾਂ ਚਾਹੀਦਾ ਸੀ ਉਹਨਾਂ ਨੂੰ। ਤੇ ਦੇਖੋ ਹੁਣ ਜਿਹੜੇ ਇਹ ਜਰਨੈਲ ਸਿੰਘ ਜੀ ਆ ਉਹ ਖਹਿਰਾ ਸਾਹਿਬ ਨੇ ਤਾਂ ਕਹਿ ਹੀ ਦਿੱਤਾ ਵੀ ਜਿਹੜੇ ਮਰਜ਼ੀ ਠੂਏ ਨੂੰ ਛੇੜ ਲਓ। ਇਹਨਾਂ ਨੇ ਅਕਸਰ ਸਰਕਾਰ ਦੇ ਉਲਟ ਆਪਦੀ ਆਵਾਜ਼ ਤਾਂ ਉਠਾਈ ਸੀ ਨਾ। ਸਿੱਖ ਸੂਰਤ ਇਨਸਾਨ ਹੈ, ਇਮਾਨਦਾਰ ਆਦਮੀ ਹੈ, ਇਹਨਾਂ ਦੇ ਮੁਕਾਬਲੇ 'ਚ ਵੀ ਤਗੜਾ ਬੰਦਾ ਹੀ ਇਨਸਾਨ ਹੀ ਖੜੂਗਾ। ਬਾਦਲ ਤੇ ਮਾੜਾ ਧੀਰੇ ਨੂੰ ਇਹ ਕੀ ਸਵਾਲ ਹੈ ਜਿਹੜਾ ਉਹਨਾਂ ਦੀਆਂ ਜਾਤੀਆਂ ਦੇ ਵਿਰੁੱਧ ਮੁਕਾਬਲਾ ਕਰਨ ਵਾਲਾ ਹੋਊਗਾ। ਜਿਹੜੇ ਇਹ ਜੇ ਬੰਦੇ ਬਹੂਦਾ ਸਵਾਲ ਕਰਦੇ ਨਾ ਉਹਨਾਂ ਨੂੰ ਬਾਜ ਆਉਣਾ ਚਾਹੀਦਾ। ਉਹ ਅਕਾਲੀ ਦਲ ਦੇ ਚੌਂਚੇ ਆ, ਤੁਹਾਨੂੰ ਬਥੇਰਾ ਵਰਤ ਲਿਆ, ਅੱਗੇ ਸਿਕੰਦਰ ਸਿੰਘ ਮਲੂਕੇ ਨੂੰ ਵਰਤ ਕੇ ਹੁਣ ਕਰਤਾ ਨਾ 0 ਤੋਂ 0। ਇਹ ਵੀ ਸਵਾਲ ਹੋਣੇ ਤੁਹਾਡੇ ਨਾਲ, ਤੁਸੀਂ ਇਹ ਬੰਦੇ ਬਣ ਕੇ ਸਿਆਣੇ ਬਣੋ, ਸਿਆਣੇ ਪੰਜਾਬ ਦੇ ਬੱਚਿਆਂ ਦਾ, ਪੰਜਾਬ ਦਾ ਭਵਿੱਖ ਸੋਚੋ। ਤੇ ਦੂਜਾ ਨੰਬਰ ਮੇਰਾ ਇਹ ਸਵਾਲ ਹੈ ਜੀ, ਵੇਖੋ ਵਿਕਾਸ ਦਾ ਤਾਂ ਜਿਹੜਾ ਨਾ ਸਾਈਬਰੇਜ ਦੇ ਵਿੱਚ ਇੱਕ ਮੁੰਡਾ ਮਰਿਆ ਹਰਿਆਣੇ ਦੇ ਮੁੰਡਿਆਂ ਨੇ, ਆਪਣਾ ਪੰਜਾਬ ਦਾ ਮਾਨਸਾ ਜ਼ਿਲ੍ਹੇ ਦਾ ਸੀਗਾ ਕੋਈ ਬੰਦ ਤਾਂ ਕਿਸੇ ਪਿੰਡ ਦਾ, ਤੇ ਉਹਦੇ 'ਚ ਉਹਦੇ ਪਿਓ ਨੇ ਬਿਆਨ ਦਿੱਤਾ ਉਹ ਵਾਲਾ ਵੀ ਇੱਥੇ ਵਿਕਾਸ ਹੋਇਆ, ਜੇ ਇੱਥੇ ਡੋਬਾ ਹੁੰਦੀਆਂ ਤੇ ਮੇਰਾ ਪੁੱਤ ਉੱਥੇ ਕੀ ਲੈਣ ਜਾਂਦਾ, ਕੱਲਾ ਮੁੰਡਾ ਸੀ ਮਰ ਗਿਆ ਵਿਚਾਰਾ ਤੇ ਮੇਰਾ ਤਾਂ ਬੇੜਾ ਗਰਕ ਕਰਤਾ ਇਹ ਸਰਕਾਰ ਨੇ, ਤੁਸੀਂ ਇਹਨੇ ਵਿਕਾਸ ਕੀਤਾ, ਉਹਦੀ ਖਬਰ ਸੁਣਨੀ ਚਾਹੀਦੀ ਉਹਨੂੰ। ਤੇ ਦੂਜਾ ਨੰਬਰ ਇਹ ਸੀਗਾ ਜੀ ਆਪਣਾ ਜਿਹੜਾ ਸੁਖਬੀਰ ਬਾਦਲ ਤੇ ਰੋੜੇ ਵੱਜੇ ਆ, ਇਹ ਇਹਨਾਂ ਦੀ ਚਾਹ ਆ, ਇਹਨਾਂ ਨੇ ਭਗਵੰਤ ਮਾਨ ਨੂੰ ਇਸ ਕਰਕੇ ਤਾਂ ਹੀ ਆ ਵੀ ਸਾਡੇ ਵੀ ਵੱਜਦੇ ਤੇ ਇਹਨਾਂ ਦੇ ਵੱਜ ਗਏ, ਜਾਂ ਇਹਨਾਂ ਤੇ ਹਮਲਾ ਹੋ ਗਿਆ ਤਾਂ ਇਹ ਚਾਲ ਹੈ, ਜਦੋਂ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਪਲਟ ਹੋਣਾ ਚਾਹੀਦਾ। ਇੰਨਾ ਹੀ ਮੇਰਾ ਸਵਾਲ ਸੀਗਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਥੈਂਕ ਯੂ ਜੀ। ਹਾਂਜੀ, ਇਹ ਕਈ ਗੱਲਾਂ ਤੇ ਇਸ ਤਰ੍ਹਾਂ ਦੀਆਂ ਹੁੰਦੀਆਂ ਜੀ ਜਾਣ ਬੁੱਝ ਕੇ ਵੀ ਜਿਹੜੇ ਕਈ ਕੰਮ ਕਰਵਾਏ ਜਾਂਦੇ ਆ, ਪਰ ਇਹਨਾਂ ਨੇ ਜਿਹੜੇ ਪੰਜਾਬ ਦੇ ਵਿੱਚ ਵਿਚਰਦੇ ਆ ਉਹਨਾਂ ਨੇ ਦੇਖਣਾ। ਤੇ ਸੁਲੱਖਣ ਸਿੰਘ ਜੀ ਇਸ ਤੇ ਕਹਿਣਾ ਚਾਹੁੰਦੇ ਕੁਛ? ਹਾਂਜੀ, ਉਹ ਇੱਕ ਤੇ ਉਹ ਨਹੀਂ ਭਗਵੰਤ ਮਾਨ ਦੀ ਗੱਲ ਕੀਤੀ ਆ, ਤੇ ਇੱਕ ਤਾਂ ਉਹਦੀ ਜਾਨ ਨੂੰ ਖਤਰਾ ਉਹਦੀ ਨਿਊਜ਼ ਆਈ ਆ, ਤੇ ਦੂਸਰਾ ਉਹ ਕਹਿੰਦੇ ਵੀ ਜਿਹੜੇ ਉਹ ਬੱਟੇ ਮਾਰੇ ਗਏ ਆ, ਜਿਹੜੇ ਲੋਕਾਂ ਨੇ ਬੱਟੇ ਮਾਰੇ ਆ ਸੁਖਬੀਰ ਬਾਦਲ ਦੀ ਕਾਰ ਤੇ ਜਾਂ ਉਹਦੇ ਕਾਫਲੇ ਤੇ, ਤਾਂ ਇਹ ਇੱਕ ਚਾਲ ਆ। ਹਾਂ ਬਿਲਕੁਲ, ਇਹ ਆਪਣੇ ਆਪ ਨੂੰ ਹਾਈਲਾਈਟ ਕਰਨ ਲਈ ਬੜੇ ਹੱਥਕੰਡੇ ਇਹਨਾਂ ਨੇ ਅਪਣਾਉਣੇ। ਇਹਨਾਂ ਨੂੰ ਪਤਾ ਹੈ ਕਿ ਅਸੀਂ ਹਾਰ ਦੇ ਗਏ ਹਾਂ। ਠੀਕ ਹੈ, ਆਪਣੀ ਹਾਰ ਨੂੰ ਦੇਖਦੇ ਹੋਏ ਇਹਨਾਂ ਨੇ ਬੜੀਆਂ ਹੋਰ ਵੀ ਕਈ ਹਰਕਤਾਂ ਕਰਨੀਆਂ, ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨੀ ਹੈ। ਤੇ ਹੋ ਸਕਦਾ ਇਲੈਕਸ਼ਨ ਅੱਗੇ ਚਲੇ ਜਾਣ, ਜਾਂ ਹੋ ਸਕਦਾ ਅਸੀਂ ਕੁਛ ਨਾ ਕੁਛ ਕਰ ਪਾਈਏ। ਸੋ ਲੋਕੀ ਜਾਣੂ ਆ ਜੀ, ਲੋਕੀ ਅਣਜਾਣ ਨਹੀਂ ਹੈਗੇ, ਲੋਕਾਂ ਨੂੰ ਪਤਾ ਹੈ ਕਿ ਅਸੀਂ ਕੀ ਕਰਨਾ ਹੈਗਾ। ਹਾਂਜੀ, ਤੇ ਅਗਲੇ ਕਾਲਰ ਅਜੀਤ ਸਿੰਘ ਜੀ, ਤੁਸੀਂ ਸਾਡੇ ਲਾਸਟ ਕਾਲਰ ਹੋ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਉਹ ਗੱਲ ਕਰ ਰਹੇ ਜਿਹੜੇ ਉਹ ਕਹਿ ਰਿਹਾ ਲੰਬੀ ਦੇ ਤੋਂ ਭਾਈ ਜਰਨੈਲ ਸਿੰਘ ਨੂੰ ਕਿਉਂ ਖਿਲਾ ਰਿਹਾ ਹੈ ਬਾਦਲ ਸਾਹਿਬ ਦੇ ਮੁਕਾਬਲੇ ਤੇ ਤੁਸੀਂ ਚੰਗਾ ਕੈਂਡੀਡੇਟ ਖਿਲਾਉਣਾ ਚਾਹੀਦਾ ਸੀ ਜੀ। ਮੇਰਾ ਖਿਆਲ ਸ਼ਾਇਦ ਉਹਨਾਂ ਦਾ ਇਹ ਮਤਲਬ ਹੋਵੇ ਵੀ ਜਿੰਨਾ ਕੁ
ਅਤਿਆਚਾਰ ਇਹਨਾਂ ਨੇ ਕੀਤਾ ਵਾ, ਬਾਦਲਾਂ ਨੇ, ਦੋਵਾਂ ਪਿਓ ਪੁੱਤਾਂ ਨੇ ਤੇ ਮਜੀਠੀਏ ਨੇ ਧੀਆਂ ਭੈਣਾਂ ਤੇ ਲਟਾਈ ਆ ਤੇ ਚਿੱਟਾ ਤੇ ਉਰਾ ਪਰਾ, ਤੇ ਇਹੋ ਜਿਹਾ ਕੋਈ ਉਹਨਾਂ ਦੇ ਬਰਾਬਰ ਬੰਦਾ ਹੁੰਦਾ ਜਿਹਨੇ ਇਹੋ ਜਿਹੇ ਕੰਮ ਸਾਰੇ ਕੀਤੇ ਹੁੰਦੇ ਤੇ ਇਸ ਤਰ੍ਹਾਂ ਹੀ ਗੁੰਡਾਗਰਦੀ ਕੀਤੀ ਹੁੰਦੀ, ਇਸ ਤਰ੍ਹਾਂ ਹੀ ਆਪਣੇ ਬਾਪੂ ਦੀ ਬੇਅਦਬੀ ਕਰਾਈ ਹੋਵੇ, ਕੋਈ ਇਹੋ ਜਿਹਾ ਕੈਂਡੀਡੇਟ ਸ਼ਾਇਦ ਉਹ ਕਹਿੰਦੇ ਹੋਣ ਵੀ ਇਹੋ ਜਿਹਾ ਖਿਲਾਰੋ। ਤੇ ਕੰਮ ਏਡਾ ਵਧੀਆ ਚੱਲ ਰਿਹਾ ਹੈ, ਸਾਨੂੰ ਤਾਂ ਹੁਣ ਸ਼ਰਮ ਵਾਕਿਆ ਹੀ ਕਰਨੀ ਚਾਹੀਦੀ ਆ। ਬਹੁਤ ਮੇਰੇ ਵੀਰ ਕਹਿ ਗਏ ਨੇ, ਸਾਨੂੰ ਲੋਕਾਂ ਨੂੰ ਪਤਾ ਨਹੀਂ ਇਹ ਕਿਉਂ ਆਦਤ ਵੀ। ਤੇ ਮੈਂ ਪਹਿਲਾਂ ਵੀ ਇੱਕ ਵਾਰ ਕਿਹਾ ਸੀ, ਇਹ ਮੇਰਾ ਖਿਆਲ ਜਿਹੜੇ ਇਹੋ ਜਿਹੇ ਸਵਾਲ ਕਰਦੇ ਉਹ ਹੈ ਉਹਨਾਂ ਦੇ ਬੰਦੇ ਹੀ ਆ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਆ, ਹੈ ਉਹਨਾਂ ਦੇ ਬੰਦੇ ਜਿਹੜੇ ਇਹੋ ਜਿਹੇ ਸਵਾਲ ਕਰਦੇ ਆ। ਤੇ ਸਾਨੂੰ ਕੈਂਡੀਡੇਟ ਜਿੱਤਣ ਦਿਓ ਉਹਨਾਂ ਨੂੰ। ਵਾਕਈ ਜਦੋਂ ਉਹਨਾਂ ਨੇ ਕਿਹਾ ਮੁੱਖ ਮੰਤਰੀ ਤੇ ਫਿਰ ਬਾਅਦ ਵਿੱਚ ਵੇਖਾਂਗੇ ਕਿਹਨੂੰ ਆਉਣਾ ਵਾ, ਪਹਿਲਾਂ ਜਿੱਤਣ ਦਿਓ ਉਹਨਾਂ ਨੂੰ ਵੱਧ ਤੋਂ ਵੱਧ ਅਸੀਂ ਉਹਨਾਂ ਦੀ ਸਪੋਰਟ ਕਰੀਏ। ਕਿਉਂ ਅਸੀਂ ਇਹੋ ਜਿਹੇ ਸਵਾਲ ਕਰਦੇ ਹਾਂ? ਅਸੀਂ ਆਪਣੇ ਪੰਜਾਬ ਬਾਰੇ ਜੇ ਭਲਾ ਸੋਚਣਾ ਹੀ ਆ ਤੇ ਫਿਰ ਇਸ ਤਰੀਕੇ ਨਾਲ ਸੋਚੀਏ ਜੀ। ਹੋਰ ਵੀ ਕੋਈ ਸਵਾਲ ਹੈ ਜੀ? ਬਸ ਜੀ ਮੇਰਾ ਤੇ ਇੱਕ ਸੁਝਾਅ ਵੀ ਜੇ ਵੀਰ ਇਹੋ ਜਿਹੇ ਕਰਦੇ ਆ ਨਾ ਸਵਾਲ, ਉਹਨੂੰ ਨਹੀਂ ਕਰਨੇ ਚਾਹੀਦੇ। ਤੇ ਮੇਰਾ ਫੋਨ ਚਾਲੂ ਰਹਿਣ ਦਿਓ, ਜੇ ਵੀਰ ਜੀ ਨੂੰ ਗੱਲ ਚੰਗੀ ਲੱਗੀ ਹੋਵੇ ਤੁਹਾਨੂੰ। ਜੀ ਸੁਲੱਖਣ ਸਿੰਘ ਜੀ ਠੀਕ ਹੈ, ਆਪਾਂ ਸਹਿਮਤ ਹੈ ਜੋ ਭਾਈ ਸਾਹਿਬ ਨੇ ਜਵਾਬ ਦਿੱਤਾ ਹੈ ਕਿ ਕੁਛ ਲੋਕ ਜਿਹੜੇ ਜਿਨ੍ਹਾਂ ਨੇ ਕੁਛ ਨਾ ਕੁਛ ਫਾਇਦੇ ਲਏ ਹੁੰਦੇ ਇਹਨਾਂ ਸਰਕਾਰਾਂ ਕੋਲੋਂ ਜਾਂ ਕੁਛ ਮੁਫਾਦ ਜਾਂ ਨਿੱਜੀ ਆਪਣੇ ਕੰਮ ਕਰਾਏ ਹੁੰਦੇ ਆ, ਉਹ ਸਵਾਲ ਕਰਦੇ ਆ। ਸੋ ਕੋਈ ਗੱਲ ਨਹੀਂ, ਉਹਨਾਂ ਦਾ ਵੀ ਹੱਕ ਬਣਦਾ ਸਵਾਲ ਕਰਨਾ, ਲੋਕਤੰਤਰ ਹੈ। ਸੋ ਉਹਨਾਂ ਦਾ ਜਵਾਬ ਜਿਹੜੇ ਬਾਹਰ ਰਹਿ ਰਹੇ ਸਾਡੇ ਵੀਰ ਹੈ ਜਾਂ ਸਾਡੇ ਪੰਜਾਬ ਦੇ ਜਿਹੜੇ ਹਮਦਰਦੀ ਹੈ, ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਜਵਾਬ ਦਿੱਤਾ ਜੀ ਉਹਨਾਂ ਦਾ। ਹਾਂਜੀ ਬਿਲਕੁਲ, ਥੈਂਕ ਯੂ ਜੀ ਸਿੰਘ ਜੀ। ਅਤੇ ਨਾਲ ਇਹ ਵੀ ਅਸੀਂ ਜ਼ਰੂਰ ਸੋਚਦੇ ਹਾਂ ਕਿ ਜਿਸ ਤਰ੍ਹਾਂ ਬਹੁਤ ਸਾਰੇ ਲੋਕ ਹੈ ਜਿਹੜੇ ਵਾਪਸ ਨਹੀਂ ਜਾਂਦੇ, ਉਹਨਾਂ ਨੇ ਵੀ ਉਹ ਜ਼ਰੂਰ ਸੁਣਿਆ ਹੋਊਗਾ, ਜਾਂ ਕਈਆਂ ਨੂੰ ਆਸ ਵੀ ਹੁੰਦੀ ਆ ਕਿ ਮੁੱਖ ਮੰਤਰੀ ਨੇ ਆਪਣੇ ਇਲਾਕੇ ਦੇ ਵਿੱਚ ਵਿਕਾਸ ਜ਼ਰੂਰ ਕੀਤਾ ਹੋਊਗਾ। ਕਿਉਂਕਿ ਕਈ ਵਾਰੀ ਇਹ ਹੁੰਦਾ ਹੈ ਕਿ ਵਿਕਾਸ ਕਿੰਨਾ ਕੁ ਕੀਤਾ, ਜਿੰਨਾ ਕੁ ਵੀ ਥੋੜ੍ਹਾ ਬਾਲਾ ਕੀਤਾ ਆਪਣੇ ਇਲਾਕੇ ਦੇ ਵਿੱਚ ਤਾਂ ਕੀਤਾ ਹੀ ਹੋਊਗਾ ਨਾ, ਜੇ ਹੋਰ ਪੰਜਾਬ ਦੇ ਵਿੱਚ ਨਹੀਂ ਕੀਤਾ। ਜਿਸ ਤਰ੍ਹਾਂ ਉਹਨੇ ਕਿਹਾ ਸੀ 117 ਪੁੱਤਰ ਆ ਅਤੇ ਉਹਨਾਂ ਦੇ ਵਿੱਚ ਅੱਧਿਆਂ ਕੁ ਨੂੰ ਆਹ ਕਰ ਦਿੱਤਾ, ਅੱਧਿਆਂ ਕੁ ਨੂੰ ਆਹ ਕਰ ਦਿੱਤਾ। ਠੀਕ ਆ, ਕੁਛ ਕੁ ਸਹੂਲਤਾਂ ਤਾਂ ਜ਼ਰੂਰ ਜੀ ਜ਼ਿਆਦਾ ਹੋਣਗੀਆਂ। ਹੋ ਸਕਦਾ ਕਿ ਉਹਨਾਂ ਦਾ ਮਤਲਬ ਇਹ ਵੀ ਨਾ ਹੋਵੇ ਕਿ ਜਰਨੈਲ ਸਿੰਘ ਲਈ ਖਾਸ ਨਾ ਹੋਵੇ। ਵੈਸੇ ਉਹ ਬਹੁਤਿਆਂ ਲੋਕਾਂ ਦੇ ਮਨ ਦੇ ਵਿੱਚ ਸਵਾਲ ਜ਼ਰੂਰ ਆ ਜਰਨੈਲ ਸਿੰਘ ਲਈ, ਜਿਹੜਾ ਉਹਨਾਂ ਨੇ ਸਵਾਲ ਕੀਤਾ ਸੀ ਕਿ ਕੀ ਪੰਜਾਬ ਦੇ ਵਿੱਚ ਕੋਈ ਕੈਂਡੀਡੇਟ ਨਹੀਂ ਸੀ। ਹਾਂ, ਮੇਰੇ ਖਿਆਲ ਦੇ ਵਿੱਚ ਕਿ ਇਹ ਜਰਨੈਲ ਸਿੰਘ ਪੱਤਰਕਾਰ ਸੀਗੇ ਜਿਹੜੇ, ਉਹ ਇਸ ਤਰ੍ਹਾਂ ਦੇ ਕਮਜ਼ੋਰ ਵਿਅਕਤੀ ਨਹੀਂ ਜੀ ਹੈਗੇ, ਪੜ੍ਹੇ ਲਿਖੇ ਆ, ਪੱਤਰਕਾਰ, ਅਤੇ ਆਪਾਂ ਨੂੰ ਪਤਾ ਹੈ ਕਿ ਉਹਨਾਂ ਦੇ ਵਿੱਚ ਜ਼ਰੂਰਤ ਵੀ ਹੈਗੀ ਆ। ਪਰ ਹੋ ਸਕਦਾ ਕਿ ਉਹਨਾਂ ਦੇ ਦਿਲ ਦੀ ਮਨਸ਼ਾ ਹੋਊਗੀ ਜੀ ਇਹ ਕਿ ਮੈਂ ਉੱਥੋਂ ਇਹ ਇਲੈਕਸ਼ਨ ਲੜਨੀ ਆ। ਕਨਸੂਆਂ ਇਸ ਤਰ੍ਹਾਂ ਦੀਆਂ ਸੀਗੀਆਂ ਜੀ ਸਾਡੇ ਕੋਲ, ਤੇ ਕਿ ਜਰਨੈਲ ਸਿੰਘ ਚਾਹੁੰਦੇ ਸੀਗੇ ਕਿ ਮੈਂ ਲੰਬੀ ਤੋਂ ਇਲੈਕਸ਼ਨ ਲੜਨੀ ਆ। ਬਾਕੀ ਤੁਹਾਨੂੰ ਪਤਾ ਹਰੇਕ ਪਾਸੇ, ਹਰੇਕ ਪਾਰਟੀ ਦੇ ਵਿੱਚ ਹੀ ਇਹ ਇੱਕ ਦੂਸਰੇ ਦੇ ਨਾਲ ਇਹ ਲੜਾਈਆਂ ਹੈ ਕਿ ਮੈਨੂੰ ਟਿਕਟ ਚਾਹੀਦੀ ਆ, ਮੈਨੂੰ ਟਿਕਟ ਚਾਹੀਦੀ ਆ। ਅਤੇ ਹੋ ਸਕਦਾ ਕਿ ਇਹਨਾਂ ਦੀ ਦੋਹਾਂ ਦੀ ਅੰਡਰਸਟੈਂਡਿੰਗ ਹੋਵੇ ਕਿ ਉਹ ਇੱਥੋਂ ਆਉਣਾ ਚਾਹੁੰਦੇ ਅਤੇ ਇੱਥੋਂ ਇਲੈਕਸ਼ਨ ਉਹ ਲੜ ਸਕਦੇ ਆ। ਅਤੇ ਸੁਲੱਖਣ ਸਿੰਘ ਜੀ, ਅਖੀਰ ਦੇ ਵਿੱਚ NRI ਭੈਣਾਂ ਭਰਾਵਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ? ਅਸੀਂ ਤਾਂ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਜੀ ਕਿ ਸਾਨੂੰ ਪਹਿਲਾਂ ਵੀ ਬਹੁਤ ਸਪੋਰਟ ਕੀਤੀ ਸੀ NRI ਵੀਰਾਂ ਨੇ। ਲੋਕ ਸਭਾ ਇਲੈਕਸ਼ਨ ਤੇ ਵੀ ਅਸੀਂ 4 ਸੀਟਾਂ ਜਿੱਤੀਆਂ ਮਾਲਵੇ ਚੋਂ। ਜੇ ਵਿਕਾਸ ਕੀਤਾ ਹੁੰਦਾ ਨਾ ਮਾਲਵੇ ਚ ਬਾਦਲਾਂ ਨੇ, ਤੇ 4 MP ਪੰਜਾਬ ਦੇ ਜਿਹੜੇ ਮਾਲਵੇ ਚ ਆਉਂਦੇ, ਉਹ ਦੁਆਬੇ ਚ ਆਉਂਦੇ ਜਾਂ ਮਾਝੇ ਚ ਆਉਂਦੇ। ਸੋ ਵਿਕਾਸ ਦਾ ਜਿਹੜਾ ਜਵਾਬ ਹੈ ਲੋਕਾਂ ਨੇ ਦੇਣਾ ਹੈ, ਮਾਲਵੇ ਦੇ ਲੋਕਾਂ ਨੇ ਵੱਧ ਦੇਣਾ ਹੈ। ਸੋ ਮੇਰੀ NRI ਵੀਰਾਂ ਅੱਗੇ ਇਹ ਬੇਨਤੀ ਹੈ ਕਿ ਜਿਸ ਤਰ੍ਹਾਂ ਅੱਜ ਤੁਹਾਡੇ ਰੇਡੀਓ ਤੇ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਹੈ, ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ, ਚੜ੍ਹਦੀ ਕਲਾ ਲਈ ਸਾਰੇ ਇਕਮੁੱਠ ਹੈ। ਬਸ ਇਲੈਕਸ਼ਨ ਦਾ ਜਿਹੜਾ ਦੌਰ ਸ਼ੁਰੂ ਹੋ ਗਿਆ, 4 ਤਰੀਕ ਤੋਂ ਕੋਡ ਲੱਗ ਗਿਆ, 11 ਤਰੀਕ ਤੋਂ ਕਾਗਜ਼ ਭਰਨੇ ਦਾਖਲ ਹੋਣੇ ਸ਼ੁਰੂ ਹੋ ਜਾਣੇ ਆ। ਸੋ ਸਾਰੇ ਵੀਰਾਂ ਕੱਟ ਕੇ ਪੰਜਾਬ 'ਚ ਆ ਜਾਓ। ਜਿੰਨੇ ਵੀ ਆਪਣੇ ਇੱਥੇ ਰਿਸ਼ਤੇਦਾਰ ਆ ਉਹਨਾਂ ਨੂੰ ਅੱਗੇ ਵੀ ਕਹਿੰਦੇ ਪਏ ਆ ਫੋਨ ਤੇ ਹੋਰ ਵੀ ਕਹੋ, ਤਾਂ ਜੋ ਅਸੀਂ ਜਿਹੜੀ ਇਹ ਜੰਗ ਹੈ, ਜਿਹੜੀ ਹੱਕ ਔਰ ਸੱਚ ਦੀ ਲੜਾਈ ਹੈ, ਤੇ NRI ਵੀਰਾਂ ਦੇ ਸਿਰ ਤੇ ਦੇ ਸਹਿਯੋਗ ਨਾਲ ਅਸੀਂ ਵੱਡੇ ਮਾਰਜਨ ਨਾਲ ਜਿੱਤ ਸਕੀਏ। ਸੋ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਜੀ। ਖਾਸ ਕਰਕੇ ਤੁਹਾਡੇ ਰੇਡੀਓ ਦੀ ਸਾਰੀ ਟੀਮ ਦਾ ਮੈਂ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਮੈਨੂੰ ਸਾਰੇ ਜੋਸ਼ ਦੇ ਜਿਹੜੇ ਸਰੋਤੇ ਹੈ ਉਹਨਾਂ ਦੇ ਸਨਮੁਖ ਹੋਣ ਦਾ ਮੌਕਾ ਦਿੱਤਾ ਜੀ। ਥੈਂਕ ਯੂ ਜੀ ਸੁਲੱਖਣ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਓਕੇ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਸਰੋਤੇ ਸਨ ਸੁਲੱਖਣ ਸਿੰਘ ਹਲਕਾ ਮਕੇਰੀਆਂ ਤੋਂ, ਉੱਥੇ ਦੇ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ। ਤਾਂ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਈਏ ਕਿ ਤੁਹਾਡਾ ਵੀ ਕੋਈ ਵੀ ਇਲਾਕੇ ਤੋਂ ਆ ਆਮ ਆਦਮੀ ਪਾਰਟੀ ਨਾਲ ਆ, ਅਕਾਲੀ ਦਲ ਨਾਲ ਆ ਜਾਂ ਕਾਂਗਰਸ ਦੇ ਨਾਲ ਆ, ਕੋਈ ਵੀ ਕੈਂਡੀਡੇਟ ਆ, ਤੁਸੀਂ ਕਿਸੇ ਦੀ ਗੱਲ ਕਰਵਾਉਣੀ ਚਾਹੁੰਦੇ ਆ ਅਤੇ ਜ਼ਰੂਰ ਤੁਸੀਂ ਸਾਨੂੰ ਨੰਬਰ ਉਹਨਾਂ ਦਾ ਦੇ ਸਕਦੇ ਆ 4082725200।
ਪਰ ਐਸੇ ਉਹਨਾਂ ਨੇ ਨਾਲ ਗੱਲ ਜ਼ਰੂਰ ਕਰ ਲਿਓ ਜੀ ਕਿ ਟਾਈਮਿੰਗ ਕਿਹੜੀ ਹੁੰਦੀ ਆ। ਬਹੁਤ ਸਾਰਿਆਂ ਨੇ ਨੰਬਰ ਦਿੱਤੇ ਆ, ਬਹੁਤ ਸਾਰਿਆਂ ਨਾਲ ਗੱਲਾਂ ਬਾਤਾਂ ਹੋਈਆਂ ਵੀ ਆ। ਕੁਛ ਇੱਕ ਫੋਨ ਨਹੀਂ ਚੱਕਦੇ ਜੀ, ਅਤੇ ਕੁਛ ਇੱਕ ਕਹਿੰਦੇ ਜੀ ਟੂ ਲੇਟ ਆ ਕਿਉਂਕਿ ਅਸੀਂ ਸੌਂ ਜਾਂਦੇ ਹਾਂ, ਅਤੇ ਕੁਛ ਇੱਕ ਕਹਿੰਦੇ ਜੀ ਟੂ ਅਰਲੀ ਆ, ਅਸੀਂ ਲੇਟ ਆਉਂਦੇ ਹਾਂ। ਉਹਨਾਂ ਨਾਲ ਟਾਈਮਿੰਗ ਦੀ ਗੱਲ ਜ਼ਰੂਰ ਕਰੋ ਤਾਂ ਕਿ ਅਸੀਂ, ਕਿਉਂਕਿ ਤੁਸੀਂ ਫਿਰ ਚਾਹੁੰਦੇ ਹੁੰਦੇ ਆ ਕਿ ਉਸ ਕੈਂਡੀਡੇਟ ਦੀ ਵਾਰੀ ਕਿਉਂ ਨਹੀਂ ਆਈ। ਅਸੀਂ ਹਰ ਇੱਕ ਦੇ ਨਾਲ ਕੰਟੈਕਟ ਜ਼ਰੂਰ ਕਰ ਰਹੇ ਹਾਂ, ਅਤੇ ਪਰ ਟਾਈਮ ਦੀ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਕਰਨੀ ਹੈ ਜਿਸ ਦਾ ਵੀ ਤੁਸੀਂ ਨੰਬਰ ਦਿੰਦੇ ਆ। ਅਤੇ ਸਾਡੇ ਕੋਲ ਨੰਬਰ ਆਏ ਸੀਗੇ ਜੀ ਅਕਾਲੀ ਦਲ ਦੇ 2-3 ਵਿਧਾਇਕਾਂ ਦੇ ਕੈਂਡੀਡੇਟਸ ਦੇ, ਉਹ ਪਹਿਲਾਂ ਵੀ ਸਿਟਿੰਗ ਹੈਗੇ ਆ ਜੀ, ਉਹ MLA ਆ ਆਪਣੇ ਆਪਣੇ ਇਲਾਕੇ ਦੇ। ਨੰਬਰ ਦਿੱਤਾ ਸੀਗਾ ਜੀ ਸਾਨੂੰ ਆਸਟ੍ਰੇਲੀਆ ਤੋਂ, ਪਰ ਅਸੀਂ ਤੁਹਾਨੂੰ ਰੇਡੀਓ ਦੇ ਜ਼ਰੀਏ ਦੱਸ ਦਈਏ ਕਿ ਫੋਨ ਨਹੀਂ ਚੱਕ ਰਹੇ। ਅਤੇ ਇਹ ਜ਼ਰੂਰ ਅਗਲੇ ਨਾਲ ਗੱਲ ਕਰ ਲਿਓ ਕਿ ਰੇਡੀਓ ਤੋਂ ਤੁਹਾਨੂੰ ਕਾਲ ਆਊਗੀ, ਤੁਹਾਡੇ ਨਾਲ ਗੱਲਬਾਤ ਜਿਹੜੀ ਆ ਉਹ ਕੀਤੀ ਜਾਊਗੀ, ਅਤੇ ਤੁਸੀਂ ਉਹਨਾਂ ਦੇ ਨਾਲ ਇਹ ਜ਼ਰੂਰ ਗੱਲਬਾਤ ਕਰਨੀ ਆ। ਨੰਬਰ ਸਾਨੂੰ ਦੇ ਸਕਦੇ ਆ ਕਿਸੇ ਦਾ ਵੀ। ਅਤੇ ਹੁਣ ਇਸੇ ਦੇ ਨਾਲ ਸਾਡਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।